ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਆ ਉਹ ਕਰਾਂਗੇ ਜੀ ਇਮੀਗ੍ਰੇਸ਼ਨ ਦੇ ਬਾਬਤ। ਅੱਜ ਸੈਟਰਡੇ ਦਾ ਜਿਹੜਾ ਇਹ ਪ੍ਰੋਗਰਾਮ ਉਹ ਹੁੰਦਾ ਆ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਇਹ ਜਿਹੜੀ ਆ ਗੱਲਬਾਤ ਉਹ ਕਰਾਂਗੇ ਅਤੇ ਮੇਰੇ ਨਾਲ ਅਟਰਨੀ ਜੇ ਟੇਰਕੀਆਣਾ ਜੀ ਜਿਹੜੇ ਆ ਉਹ ਜੁੜਨ ਜਾ ਰਹੇ ਨੇ ਅਤੇ ਇਸ ਟਾਈਮ ਆਪਣੇ ਨਾਲ ਅਟਰਨੀ ਜੇ ਟੇਰਕੀਆਣਾ ਜੀ ਜੁੜ ਚੁੱਕੇ ਨੇ। ਅਟਰਨੀ ਟੇਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਦਿਓਲ, ਕਮਲਜੀਤ ਸਿੰਘ ਬੰਗੜ, ਸਟਾਕਟਨ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਬੀਰ ਸਿੰਘ ਸਮਰਾ, ਟੈਕਸਸ, ਮੇਜਰ ਸਿੰਘ ਸਿੱਧੂ, ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ, ਸਿਟਰਸ ਹਾਈਟ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ ਨੰਬਰ 5599052575 559-905-2575 ਅਤੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦੇ ਆਫਿਸ ਦੇ ਵਿੱਚ ਆਪਣੀ ਅਪਾਇੰਟਮੈਂਟ ਬਣਾਉਣ ਦੇ ਲਈ ਕਾਲ 4159090503 415-909-0503। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਸੋ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਆਪਾਂ ਇਮੀਗ੍ਰੇਸ਼ਨ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਜਿਹੜੀਆਂ ਵੀ ਕੋਈ ਅਹਿਮ ਚੇਂਜਿਸ ਕਹਿ ਲਓ ਜਾਂ ਕੋਈ ਵੀ ਇੱਦਾਂ ਦਾ ਫੈਸਲਾ ਜਿਸ ਦੇ ਨਾਲ ਸਾਰਿਆਂ ਦੇ ਇਮੀਗ੍ਰੇਸ਼ਨ ਦੇ ਉੱਤੇ ਅਸਰ ਪੈਂਦਾ ਹੈ, ਜਾਂ ਭਵਿੱਖ ਵਿੱਚ ਜਿਨ੍ਹਾਂ ਨੇ ਇਮੀਗ੍ਰੇਸ਼ਨ ਕਰਨਾ ਆ ਜਾਂ ਜਿਨ੍ਹਾਂ ਦੇ ਕੇਸ ਚੱਲ ਰਹੇ ਉਹਨਾਂ ਉੱਤੇ ਅਸਰ ਪੈਂਦਾ ਆ, ਉਸ ਦੇ ਬਾਰੇ ਆਪਾਂ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਦੇ ਹਾਂ ਅਤੇ ਲੇਟੈਸਟ ਇਮੀਗ੍ਰੇਸ਼ਨ ਦੀਆਂ ਖਬਰਾਂ ਨੂੰ ਲੈ ਕੇ ਵੀ ਜਿਹੜੀ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਸੋ ਅਟਰਨੀ ਜੇ ਟੇਰਕੀਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕਸ ਦੇ ਉੱਤੇ ਗੱਲਬਾਤ ਕਰਾਂਗੇ? ਅੱਜ ਜੀ ਆਪਾਂ ਦੋ ਇੰਪੋਰਟੈਂਟ ਕੇਸ ਡਿਸਕਸ ਕਰਾਂਗੇ, ਇੱਕ ਕੋਰਟ ਆਫ ਇਮੀਗ੍ਰੇਸ਼ਨ ਵੱਲੋਂ ਤੇ ਇੱਕ ਸੁਪਰੀਮ ਕੋਰਟ ਆਫ ਯੂਨਾਈਟਿਡ ਸਟੇਟਸ ਵੱਲੋਂ, ਤੇ ਕੁਝ ਹੋਰ ਜਿਹੜੀਆਂ ਨਾਮ ਖਬਰਾਂ ਉਹ ਆਪਾਂ ਡਿਸਕਸ ਕਰਾਂਗੇ ਜੀ ਬਿਲਕੁਲ। ਸੋ ਦੋ ਵੱਖ-ਵੱਖ ਕੇਸਿਸ ਜਿਹੜੇ ਆ ਉਹ ਅਤੇ ਉਸ ਤੋਂ ਬਾਅਦ 'ਚ ਰੈਗੂਲਰ ਖਬਰਾਂ ਦੇ ਉੱਤੇ ਜਿਹੜਾ ਆ ਉਹ ਗੱਲਬਾਤ ਕਰਾਂਗੇ, ਮਤਲਬ ਇਮੀਗ੍ਰੇਸ਼ਨ ਦੀਆਂ ਰੈਗੂਲਰ ਖਬਰਾਂ ਦੇ ਉੱਤੇ। ਅਤੇ ਫਿਰ ਇਹ ਸਾਰੇ ਡਿਸਕਸ਼ਨ ਤੋਂ ਬਾਅਦ ਦੇ ਵਿੱਚ ਬ੍ਰੇਕ ਹੁੰਦੀ ਆ ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲ ਜਿਹੜੀਆਂ ਆਪਾਂ ਲੈਂਦੇ ਹਾਂ। ਸੋ ਉਸ ਟਾਈਮ ਦੇ ਉੱਤੇ ਜਿਹੜੇ ਉਹ ਤੁਸੀਂ ਉਦੋਂ ਕਾਲ ਕਰ ਸਕੋਗੇ। ਸੋ ਡਿਸਕਸ ਕਰੀਏ ਜੀ। ਸੋ ਪਹਿਲਾ ਕੇਸ ਕੀ ਆਖਦਾ ਆ ਜੀ? ਜੀ ਪਹਿਲਾ ਕੇਸ ਹੈ ਜੀ ਮੈਟਰ ਆਫ SLH ਐਂਡ LBL। ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਜੂਨ 30, 2021 ਨੂੰ ਡਿਸਾਈਡ ਕੀਤਾ। ਠੀਕ ਹੈ। ਸੋ ਇਹਦੇ ਵਿੱਚ ਜਿਹੜੀ ਉਹਨਾਂ ਦੀ ਡਿਸੀਜਨ ਜਿਹੜਾ ਉਹਨਾਂ ਦਾ ਆਇਆ, ਉਹ ਇਹ ਆਇਆ ਕਿ ਜਿਹੜੇ ਇਮੀਗ੍ਰੇਸ਼ਨ ਜੱਜ ਹੈ ਉਹ ਆਪਣੀ ਡਿਸਕ੍ਰਿਸ਼ਨ ਹੁੰਦਾ ਆਪਣੀ ਮਰਜ਼ੀ ਦੇ ਨਾਲ, ਹੈ ਨਾ, ਕਿ ਉਹਨਾਂ ਦੀ ਡਿਸਕ੍ਰੈਸ਼ਨ ਹੈ ਕਿ ਉਹ ਕਿਸੇ ਵੀ ਪਾਸੇ ਜਵਾਬ ਦੇ ਸਕਦੇ ਨੇ, ਤੁਹਾਨੂੰ ਰਿਲੀਫ ਦੇ ਵੀ ਸਕਦੇ ਨੇ, ਨਹੀਂ ਵੀ ਦੇ ਸਕਦੇ ਨੇ। ਸੋ ਇੱਕ ਇਨ ਐਬਸਟੈਂਸ਼ੀਆ ਰਿਮੂਵਲ ਆਰਡਰ ਹੁੰਦਾ। ਉਹ ਕੀ ਹੁੰਦਾ ਕਿ ਜਦੋਂ ਬੰਦਾ ਆਪਣੀ ਤਰੀਕ 'ਤੇ ਨਹੀਂ ਜਾਂਦਾ, ਐਬਸੈਂਟ ਹੁੰਦਾ, ਅਤੇ ਉਹਨੂੰ ਇਨ ਐਬਸਟੈਂਸ਼ੀਆ ਰਿਮੂਵਲ ਆਰਡਰ ਕਹਿੰਦੇ ਨੇ। ਸੋ ਉਹਨਾਂ ਨੇ ਬੋਰਡ ਆਫ ਇਮੀਗ੍ਰੇਸ਼ਨ ਨੇ ਇਹ ਡਿਸਾਈਡ ਕੀਤਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਹੈ ਉਹ ਜਿਹੜਾ ਇਨ ਐਬਸਟੈਂਸ਼ੀਆ ਰਿਮੂਵਲ ਆਰਡਰ ਹੁੰਦਾ ਉਹਨੂੰ ਆਪਣੀ ਮਰਜ਼ੀ ਦੇ ਨਾਲ, ਆਪਣੀ ਡਿਸਕ੍ਰੈਸ਼ਨ ਦੇ ਨਾਲ ਉਹਨੂੰ ਕੈਂਸਲ ਕਰ ਸਕਦਾ ਹੈ, ਰਿਸਾਈਂਡ ਕਰ ਸਕਦਾ ਹੈ, ਜੇ ਜਿਹੜਾ ਰਿਸਪੋਂਡੈਂਟ ਹੈ ਜਿਹੜਾ ਗਿਆ ਨਹੀਂ ਤਰੀਕ ਦੇ ਉੱਤੇ, ਉਹ ਇਹ ਪ੍ਰੂਵ ਕਰੇ ਕਿ ਉਹਦਾ ਤਰੀਕ 'ਤੇ ਨਾ ਜਾਣ ਦਾ ਕਾਰਨ ਐਕਸਟਰਾਆਰਡਨਰੀ ਸਰਕਮਸਟੈਂਸਿਸ ਬਿਯੋਂਡ ਕੰਟਰੋਲ ਸੀਗੇ, ਅਤੇ ਜਿਹੜਾ ਡਿਲੇ ਹੋਇਆ ਉਹ ਐਕਸਟਰਾਆਰਡਨਰੀ ਹਾਲਾਤਾਂ ਕਰਕੇ ਹੋਇਆ ਜਿਹੜਾ ਕਿ ਉਹਦੇ ਕਾਬੂ ਦੇ ਵਿੱਚ ਨਹੀਂ ਸੀਗੇ। ਅਤੇ ਇਹਦੇ ਵਿੱਚ ਦੂਜੀ ਉਹਨਾਂ ਨੇ ਹੋਲਡਿੰਗ ਇਹ ਦਿੱਤੀ ਹੈ ਕਿ ਜਿਹੜੇ ਤੁਸੀਂ ਐਫੀਡੇਵਿਟ ਦਿੰਦੇ ਹੋ ਅਤੇ ਹੋਰ ਵੈਦਰ ਰਿਪੋਰਟਸ ਵਗੈਰਾ ਦਿੰਦੇ ਹੋ, ਮੈਡੀਕਲ ਰੈਕਰਡਸ ਦਿੰਦੇ ਹੋ, ਜਾਂ ਕੋਈ ਵੀ ਇੱਦਾਂ ਦਾ ਦਸਤਾਵੇਜ਼ ਦਿੰਦੇ ਹੋ ਜਿੰਨਾ ਇਹ ਵੈਰੀਫਾਈ ਹੁੰਦਾ ਹੈ ਕਿ ਜਿਹੜਾ ਕਲਾਇੰਟ ਸੀਗਾ ਉਹਨੇ ਪੂਰਾ ਟਰਾਈ ਕੀਤਾ, ਰਿਸਪੋਂਡੈਂਟ ਨੇ ਪੂਰਾ ਟਰਾਈ ਕੀਤਾ ਕਿ ਆਪਣੇ ਵੱਲੋਂ ਕੋਰਟ 'ਤੇ ਟਾਈਮ 'ਤੇ ਜਾਵੇ, ਪਰ ਹਾਲਾਤ ਇੱਦਾਂ ਦੇ ਹੋ ਗਏ ਕਿ ਉਹਦੇ ਕੋਲ ਕੋਈ ਹੋਰ ਚਾਰਾ ਨਹੀਂ ਸੀਗਾ, ਉਹ ਲੇਟ ਆਇਆ ਪਰ ਉਹਦੀ ਹੱਥੋਂ ਬਾਹਰ ਸੀਗਾ।
ਸੋ ਇਮੀਗ੍ਰੇਸ਼ਨ ਜੱਜ ਆਪਣੀ ਮਰਜ਼ੀ ਨਾਲ ਇਹਨੂੰ ਇਹ ਜਿਹੜਾ ਇਨ ਐਬਸਟੈਂਸ਼ੀਆ ਰਿਮੂਵਲ ਆਰਡਰ ਹੈ ਇਹਨੂੰ ਕੈਂਸਲ ਕਰ ਸਕਦਾ ਹੈ। ਹੁਣ ਕੀ ਹੈ, ਇਹਨੂੰ ਥੋੜ੍ਹਾ ਡਿਟੇਲ 'ਚ ਸਮਝਾਉਂਦੇ ਹਾਂ। ਉਹਦਾ ਜੀ ਰੀਜ਼ਨ ਇਹ ਹੈ ਕਿ ਇੱਕ ਤਾਂ ਸਾਡੀ ਜਿਹੜੀ ਆਡੀਅנס ਉਹਨੂੰ ਪਤਾ ਲੱਗ ਜਾਊਗਾ ਕਿ ਇਮੀਗ੍ਰੇਸ਼ਨ ਕੋਰਟਸ ਕਿੱਦਾਂ ਕੰਮ ਕਰਦੀ ਹੈ। ਦੂਜਾ ਉਹਨਾਂ ਨੂੰ ਇਹ ਇੰਟਰਸਟਿੰਗ ਲੱਗੂਗਾ ਪਤਾ ਕਰਕੇ ਕਿ ਭਾਵੇਂ ਕੇਸ ਬੜਾ ਸਿੰਪਲ ਜਿਹਾ ਲੱਗਦਾ ਹੈ ਕਿ ਜਿਹੜਾ ਕੋਰਟ ਸਿਸਟਮਸ ਹੈਗੇ ਨੇ, ਜਿਹੜੇ ਜੱਜ ਨੇ, ਵਕੀਲ ਨੇ, ਕਿੱਦਾਂ ਉਹ ਆਪਣੀਆਂ ਦਲੀਲਾਂ ਦਿੰਦੇ ਨੇ, ਕੋਰਟ ਉਹਨੂੰ ਕਿੱਦਾਂ ਇੰਟਰਪ੍ਰੇਟ ਕਰਦਾ ਹੈ। ਜੀ ਸੋ ਇਹਦੀ ਬੜੀ ਇੰਟਰਸਟਿੰਗ ਸਟੋਰੀ ਹੈ। ਸੋ ਇਹ ਰਿਸਪੋਂਡੈਂਟ ਜਿਹੜੇ ਇਹਦੇ ਵਿੱਚ ਸੀਗੇ ਉਹ ਸੀਗੇ ਇੱਕ ਮਦਰ ਐਂਡ ਸਨ। ਇਹ ਗੁਆਟਾਮਾਲਾ ਤੋਂ ਆਏ ਸੀਗੇ, ਬਿਨਾਂ ਇੰਸਪੈਕਸ਼ਨ ਦੇ, ਬਿਨਾਂ ਐਡਮਿਸ਼ਨ ਦੇ ਇੱਥੇ ਐਂਟਰ ਕੀਤੇ ਕੱਚੇ 2 ਨੰਬਰ ਦੇ ਵਿੱਚ। ਇਹਨਾਂ ਨੇ ਆਪਣੀ ਪਹਿਲਾਂ ਜਿਹੜੀ ਮਾਸਟਰ ਕੈਲੰਡਰ ਹੀਅਰਿੰਗ ਸੀਗੀ ਉਹ ਅਟੈਂਡ ਕੀਤੀ। ਮਾਸਟਰ ਕੈਲੰਡਰ ਹੀਅਰਿੰਗ ਜਿੱਦਾਂ ਸਾਰੀ ਪਹਿਲੀ ਤਰੀਕ ਜਿਹਨੂੰ ਕਹਿੰਦੇ ਆ ਉਹ ਕਰਦੇ ਆ। ਉੱਥੇ ਫਿਰ ਇਹਨਾਂ ਨੇ ਅਸਾਈਲਮ ਫਾਈਲ ਕੀਤਾ, ਵਿਦ ਹੋਲਡਿੰਗ ਆਫ ਰਿਮੂਵਲ ਦਾ ਰਿਲੀਫ ਫਾਈਲ ਕੀਤਾ, ਕੈਟ ਰਿਲੀਫ ਫਾਈਲ ਕੀਤਾ, ਜਿੱਦਾਂ ਬਾਕੀ ਸਾਰੇ ਕਰਦੇ ਆ। ਤੇ ਆਪਣੀ ਕਲੀਵਲੈਂਡ ਇਮੀਗ੍ਰੇਸ਼ਨ ਕੋਰਟ ਮੋਰੇ ਸੀਗੇ, ਉੱਥੇ ਇਹਨਾਂ ਨੇ ਇੰਡੀਵਿਜੂਅਲ ਹੀਅਰਿੰਗ ਤੇ ਆਪਣੀ ਪੇਸ਼ੀ ਵੀ ਦਿੱਤੀ। ਪਰ ਜਿਹੜੀ ਇਹਨਾਂ ਦੀ ਇੰਡੀਵਿਜੂਅਲ ਹੀਅਰਿੰਗ ਸੀਗੀ ਉਹ ਸੈਪਟੰਬਰ 8 ਪਹਿਲਾਂ 2017 ਨੂੰ ਸੀਗੀ, ਉਦੋਂ ਪੂਰੀ ਨਹੀਂ ਹੋ ਸਕੀ ਤੇ ਉਹ ਦੁਬਾਰਾ ਉਹਨਾਂ ਨੇ ਨਵੀਂ ਇੰਡੀਵਿਜੂਅਲ ਹੀਅਰਿੰਗ ਰੱਖ ਦਿੱਤੀ। ਤੇ ਕਾਫੀ ਸਾਰੇ ਜਿਹੜੇ ਸਾਡੇ ਸੁਣਨ ਵਾਲੇ ਉਹਨਾਂ ਨੂੰ ਵੀ ਪਤਾ, ਉਹਨਾਂ ਦੀ ਵੀ ਹੀਅਰਿੰਗਸ ਜਿੱਦਾਂ ਪੋਸਟਪੋਨ ਹੁੰਦੀਆਂ ਰਹਿੰਦੀਆਂ। ਸੋ ਪਹਿਲੀ ਇਹ ਇੰਡੀਵਿਜੂਅਲ ਹੀਅਰਿੰਗ ਤੇ ਆਪਣੀ ਗਈ ਸੀ, ਦੂਜੀ ਇਹਦੀ ਮਾਰਚ 6 2019 ਚ ਸੀਗੀ। ਤੇ ਜਿਹੜੀ ਮਾਰਚ 6 2019 ਵਾਲੀ ਦੂਜੀ ਇੰਡੀਵਿਜੂਅਲ ਹੀਅਰਿੰਗ ਹੈ, ਇਹਦੇ ਵਿੱਚ ਇਹ 40 ਮਿੰਟ ਲੇਟ ਪਹੁੰਚੀ ਸੀਗੀ। ਤੇ ਕਿਉਂਕਿ ਇਹ ਕੋਰਟ ਦੇ ਵਿੱਚ ਨਹੀਂ ਸੀਗੀ ਤੇ ਜੱਜ ਨੇ ਇਹਨੂੰ ਇਨ ਐਬਸਟੈਂਸ਼ੀਆ ਰਿਮੂਵਲ ਆਰਡਰ ਇਸ਼ੂ ਕਰ ਦਿੱਤਾ। ਫਿਰ ਇਸ ਤੋਂ ਬਾਅਦ ਜਦੋਂ ਇਹ ਆਰਡਰ ਇਸ਼ੂ ਕਰ ਦਿੱਤਾ ਮਾਰਚ 6 2019 ਨੂੰ, ਮਾਰਚ 11 2019 ਨੂੰ 4-5 ਦਿਨ ਬਾਅਦ ਹੀ ਇਹਦੇ ਵਕੀਲ ਨੇ ਮੋਸ਼ਨ ਟੂ ਰਿਸਾਈਨ ਤੇ ਮੋਸ਼ਨ ਟੂ ਰੀਓਪਨ ਪ੍ਰੋਸੀਡਿੰਗਸ ਫਾਈਲ ਕੀਤੀਆਂ ਜੱਜ ਦੇ ਮੂਹਰੇ ਕਿ ਸਾਡਾ ਕੇਸ ਰੀਓਪਨ ਕੀਤਾ ਜਾਵੇ। ਜਿਹੜਾ ਜੱਜ ਸੀਗਾ ਉਹਨੇ ਡਿਨਾਈ ਕਰ ਦਿੱਤਾ ਕਿ ਨਹੀਂ, ਮੋਸ਼ਨ ਟੂ ਰੀਓਪਨ ਗ੍ਰਾਂਟ ਨਹੀਂ ਕਰਨੀ ਮਈ 3 2019 ਨੂੰ। ਤੇ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗਾ ਉਹਨੇ ਵੀ ਮੋਸ਼ਨ ਇਹ ਅਪੋਜ਼ ਕੀਤੀ। ਸੋ ਫਿਰ ਇਹ ਜਿਹੜੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਉਹਨਾਂ ਨੇ ਇੱਕ ਟਾਈਮਲੀ, ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਕਿ 90 ਦਿਨ ਦੇ ਅੰਦਰ ਅੰਦਰ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਕੋਲ ਮੋਸ਼ਨ ਟੂ ਰੀਓਪਨ ਲਾ ਸਕਦੇ ਹੋ। ਇੱਕ ਹੁੰਦਾ ਤੁਹਾਡੀ ਅਪੀਲ ਤੇ ਇੱਕ ਹੁੰਦਾ ਮੋਸ਼ਨ ਟੂ ਰੀਓਪਨ। ਸੋ ਉਹਨਾਂ ਨੇ 90 ਦਿਨ ਦੀ ਡੈਡਲਾਈਨ ਦੇ ਅੰਦਰ ਆਪਣੀ ਮੋਸ਼ਨ ਟੂ ਰੀਓਪਨ ਲਗਾ ਦਿੱਤੀ। ਤੇ ਇਹ ਜਿਹੜੀ ਹੁਣ ਜਿਹੜੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਤੁਹਾਡੀ ਮੋਸ਼ਨ ਟੂ ਰੀਓਪਨ ਪਹੁੰਚ ਗਈ, ਉਹ ਟਾਈਮਲੀ ਸੀਗੀ। ਜਿਹੜੇ ਰਿਸਪੋਂਡੈਂਟ ਸੀਗੇ ਇਹਨਾਂ ਨੇ ਜਿਹੜੀ ਆਪਣੀ ਆਰਗੂਮੈਂਟ ਦਿੱਤੀ ਮੋਸ਼ਨ ਟੂ ਰੀਓਪਨ ਦੇ ਵਿੱਚ, ਉਹਨਾਂ ਨੇ ਇਹ ਕਿਹਾ ਕਿ ਆਪਾਂ ਲੇਟ ਜ਼ਰੂਰ ਆਏ ਹਾਂ, ਪਰ ਆਪਾਂ ਇੱਕ ਡਰਾਈਵਰ ਹਾਇਰ ਕੀਤਾ ਸੀਗਾ। ਵੈਦਰ ਕੰਡੀਸ਼ਨ ਉਦੋਂ ਬਹੁਤ ਜ਼ਿਆਦਾ ਮਾੜੀਆਂ ਸੀਗੀਆਂ। ਐਫੀਡੇਵਿਟ ਦਿੱਤੇ ਨੇ ਡਰਾਈਵਰ ਦੇ ਕੋਲੋਂ, ਮੀਡੀਆ ਰਿਪੋਰਟ ਵਗੈਰਾ ਦਿੱਤੀ, ਸਾਰਾ ਦੱਸਿਆ ਕਿ ਵੈਦਰ ਕਿਸ ਤਰ੍ਹਾਂ ਦਾ ਸੀਗਾ। ਉਦੋਂ ਜਿਹੜੀ ਮੀਡੀਆ ਰਿਪੋਰਟ ਸੀਗੀ, ਵੈਦਰ ਰਿਪੋਰਟ ਸੀਗੀ, ਉਹਦੇ ਵਿੱਚ ਦੱਸਿਆ ਗਿਆ ਕਿ ਕਾਫੀ ਜ਼ਿਆਦਾ ਡਿਲੇ ਸੀਗੇ, ਟ੍ਰੈਫਿਕ ਡਿਲੇ ਸੀਗੇ। ਸਾਰੇ ਮੇਜਰ ਜਿਹੜੇ ਓਹਾਇਓ ਦੇ ਹਾਈਵੇ ਸੀਗੇ, I-71, I-76, I-77, I-480। ਤੇ ਫਿਰ ਇਹਨਾਂ ਨੇ ਵੈਦਰ ਡੇਟਾ ਆਪਣਾ ਪ੍ਰੋਵਾਈਡ ਕੀਤਾ, ਜਿਹਦੇ ਵਿੱਚ ਕਿ ਇਹ ਪਤਾ ਲੱਗਿਆ ਕਿ ਜਿਹੜਾ ਇਹਨਾਂ ਦਾ ਟੈਂਪਰੇਚਰ ਸੀਗਾ ਉਸ ਦਿਨ, ਉਹ ਜਿਹੜੇ ਬਾਕੀ ਸਾਲਾਂ 'ਚ ਸਰਦੀਆਂ ਜਦੋਂ ਪੈਂਦੀਆਂ ਉਤੋਂ ਕਾਫੀ ਜ਼ਿਆਦਾ ਥੱਲੇ ਸੀਗਾ। ਜਿਹੜਾ ਡਰਾਈਵਰ ਸੀਗਾ ਉਹਨੇ I-480 ਲੈਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਸੀਗਾ। ਇਸ ਲਈ ਡਰਾਈਵਰ ਨੇ ਇਹ ਫੈਸਲਾ ਕੀਤਾ ਕਿ ਉਹ ਜਿਹੜੀ ਸਾਈਡ ਸਟਰੀਟਸ ਹੁੰਦੀਆਂ ਉੱਥੋਂ ਦੀ ਇਮੀਗ੍ਰੇਸ਼ਨ ਕੋਰਟ ਜਾਵੇ। ਪਰ ਉੱਥੇ ਵੀ ਗੱਲ ਨਹੀਂ ਬਣੀ ਕਿਉਂਕਿ ਸਨੋ ਸਟਾਰਮ ਵਗੈਰਾ ਸੀਗਾ ਤੇ ਤਾਂ ਕਰਕੇ ਡਰਾਈਵਰ ਲੇਟ ਹੋ ਗਿਆ। ਹੁਣ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ, ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕਰ ਦਿੱਤਾ। ਇਮੀਗ੍ਰੇਸ਼ਨ ਜੱਜ ਨੇ ਕਿਹਾ ਕਿ ਐਕਸੈਪਸ਼ਨਲ ਸਰਕਮਸਟੈਂਸ ਐਸਟੈਬਲਿਸ਼ ਨਹੀਂ ਹੁੰਦੇ ਹੈਗੇ। ਤੇ ਜਿਹੜਾ ਰਿਸਪੋਂਡੈਂਟ ਸੀਗਾ ਉਹਨੇ ਫਿਰ ਅਪੀਲ ਕੀਤੀ। ਅਪੀਲ ਦੇ ਵਿੱਚ ਉਹਨੇ ਇਹ ਕੰਟੈਂਟ ਕੀਤਾ ਕਿ ਜਿਹੜੀਆਂ ਵੀ 9 ਮਹੀਨੇ ਜਦੋਂ ਵੀ ਮੇਰਾ ਕੇਸ ਚੱਲਿਆ, ਮੈਂ ਸਾਰੀਆਂ ਹੀਅਰਿੰਗਾਂ ਬਿਲਕੁਲ ਪ੍ਰੋਪਰਲੀ ਅਟੈਂਡ ਕੀਤੀਆਂ, ਅਸਾਈਲਮ ਫਾਈਲ ਕੀਤਾ ਤੇ ਮੋਸ਼ਨ ਟੂ ਰੀਓਪਨ ਵੀ ਮੈਂ ਫਟਾਫਟ ਟਾਈਮਲੀ ਫਾਈਲ ਕਰ ਦਿੱਤੀ। ਤੇ ਜਿਹੜਾ ਅਨਟਾਈਮਲੀ ਅਪੀਅਰੈਂਸ ਸੀਗੀ ਮੇਰੇ ਹੱਥੋਂ ਬਾਹਰ ਸੀਗਾ, ਵੈਦਰ ਦੇ ਕਰਕੇ ਡਿਲੇ ਸੀਗੇ। ਸੋ ਜਿਹੜਾ ਐਡਵਰਸ ਵੈਦਰ ਕੰਡੀਸ਼ਨ ਆ, ਟ੍ਰੈਫਿਕ ਕੰਜੈਸ਼ਨ ਸੀਗਾ, ਸਿਕਿਉਰਿਟੀ ਚੈੱਕ ਪੁਆਇੰਟ ਵਗੈਰਾ, ਗਵਰਨਮੈਂਟ। ਸੋ ਬੋਰਡ ਆਫ ਇਮੀਗ੍ਰੇਸ਼ਨ ਨੇ ਐਨਾਲਾਈਜ਼ ਕੀਤਾ ਕਿ ਜਿਹੜੇ ਨਾਰਮਲ ਡਿਲੇ ਹੁੰਦੇ ਨੇ, ਕਿ ਨਾਰਮਲ ਟ੍ਰੈਫਿਕ ਦਾ ਡਿਲੇ ਹੋ ਗਿਆ। ਅੱਜ ਆਪਾਂ ਇਹ ਨਹੀਂ ਕਰ ਰਹੇ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਕੋਈ ਵੀ ਤੁਹਾਡਾ ਟ੍ਰੈਫਿਕ ਦਾ ਡਿਲੇ ਹੋ ਗਿਆ, ਤੁਸੀਂ ਕੋਰਟ ਦੇ ਵਿੱਚ ਲੇਟ ਪਹੁੰਚ ਸਕਦੇ ਹੋ। ਉਹਨਾਂ ਨੇ ਬੋਰਡ ਆਫ ਇਮੀਗ੍ਰੇਸ਼ਨ ਨੇ ਹੁਣ ਇਹ ਕਿਹਾ ਕਿ ਜਿਹੜੇ ਇੱਦਾਂ ਦੇ ਨਾਰਮਲ ਜਿਹੜੇ ਡਿਲੇ ਹੁੰਦੇ ਆ, ਕੋਰਟ ਨੇ ਤੁਹਾਨੂੰ ਡਿਲੇ ਕਰਤਾ, ਸਿਕਿਉਰਿਟੀ ਚੈੱਕ ਪੁਆਇੰਟ, ਗੱਡੀ ਲੇਟ ਹੋ ਗਈ, ਟ੍ਰੇਨ ਰੋਕੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਐਕਸੈਪਸ਼ਨਲ ਸਰਕਮਸਟੈਂਸਿਸ ਦੇ ਵਿੱਚ ਨਹੀਂ ਗਿਣਦੇ ਹੈਗੇ। ਉਹ ਕਹਿੰਦੇ ਕਿ ਜਿਹੜਾ ਐਕਸੈਪਸ਼ਨਲ ਸਰਕਮਸਟੈਂਸਿਸ ਆ ਉਹ ਤੁਹਾਡੇ ਵਾਕਈ ਬਿਯੋਂਡ ਕੰਟਰੋਲ ਹੋਣੇ ਚਾਹੀਦੇ ਆ। ਫੋਰ ਐਗਜ਼ਾਮਪਲ ਜਿੱਦਾਂ ਕਿਸੇ ਨੂੰ ਕੋਈ ਬੈਟਰੀ ਜਾਂ ਡੋਮੈਸਟਿਕ ਵਾਇਲੈਂਸ ਹੋਇਆ ਹੋਵੇ, ਜਾਂ ਕੋਈ ਸੀਰੀਅਸ ਬਿਮਾਰੀ ਜਾਂ ਇਲਨੈਸ ਹੋਵੇ ਜਿਹਦੇ ਕਰਕੇ ਕਿ ਉਹ ਆ ਨਾ ਸਕਦਾ ਹੋਵੇ, ਜਾਂ ਬੱਚੇ ਦੀ ਜਾਂ ਪੇਰੈਂਟ ਦੀ ਜਾਂ ਕਿਸੇ ਦੀ ਡੈਥ ਹੋਈ ਹੋਵੇ, ਉਹਨੂੰ ਆਪਾਂ ਐਕਸੈਪਸ਼ਨਲ ਸਰਕਮਸਟੈਂਸਿਸ ਮੰਨਦੇ ਹਾਂ, ਹੈ ਨਾ। ਇਹਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਨੇ ਵੀ ਕਿਹਾ ਕਿ ਆਪਾਂ ਟੋਟੈਲਿਟੀ ਆਫ ਸਰਕਮਸਟੈਂਸ, ਮਤਲਬ ਕਿ ਆਪਾਂ ਸਾਰੇ ਜਿਹੜੇ ਕੇਸ ਦੇ ਵਿੱਚ ਕਿੱਦਾਂ ਸੀਗਾ, ਕਦੋਂ ਘਰੋਂ ਤੁਰਿਆ, ਕਿੰਨਾ ਟਾਈਮ ਆਪਣੇ ਲਈ ਅੱਗੇ ਉਹਨਾਂ ਨੇ ਨਾਪ ਕੇ ਰੱਖਿਆ ਕਿ ਕੋਰਟ ਤੱਕ ਟਾਈਮ ਤੱਕ ਜਾ ਸਕਣ, ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ, ਸਾਰਾ ਕੰਡਕਟ ਜਿਹੜਾ ਹੈਗਾ ਪੂਰੀ ਪ੍ਰੋਸੀਡਿੰਗਸ ਦਾ, ਉਹ ਸਾਰਾ ਆਪਾਂ ਪਿਕਚਰ 'ਚ ਰੱਖਦੇ ਹੋਏ ਫਿਰ ਆਪਾਂ ਦੇਖਾਂਗੇ ਕਿ ਟੋਟੈਲਿਟੀ ਆਫ ਸਰਕਮਸਟੈਂਸਿਸ ਐਵੀਡੈਂਸ ਨਾਲ ਐਕਸੈਪਸ਼ਨਲ ਸਰਕਮਸਟੈਂਸਿਸ ਮੀਟ ਹੁੰਦੇ ਆ ਕਿ ਨਹੀਂ ਹੁੰਦੇ ਆ। ਠੀਕ ਹੈ।
ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡੀਆਂ ਪੁਰਾਣੀਆਂ ਜਿਹੜੀਆਂ ਕੋਰਟ ਦੀਆਂ ਅਟੈਂਡੈਂਸ ਹੈਗੀਆਂ, ਤੁਹਾਡੇ ਲਾਇਰ ਨੇ ਕਿੱਦਾਂ ਟਾਈਮਲੀ ਪੇਪਰ ਫਾਈਲ ਕੀਤੇ, ਤੁਸੀਂ ਆਪਣਾ ਜਿਹੜਾ ਅਸਾਈਲਮ ਦਾ ਰਿਲੀਫ ਆ ਉਹ ਟਾਈਮਲੀ ਫਾਈਲ ਕੀਤਾ ਨਹੀਂ ਕੀਤਾ, ਉਹ ਆਪਾਂ ਸਾਰੀਆਂ ਚੀਜ਼ਾਂ ਤੁਹਾਡੀਆਂ ਐਨਾਲਾਈਜ਼ ਕਰਾਂਗੇ। ਸੋ ਇਹਨਾਂ ਨੇ ਕੋਰਟ ਨੇ ਇੱਕ ਡਿਸੀਜਨ ਸੀਗਾ, ਇਸ ਤੋਂ ਪਹਿਲਾਂ ਜਿਹੜੀ ਰੂਲਿੰਗ ਸੀਗੀ ਉਹ ਸੀਗੀ ਮੈਟਰ ਆਫ ਐਸੇ। ਸੋ ਇਹ ਠੀਕ ਹੈ। ਮੈਟਰ ਆਫ ਐਸੇ ਬਹੁਤ ਜ਼ਿਆਦਾ ਡਿਟੇਲ ਸਰਕਾਰ ਨੇ ਕੀਤਾ ਕਿ ਇਹ ਮੈਟਰ ਆਫ ਐਸੇ ਐਪਲੀਕੇਬਲ ਹੈਗਾ, ਇਸ ਲਈ ਇਹ ਐਕਸਟਰਾਆਰਡੀਨਰੀ ਸਰਕਮਸਟੈਂਸਸ ਮੀਟ ਨਹੀਂ ਹੁੰਦੇ। ਸੋ ਜਿਹੜਾ ਮੈਟਰ ਆਫ ਐਸੇ ਸੀਗਾ ਉਹਦੇ ਵਿੱਚ ਵੀ ਸੇਮ ਫੈਕਟ ਪੈਟਰਨ ਸੀਗੇ ਕਿ ਬਹੁਤ ਜ਼ਿਆਦਾ ਹੈਵੀ ਟ੍ਰੈਫਿਕ ਸੀਗਾ, ਪਰ ਬੋਰਡ ਆਫ ਇਮੀਗ੍ਰੇਸ਼ਨ ਨੇ ਇਹ ਕਿਹਾ ਕਿ ਜਿਹੜਾ ਮੈਟਰ ਆਫ ਐਸੇ ਦੇ ਵਿੱਚ ਰਿਸਪੋਂਡੈਂਟ ਸੀਗਾ ਉਹਨੇ ਇਦਾਂ ਦਾ ਐਫੀਡੇਵਿਟ ਨਹੀਂ ਦਿੱਤਾ। ਉਹਦੇ ਐਫੀਡੇਵਿਟ 'ਚ ਇਹ ਨਹੀਂ ਲਿਖਿਆ ਸੀਗਾ ਕਿ ਕਿੰਨੇ ਵਜੇ ਉਹਨਾਂ ਨੇ ਘਰ ਆਪਣਾ ਛੱਡਿਆ, ਕਿੰਨਾ ਉਹਨਾਂ ਨੇ ਟਾਈਮ ਐਲੋਕੇਟ ਕੀਤਾ ਕਿ ਕਦੋਂ ਕੋਰਟ ਦੇ ਵਿੱਚ ਪਹੁੰਚਣਾ। ਉਹਨਾਂ ਨੇ ਹੋਰ ਕੋਈ ਵੈਦਰ ਰਿਪੋਰਟ ਨਹੀਂ ਦਿੱਤੀਆਂ, ਇਦਾਂ ਦਾ ਕੋਈ ਉਹਨਾਂ ਨੇ ਐਵੀਡੈਂਸ ਸਬਮਿਟ ਨਹੀਂ ਕੀਤਾ। ਤਾਂ ਕਰਕੇ ਜਿਹੜਾ ਮੈਟਰ ਆਫ ਐਸੋ ਦੇ ਐਸੇ ਦੇ ਵਿੱਚ ਆਪਾਂ ਤੁਹਾਡਾ ਜਿਹੜਾ ਕੇਸ ਹੈਗਾ ਆਪਾਂ ਡਿਨਾਈ ਕਰਤਾ, ਇਹ ਕਹਿ ਕੇ ਕਿ ਟ੍ਰੈਫਿਕ ਕੰਡੀਸ਼ਨਸ ਇਨਫ ਨਹੀਂ ਹੈਗੀਆਂ ਐਕਸੈਪਸ਼ਨਲ ਸਰਕਮਸਟੈਂਸਸ ਜਸਟੀਫਾਈ ਕਰਨ ਲਈ। ਫਿਰ ਬੋਰਡ ਆਫ ਇਮੀਗ੍ਰੇਸ਼ਨ ਨੇ ਇਹ ਕਿਹਾ ਕਿ ਉਹਨਾਂ ਨੇ ਆਪਣਾ ਕਾਫੀ ਵਧੀਆ ਤੇ ਡੀਟੇਲਡ ਐਨਾਲਿਸਿਸ ਦਿੱਤਾ। ਸੋ ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਇਹ ਕਿਹਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹ ਇਹ ਮੰਨਦਾ ਹੈਗਾ ਕਿ ਰਿਸਪੋਂਡੈਂਟ ਨੇ ਬਹੁਤ ਵਧੀਆ ਐਵੀਡੈਂਸ ਦਿੱਤਾ, ਪਰ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਜਿਹੜਾ ਸਾਰਾ ਐਵੀਡੈਂਸ ਸੀਗਾ ਉਹ ਕੰਸੀਡਰ ਨਹੀਂ ਕੀਤਾ। ਉਹਨਾਂ ਨੇ ਇਹ ਕਿਹਾ ਕਿ ਲੇਟ ਵੈਦਰ ਦੇ ਕਰਕੇ ਆਏ, ਸਾਰਾ ਜਿਹੜਾ ਐਵੀਡੈਂਸ ਸੀਗਾ ਕੋਰੈਬੋਰੇਟਿੰਗ ਐਵੀਡੈਂਸ ਸੀਗਾ ਉਹ ਔਨ ਰੈਕਡ ਹੈਗਾ, ਡਰਾਈਵਰ ਉਹਨੇ ਹਾਇਰ ਕੀਤਾ, ਆਪਣੇ ਵੱਲੋਂ ਉਹਨੇ ਪੂਰੀ ਕੋਸ਼ਿਸ਼ ਕੀਤੀ। 40 ਮਿੰਟ ਕੋਰਟ 'ਚ ਲੇਟ ਆਈ, ਕੋਰਟ ਵਾਲੇ ਕਲਰਕ ਨੂੰ ਕਾਲ ਕਰਕੇ ਦੱਸਿਆ ਕਿ ਮੈਂ ਲੇਟ ਆਊਂਗੀ, ਕੋਰਟ ਨੂੰ ਨੋਟੀਫਾਈ ਕੀਤਾ ਟਾਈਮ ਤੋਂ ਪਹਿਲਾਂ। ਇਸ ਤੋਂ ਪਹਿਲਾਂ ਜਿੰਨੀਆਂ ਵੀ ਹੀਅਰਿੰਗ ਸੀਗੀਆਂ ਹਮੇਸ਼ਾ ਉਹ ਟਾਈਮ 'ਤੇ ਆਈ, ਹਮੇਸ਼ਾ ਉਹਨੇ ਆਪਣੇ ਜੋ ਵੀ ਐਪਲੀਕੇਸ਼ਨਸ ਵਗੈਰਾ ਸੀਗੀਆਂ ਸਾਰੀਆਂ ਟਾਈਮ 'ਤੇ ਫਾਈਲ ਕੀਤੀਆਂ। ਜਿਹੜਾ ਉਹਦਾ ਪਹਿਲੀ ਇੰਡੀਵਿਜੂਅਲ ਹੀਅਰਿੰਗ ਸੀਗੀ ਉਹ ਵੀ ਉਹਨੇ ਅਟੈਂਡ ਕੀਤੀ। ਸੋ ਦੂਜੀ ਉਹਦੀ ਪੈ ਗਈ, ਉੱਥੇ ਉਹ ਲੇਟ ਹੋਈ ਤਾਂ ਉਹਦਾ ਕੋਲ ਕੋਈ ਇੱਦਾਂ ਦਾ ਰੀਜ਼ਨ ਨਹੀਂ ਸੀਗਾ ਕਿ ਜੇ ਉਹਨੇ ਇੰਨੀਆਂ ਸਾਰੀਆਂ ਹੀਅਰਿੰਗਸ ਅਟੈਂਡ ਕੀਤੀਆਂ ਤੇ ਉਹ ਆਪਣੀ ਫਾਈਨਲ ਹੀਅਰਿੰਗ ਨਾ ਅਟੈਂਡ ਕਰੇ। ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਾਰੀਆਂ ਇਹੀ ਚੀਜ਼ਾਂ ਦੇਖੀਆਂ ਕਿ ਵੈਦਰ ਰਿਪੋਰਟ, ਉਦੋਂ ਟੈਂਪਰੇਚਰ ਕਿੰਨਾ ਡਰੋਪ ਹੋਇਆ ਸੀਗਾ, ਐਕਸੀਡੈਂਟ ਕਿੰਨੇ ਹੋਏ ਸੀਗੇ। ਇਹਦੇ ਵਕੀਲ ਨੇ ਸਾਰਾ ਕੁਝ ਸਬਮਿਟ ਕੀਤਾ ਤੇ ਫਿਰ ਉਹਨੂੰ ਦੇਖ ਕੇ ਕੋਰਟ ਨੇ ਇਹ ਕਨਕਲੂਡ ਕੀਤਾ ਕਿ ਕਿਉਂਕਿ ਪੂਰੇ ਸ਼ਹਿਰ ਦੇ ਵਿੱਚ ਇੰਨੇ ਜ਼ਿਆਦਾ ਐਕਸੀਡੈਂਟ ਸੀਗੇ, ਬਹੁਤ ਜ਼ਿਆਦਾ ਲੋਕੀ ਉਦੋਂ ਲੇਟ ਹੋਏ ਸੀਗੇ ਤੇ ਇਹ ਐਕਸਟਰਾਆਰਡੀਨਰੀ ਸਰਕਮਸਟੈਂਸਸ ਜਸਟੀਫਾਈ ਹੁੰਦੇ ਆ ਤੇ ਮੈਟਰ ਆਫ ਐਸੇ ਅਪਲਾਈ ਨਹੀਂ ਕਰੂਗੀ। ਸੋ ਕੋਰਟ ਨੇ ਡਿਸੀਜਨ ਇਹ ਦਿੱਤਾ ਕਿ ਹਰੇਕ ਡਿਲੇ ਨੂੰ ਤੁਸੀਂ ਟ੍ਰੈਫਿਕ ਡਿਲੇ ਨੂੰ ਐਕਸਟਰਾਆਰਡੀਨਰੀ ਸਰਕਮਸਟੈਂਸ ਨਹੀਂ ਮੰਨ ਸਕਦੇ, ਪਰ ਜੇ ਤੁਹਾਡੇ ਕੋਲ ਵਾਕਈ ਹੀ ਇੱਦਾਂ ਦਾ ਉਸ ਲੈਵਲ ਦਾ ਡੀਟੇਲ ਪ੍ਰੂਫ ਹੈਗਾ, ਜੇ ਤੁਸੀਂ ਐਫੀਡੇਵਿਟਸ ਵਗੈਰਾ ਆਪਣੇ ਵਿਟਨੈਸ ਸਟੇਟਮੈਂਟ ਤੇ ਨਾਲ ਤੁਸੀਂ ਡਿਲੀਜੈਂਟਲੀ ਕੋਰਟ ਨੂੰ ਕਾਲ ਕਰੋ, ਆਪਣੇ ਲਾਇਰ ਨੂੰ ਨੋਟੀਫਾਈ ਕਰੋ, ਜੇ ਤੁਸੀਂ ਉਹ ਸਾਰੀਆਂ ਚੀਜ਼ਾਂ ਕਰਦੇ ਹੋ ਤੇ ਤੁਹਾਡਾ ਕੰਡਕਟ ਦੇਖ ਕੇ ਜੱਜ ਦੇ ਕੋਲ ਇੱਕ ਡਿਸਕ੍ਰੈਸ਼ਨ ਹੈਗੀ ਕਿ ਤੁਹਾਡਾ ਜਿਹੜਾ ਉਹ ਇਨ ਐਬਸਟੈਂਸ਼ੀਆ ਰਿਮੂਵਲ ਆਰਡਰ ਹੈਗਾ ਉਹ ਤੁਹਾਡੀ ਮੋਸ਼ਨ ਟੂ ਰੀਓਪਨ ਤੇ ਉਹਨੂੰ ਰਿਮੂਵ ਕਰ ਸਕਦਾ। ਜੀ। ਸੋ ਇਹ ਜਿਹੜਾ ਇਮੀਗ੍ਰੇਸ਼ਨ ਦੇ ਜੱਜ ਨੇ ਜਿਹੜਾ ਉਹਨੂੰ ਇਨ ਐਬਸਟੈਂਸ਼ੀਆ ਦਾ ਜਿਹੜਾ ਰਿਮੂਵਲ ਆਰਡਰ ਜਿਹੜਾ ਉਹ ਲਾਇਆ, ਤੇ ਇਸ ਨੂੰ ਬਾਅਦ ਦੇ ਵਿੱਚ ਜਿਹੜੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਸਨੇ ਰੱਦ ਕੀਤਾ ਵੀ ਇਹ ਆਪਾਂ ਰਹਿਣ ਦਈਏ, ਤੇ ਇਹਨਾਂ ਦਾ ਮਤਲਬ ਬੇਸਿਕਲੀ ਇਹਨਾਂ ਨੇ ਵਧੀਆ ਐਵੀਡੈਂਸ ਆਪਾਂ ਨੂੰ ਦਿੱਤਾ ਆ, ਵਾਕਿਆ ਹੀ ਐਕਸੈਪਸ਼ਨਲੀ ਸਰਕਮਸਟਾਂਸ ਜਿਹੜੇ ਸੀਗੇ। ਜੀ ਬਿਲਕੁਲ। ਸੋ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਕੀ ਕਰਦੀ ਹੈ ਕਿ ਇਹਨਾਂ ਦੇ ਕੋਲ ਅਥਾਰਟੀ ਹੁੰਦੀ ਹੈ ਕਿ ਜਿਹੜੇ ਲੀਗਲ ਜਿਹੜਾ ਲਾਅ ਹੁੰਦਾ ਜਾਂ ਲੀਗਲ ਪ੍ਰਿੰਸੀਪਲਸ ਦੀ ਐਪਲੀਕੇਸ਼ਨ ਹੁੰਦੀ ਹੈ ਉਹਨੂੰ ਇਹ ਡੀਨੋਵੋ ਰਿਵਿਊ ਕਰ ਸਕਦੇ ਆ। ਆਪਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਨਵੇਂ ਸਿਰੇ ਉਹਨੂੰ ਇਵੈਲੂਏਟ ਕਰ ਸਕਦੇ ਆ। ਜੀ। ਸੋ ਹੁਣ ਕਾਫੀ ਸਾਰੀਆਂ ਇੱਦਾਂ ਦੀਆਂ ਟਰਮਸ ਹੈਗੀਆਂ, ਡੀਨੋਵੋ, ਇਨ ਐਬਸਟੈਂਸ਼ੀਆ, ਇਹ ਹੁਣ ਆਪਾਂ ਹਰ ਵਾਰੀ ਤਾਂ ਨਹੀਂ ਡਿਸਕਸ ਕਰ ਸਕਦੇ, ਪਰ ਹੁਣ ਜਿੱਦਾਂ ਆਪਾਂ ਅਜੇ ਸਟਿਲ ਸਾਡਾ ਸ਼ੋਅ ਸ਼ੁਰੂ ਦੇ ਵਿੱਚ ਹੀ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਹਰ ਵਾਰੀ ਮੈਂ ਐਕਸਪਲੇਨ ਕਰ ਦਵਾਂ, ਪਰ ਹੁਣ ਕਿਉਂਕਿ ਡਿਸੀਜਨ ਅੱਗੇ ਵੀ ਟੈਕਨੀਕਲ ਆਣੇ ਨੇ ਤੇ ਮਤਲਬ ਇਹੀ ਹੈ ਕਿ ਲੋਕਾਂ ਨੂੰ ਵੀ ਸਾਡੇ ਨਾਲ ਕੈਚਅਪ ਕਰਨਾ ਪੈਣਾ ਥੋੜਾ ਜਿਹਾ। ਜੀ। ਸੋ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਹੈ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕੀ ਕਰਦਾ ਹੈ ਕਿ ਉਹ ਲੀਗਲ ਪ੍ਰਿੰਸੀਪਲਸ ਦੀ ਇੰਟਰਪ੍ਰੀਟੇਸ਼ਨ ਕਰਦਾ ਹੈ। ਉਹ ਕਦੀ ਜਿਹੜੇ ਫੈਕਟ ਹੁੰਦੇ ਨੇ, ਜਿਹੜੇ ਬਿਆਨਬਾਜ਼ੀ ਹੁੰਦੀ ਹੈ, ਉਹ ਬੋਰਡ ਆਫ ਇਮੀਗ੍ਰੇਸ਼ਨ ਉਸ ਚੀਜ਼ ਦੇ ਵਿੱਚ ਨਹੀਂ ਪੈਂਦਾ। ਸੋ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਬੇਸਿਕਲੀ ਕਿਹਾ ਕਿ ਆਪਾਂ ਨਾ ਗਾਈਡੈਂਸ ਦਿੰਦੇ ਆ ਜੱਜਾਂ ਨੂੰ, ਸਾਰਿਆਂ ਨੂੰ ਥੱਲੇ, ਕਿ ਕਿੱਦਾਂ ਤੁਸੀਂ ਇੰਟਰਪ੍ਰੇਟ ਕਰਨਾ ਇਹ ਲਾਅ ਨੂੰ। ਸੋ ਉਹਨਾਂ ਨੇ ਕਿਹਾ ਕਿ ਜਿਹੜਾ ਰਿਮੂਵਲ ਆਰਡਰ ਸੀਗਾ ਉਹ ਆਪਾਂ ਕੈਂਸਲ ਕਰਦੇ ਹਾਂ, ਜੱਜ ਦਾ ਜਿਹੜਾ ਰਿਮੂਵਲ ਆਰਡਰ ਸੀਗਾ ਉਹ ਵੈਲਿਡ ਨਹੀਂ ਹੈਗਾ। ਫਿਰ ਕੇਸ ਉਹਨਾਂ ਨੇ ਵਾਪਸ ਭੇਜਿਆ ਕਿ ਆਪਾਂ ਜੱਜ ਨੂੰ ਹੋਰ ਗਾਈਡੈਂਸ ਦਿੰਦੇ ਹਾਂ ਕਿ ਆਹ ਸਾਰੀਆਂ ਜਿਹੜੀਆਂ ਚੀਜ਼ਾਂ, ਜਿਹੜੇ ਆਪਾਂ ਸਾਰੇ ਫੈਕਟਰ ਦੱਸੇ ਆ, ਇਹਨੂੰ ਇਵੈਲੂਏਟ ਕਰਕੇ ਇਹਦੇ ਹਿਸਾਬ ਨਾਲ ਡਿਸੀਜਨ ਦੇਵੇ। ਹੁਣ ਜੇ ਕੋਈ ਜੱਜ ਅੜ ਜਾਵੇ ਕਿ ਨਹੀਂ ਮੈਂ ਇੱਦਾਂ ਨਹੀਂ ਕਰਨਾ, ਹੈ ਨਾ, ਹੁਣ ਕੀ ਹੁੰਦਾ ਕਿ ਇਹਨਾਂ ਨੇ ਅਥਾਰਟੀ ਆਪਣੀ ਸਟੈਬਲਿਸ਼ ਕੀਤੀ ਹੈ ਕਿ ਇਮੀਗ੍ਰੇਸ਼ਨ ਕੋਰਟ ਦੇ ਉੱਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਲੱਗਦਾ, ਉਹਦੇ ਉੱਤੇ ਸਰਕਿਟ ਕੋਰਟ ਲੱਗਦਾ, ਤੇ ਇਹ ਹਾਇਰਾਰਕੀ ਜਿਹੜੀ ਪਾਵਰ ਸਟਰਕਚਰ ਹੈ ਇਹ ਇੱਦਾਂ ਹੀ ਮੇਨਟੇਨ ਹੁੰਦਾ, ਹੈ ਨਾ, ਇੱਕ ਤੋਂ ਵੱਡਾ ਦੂਜਾ ਆਫਿਸਰ। ਜੇ ਹੁਣ ਜੱਜ ਕਵੇ ਮੈਂ ਨਹੀਂ ਮੰਨਣਾ, ਫਿਰ ਜਿਹੜਾ ਉਹਦਾ ਵਕੀਲ ਆ ਦੁਬਾਰਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕੋ ਜਾਊਗਾ ਤੇ ਉਹਨੂੰ ਕਹੂਗਾ ਕਿ ਆਹ ਦੇਖੋ ਤੁਹਾਡੀ ਆਹ ਰੂਲਿੰਗ ਸੀਗੀ, ਆਹ ਪ੍ਰਿੰਸੀਪਲ ਆ, ਇਹਨੇ ਫੋਲੋ ਨਹੀਂ ਕੀਤੇ, ਹੈ ਨਾ। ਫਿਰ ਜੱਜ ਦਾ ਰੈਕੋਰਡ ਖਰਾਬ ਹੋਊਗਾ ਤੇ ਉਹਨਾਂ ਨੂੰ ਥੱਲੇ ਵਾਲੇ ਜੱਜਾਂ ਨੂੰ ਜੋ ਬੋਰਡ ਨੇ ਲੇ ਡਾਊਨ ਕਰਤੇ ਪ੍ਰਿੰਸੀਪਲ, ਉਹ ਮੰਨਣਾ ਹੀ ਪੈਣਾ। ਓਕੇ।
ਸੋ ਮਤਲਬ ਅੱਜ ਜਿਹੜਾ ਇਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਜਿਹੜਾ ਇਹ ਹੁਣ ਐਕਸੈਪਸ਼ਨਲ ਸਰਕਮਸਟਾਂਸ ਵਾਲਾ ਜਿਹੜਾ ਇਹ ਦਿੱਤਾ ਆ, ਸੋ ਇਹ ਅਜਿਹੇ ਮਾਮਲੇ ਦੇ ਵਿੱਚ ਜਾਣੀ ਕਿ ਜਿਹੜੇ ਉਹਨਾਂ ਨੇ ਐਵੀਡੈਂਸ ਦਿੱਤੇ ਆ ਉਹ ਕੋਰੈਬੋਰੇਟ ਕਰਦੇ ਆ, ਜਾਣੀ ਕਿ ਤਸਦੀਕ ਕਰਦੇ ਆ ਵੀ ਵਾਕਿਆ ਹੀ ਜਿਹੜਾ ਉਹ ਹੋਇਆ। ਇਹ ਨਹੀਂ ਆ ਵੀ ਕੋਈ ਜਿੱਦਾਂ ਪਹਿਲੋਂ ਹੀ ਲੇਟ ਸੀਗਾ ਅਤੇ ਉਹ ਜਾਣਬੁੱਝ ਕੇ ਬਾਅਦ ਦੇ ਵਿੱਚ ਵੈਸੇ ਹੀ ਕਹਿ ਦੇਵੇ ਵੀ ਨਹੀਂ ਜੀ ਉੱਥੇ ਟ੍ਰੈਫਿਕ ਸੀਗਾ ਅਤੇ ਉੱਥੇ ਐਕਸੀਡੈਂਟ ਹੋਇਆ ਸੀ ਅਤੇ ਮੈਂ ਤਾਂ ਲੇਟ ਹੋਇਆ ਅਤੇ ਮੈਨੂੰ ਜਿਹੜੀ ਇਸ ਰਿਮੂਵਲ ਤੋਂ ਜਿਹੜੀ ਆ ਉਹ ਛੁਟਕਾਰਾ ਜਿਹੜਾ ਕਰ ਦਿਓ। ਉਹ ਕੰਮ ਨਹੀਂ ਜਿਹੜਾ ਹੋਣਾ। ਸੋ ਤੁਹਾਡੇ ਜਿਹੜੇ ਸਬੂਤ ਆ ਉਹ ਜਿਹੜੀਆਂ ਗੱਲਾਂ ਦੇ ਨਾਲ ਮੈਚ ਕਰਨੇ ਚਾਹੀਦੇ ਆ। ਜੀ, ਇਹ 'ਚੋਂ ਟੇਕ ਅਵੇ ਇਹ ਹੈਗਾ ਕਿ ਪਹਿਲਾਂ ਤਾਂ ਜਦੋਂ ਤੁਸੀਂ ਕੋਈ ਚੀਜ਼ ਕੋਰਟ ਮੂਹਰੇ ਪੇਸ਼ ਕਰਦੇ ਹੋ, ਤੁਹਾਨੂੰ 100% ਡੀਟੇਲਾਂ, ਇਹ ਨਹੀਂ ਕਿ ਐਫੀਡੈਵਿਟ ਜਾਂ ਛੋਟਾ ਮੋਟਾ ਇੱਥੋਂ ਬਣਾ ਲਿਆ, ਤੁਹਾਨੂੰ ਇੱਕ ਪੂਰਾ ਉਹਦਾ ਡਿਟੇਲ ਦੇਖੋ। ਹੁਣ ਜਿੱਦਾਂ ਪੂਰੇ ਐਫੀਡੈਵਿਟ 'ਤੇ ਇਹਦੀ ਲਾਈਫ ਦਾ ਫੈਸਲਾ ਹੋਇਆ ਕਿ ਕਿੱਦਾਂ, ਕਿੰਨੀ ਡਿਟੇਲ 'ਚ ਲਿਖਿਆ ਸੀਗਾ, ਕੀ ਦਿੱਤਾ, ਵੈਦਰ ਦੇ ਜਿਹੜੇ ਸੀਗੇ, ਟੈਂਪਰੇਚਰ ਲੋ ਹੋਇਆ, ਹਾਈਵੇ 'ਤੇ ਕਿੰਨੇ ਐਕਸੀਡੈਂਟ ਹੋਏ, ਸਾਰਾ ਇਕੱਠਾ ਕਰਕੇ ਇਹਦੇ ਵਕੀਲ ਨੇ ਲਾਇਆ ਸੀਗਾ ਨਾ। ਹਾਈਵੇ ਸਾਰੇ ਮੈਂਸ਼ਨ ਕੀਤੇ, ਕਿੱਥੋਂ ਕਿਵੇਂ ਕੰਜੈਸ਼ਨ ਸੀਗਾ, ਸਾਰਾ ਡੇਟਾ ਇਕੱਠਾ ਕਰਕੇ ਦਿੱਤਾ। ਸੋ ਜਦੋਂ ਤੁਸੀਂ ਕੋਈ ਚੀਜ਼ ਆਰਗਿਊ ਕਰਦੇ ਹੋ, ਤੁਹਾਨੂੰ 100% ਉਹ ਆਰਗਿਊ ਕਰਨੀ ਚਾਹੀਦੀ ਹੈ, ਹੈ ਨਾ। ਅਤੇ ਜਿੱਦਾਂ ਤੁਸੀਂ ਦੱਸਿਆ ਕਿ ਜੈਨੂਇਨ ਵੀ ਹੋਣਾ ਚਾਹੀਦਾ ਹੈ। ਇਹ ਚੀਜ਼ਾਂ ਨੂੰ ਤੁਸੀਂ ਬਣਾ ਨਹੀਂ ਸਕਦੇ। ਅਤੇ ਜਿਹੜਾ ਸਾਡਾ ਐਜ਼ ਅ ਲਾਇਰ ਕੰਮ ਹੁੰਦਾ, ਕਈ ਵਾਰੀ ਹੁਣ ਸਾਡੇ ਕੋਲ ਜਿਹੜਾ ਕੇਸ ਹੀ ਵੀਕ ਆਊਗਾ, ਉਹਨੂੰ ਆਪਾਂ ਜਿੰਨੀਆਂ ਕੁ ਚੀਜ਼ਾਂ ਸੀਗੀਆਂ ਆਪਾਂ ਉਨੀਆਂ ਕੁ ਪ੍ਰਜੈਂਟ ਕਰ ਸਕਦੇ ਹਾਂ, ਹੈ ਨਾ। ਪਰ ਇਹ ਹੈ ਕਿ ਸਿਰਫ ਗੁੱਡ ਲਾਇਰਿੰਗ ਅਤੇ ਬੈਡ ਲਾਇਰਿੰਗ 'ਚ ਇਹ ਫ਼ਰਕ ਹੈ ਕਿ ਜਿਹੜੇ ਕੇਸ ਦੇ ਵਿੱਚ ਉਹ ਚੀਜ਼ਾਂ ਐਗਜ਼ਿਸਟ ਕਰਦੀਆਂ ਆਲਰੇਡੀ, ਉਹਨੂੰ ਤੁਸੀਂ ਘੱਟੋ ਘੱਟ ਉਹ ਤੁਸੀਂ ਜ਼ਰੂਰ 100% ਪ੍ਰਜੈਂਟ ਕਰੋ। ਬਾਕੀ ਕੋਈ ਆਪਾਂ ਕ੍ਰੀਏਟ ਨਹੀਂ ਕਿਸੇ ਲਈ ਕੁਛ ਵੀ ਕਰ ਸਕਦੇ। ਜੀ ਬਿਲਕੁਲ, ਇਹ ਚੀਜ਼ ਹੈਗੀ ਹੈ। ਸੋ ਬਿਲਕੁਲ ਜਿੱਦਾਂ ਇਹਨਾਂ ਨੇ ਕਿਹਾ ਵੀ ਇੱਕ ਚੰਗੇ ਵਕੀਲ ਅਤੇ ਜਿਹਨੂੰ ਜਾਂ ਪੂਰੀ ਸਮਝ ਨਹੀਂ ਹੈਗੀ ਜਾਂ ਜੇ ਉਹ ਸਿੱਖ ਰਹੇ ਆ ਜਾਂ ਜਿੱਦਾਂ ਵੀ ਆ, ਕੁਛ ਵੀ ਜਿਹੜਾ ਉਹ ਮਾਮਲਾ ਹੋਵੇ, ਉਹ ਉਸ ਚੀਜ਼ ਦਾ ਜਿਹੜਾ ਇਵੈਂਚੁਅਲੀ ਫਰਕ ਪੈਂਦਾ ਹੈ। ਸੋ ਇਸ ਦੇ ਵਕੀਲ ਦੇ ਕਰਕੇ ਇਸ ਬੀਬੀ ਦਾ ਜਿਹੜਾ ਕੇਸ ਆ, ਕਹਿ ਲਓ ਵੀ ਉਹ ਬਚ ਗਿਆ, ਉਸ ਨੂੰ ਰਿਮੂਵਲ ਜਿਹੜੀ ਲੱਗੀ ਸੀ ਉਸ ਦੀ ਉਹ ਹਟ ਗਈ। ਸੋ ਹਮੇਸ਼ਾ ਜਿਹੜੇ ਆ ਅਜਿਹੇ ਮਾਮਲਿਆਂ ਦੇ ਵਿੱਚ ਚੰਗੇ ਵਕੀਲ ਨੂੰ ਲੈ ਕੇ ਚੱਲਣਾ ਚਾਹੀਦਾ ਆ। ਅਤੇ ਨਾਲ ਇਹ ਵੀ ਜਿਹੜਾ ਉਹ ਪਤਾ ਤੁਹਾਨੂੰ ਰੱਖਣਾ ਚਾਹੀਦਾ ਆ ਵੀ ਕੋਰਟ ਦੇ ਮਾਮਲੇ 'ਚ ਭਾਈ ਦੇਰੀ ਨਹੀਂ ਕਰਨੀ ਚਾਹੀਦੀ। ਇਹ ਜੱਜ ਦੇ ਉੱਤੇ ਜਿਹੜਾ ਡਿਪੈਂਡ ਆ। ਜੇ ਤਾਂ ਲੀਨੀਅੰਟ ਹੋਇਆ, ਮੇ ਵੀ ਤੁਹਾਨੂੰ ਜਿਹੜਾ ਛੱਡ ਵੀ ਦੇਵੇ, ਪਰ ਇਸ ਉਮੀਦ ਦੇ ਵਿੱਚ, ਇਸ ਆਸ ਦੇ ਨਾਲ ਕਦੀ ਵੀ ਅਦਾਲਤ ਮੂਹਰੇ ਜਿਹੜਾ ਆ ਉਹ ਨਹੀਂ ਜਾਣਾ ਚਾਹੀਦਾ। ਕਈ ਵਾਰੀ ਸਵੇਰੇ ਰੋਟੀ ਨਹੀਂ ਖਾਧੀ ਹੁੰਦੀ, ਭੁੱਖਾ ਹੁੰਦਾ ਜੱਜ, ਅਤੇ ਉਸ ਚੀਜ਼ ਦਾ ਮੈਟਰ ਬਹੁਤ ਕਰਦਾ। ਇੱਦਾਂ ਦੀਆਂ ਬਹੁਤ ਸਾਰੀਆਂ ਸਟੱਡੀਜ਼ ਵੀ ਆਈਆਂ ਸੀਗੀਆਂ ਵੀ ਕਿਹੜੇ ਟਾਈਮ ਦੇ ਉੱਤੇ ਤੁਹਾਡਾ ਕੇਸ ਹੋਵੇ ਤਾਂ ਤੁਹਾਨੂੰ ਫਾਇਦਾ ਹੁੰਦਾ ਹੈ ਕਿ ਉਹ ਨੁਕਸਾਨ ਹੁੰਦਾ ਹੈ ਜੱਜ ਦੇ ਸਾਹਮਣੇ। ਸੋ ਹਮੇਸ਼ਾ ਜ਼ਿਆਦਾ ਸਮਾਂ ਲੈ ਕੇ ਜਿਹੜਾ ਉਹ ਤੁਹਾਨੂੰ ਪਹਿਲੋਂ ਤੁਰਨਾ ਚਾਹੀਦਾ ਅਦਾਲਤ ਵੱਲ ਨੂੰ। ਜੀ। ਅਤੇ ਅਗਲਾ ਜਿਹੜਾ ਆ ਉਹ ਗੱਲ ਕਰੀਏ ਜਿਹੜੇ ਸੁਪਰੀਮ ਕੋਰਟ ਆਫ USA, ਉਹਨਾਂ ਦਾ ਇਹ ਜਿਹੜਾ ਕੇਸ ਆ, ਇਹ ਅੱਜ ਦਾ ਦੂਜਾ ਵੱਡਾ ਕੇਸ ਆ। ਇਹ ਕੇਸ ਕੀ ਸੀਗਾ ਅਤੇ ਕੀ ਫੈਸਲਾ ਆਇਆ ਜੀ? ਜੀ, ਕੇਸ ਦਾ ਨਾਮ ਹੈਗਾ ਜੀ ਜੌਨਸਨ ਵਰਸਸ ਗੁਜ਼ਮੈਨ ਚਾਵੇਜ਼। ਸੋ ਇਹ ਜਿਹੜਾ ਡਿਸੀਜਨ ਦਿੱਤਾ ਹੈ, ਇਹ ਬੇਸਿਕਲੀ ਉਹਨਾਂ ਦੇ ਲਈ ਆ ਜਿਹਨਾਂ ਨੂੰ ਇੱਕ ਵਾਰੀ ਰਿਮੂਵਲ ਡਿਪੂਟੇਸ਼ਨ ਲੱਗ ਗਈ ਆ, ਦੇਸ਼ 'ਚੋਂ ਨਿਕਲ ਗਏ, ਅਤੇ ਦੂਜੀ ਵਾਰੀ ਇੱਥੇ ਦੁਬਾਰਾ ਰੀਐਂਟਰੀ ਕਰਨ ਦਾ ਅਟੈਂਪਟ ਕਰਦੇ ਆ, ਹੈ ਨਾ। ਇੱਕ ਵਾਰੀ ਡਿਪੋਰਟ ਹੋ ਕੇ ਫਿਰ ਦੁਬਾਰਾ ਵੜਨ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਲੋਕਾਂ ਦੇ ਲਈ ਇਹ ਡਿਸੀਜਨ ਹੈ। ਸੋ ਡਿਸੀਜਨ ਥੋੜ੍ਹਾ ਜਿਹਾ ਟੈਕਨੀਕਲ ਆ, ਬਾਹਲੀ ਡਿਟੇਲ ਦੇ ਵਿੱਚ ਨਾ ਜਾਂਦੇ ਹੋਏ, ਜਿਹੜਾ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਐਂਟਰਟੇਨਿੰਗ ਲੱਗੂਗਾ ਉਨੀ ਡਿਸਕਸ਼ਨ ਕਰਾਂਗੇ ਜੀ। ਸੋ ਬੇਸਿਕਲੀ ਇਹਦੇ ਵਿੱਚ ਉਹਨਾਂ ਨੇ ਇਹ ਹੈਲਡ ਕੀਤਾ ਹੈ ਕਿ ਜਿਹੜੇ ਡਿਟੈਂਸ਼ਨ, ਜਿਹੜੇ ਨਾਨ ਸਿਟੀਜ਼ਨ, ਪਹਿਲਾਂ ਤਾਂ ਉਹ ਹੁੰਦਾ ਕਿ ਜਿਹੜਾ US ਦਾ ਸਿਟੀਜ਼ਨ ਨਹੀਂ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ, ਹੈ ਨਾ। ਜੀ। ਅਤੇ ਪਹਿਲਾਂ ਜਿੱਦਾਂ ਆਪਾਂ ਦੱਸਿਆ ਕਿ ਏਲੀਅਨ, ਇਹਨਾਂ ਨੂੰ ਏਲੀਅਨ ਕਹਿੰਦੇ ਸੀਗੇ। ਹੁਣ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆਈ, ਉਹਨਾਂ ਨੇ ਕਿਹਾ ਏਲੀਅਨ ਵਰਡ ਮਾੜਾ ਵਾ, ਤੁਸੀਂ ਨਾਨ ਸਿਟੀਜ਼ਨ ਵਰਤੋ, ਹੈ ਨਾ। ਜੀ। ਅਤੇ ਇੱਦਾਂ ਦੀਆਂ ਛੋਟੀਆਂ ਇਹਨਾਂ ਨੇ ਬੜੀਆਂ ਚੇਂਜਿਸ ਕੀਤੀਆਂ। ਅਤੇ ਇੱਕ ਇਹਨਾਂ ਨੇ ਹੁਣ ਇਲੈਕਟ੍ਰੋਨਿਕ ਪ੍ਰੋਸੈਸਿੰਗ, ਜਿਹੜਾ ਪਹਿਲਾਂ ਜਿੱਦਾਂ ਪੇਪਰ ਫਾਈਲਿੰਗ ਹੁੰਦੀ ਸੀ ਇਮੀਗ੍ਰੇਸ਼ਨ ਕੋਰਟ ਸਿਸਟਮ 'ਤੇ, ਅਤੇ ਸੈਨ ਫਰਾਂਸਿਸਕੋ, ਸੈਕਰਾਮੈਂਟੋ, ਤਾਂ ਇਸ ਮਹੀਨੇ ਦੇ ਵਿੱਚ ਸਾਰੇ ਜਿੱਦਾਂ ਆਲ ਇਲੈਕਟ੍ਰੋਨਿਕ ਹੋ ਜਾਊਗਾ। ਅਤੇ ਸਾਲ ਦੇ ਐਂਡ ਤੱਕ ਸਾਰੇ ਜਿਹੜੇ ਨੇ ਸਿਸਟਮ ਸੀਗੇ ਆਪਣੇ ਰੀਵੈਂਪ ਕਰ ਰਹੇ ਨੇ ਇਮੀਗ੍ਰੇਸ਼ਨ ਕੋਰਟ ਵਾਲੇ, ਕਿ ਡਾਕੂਮੈਂਟਸ ਵਗੈਰਾ ਕਿੱਦਾਂ ਅਪਲੋਡ ਵਗੈਰਾ ਹੋਣੇ ਨੇ। ਅਤੇ ਕਾਫੀ ਸਾਰੀਆਂ ਨਾ ਜਿੱਦਾਂ ਇਹਨਾਂ ਦੀਆਂ ਚੇਂਜਿਸ ਆ ਰਹੀਆਂ, ਅਤੇ ਹੁਣ ਕਈ ਚੇਂਜਿਸ ਵਧੀਆ, ਪਰ ਜਿਹੜੇ ਹੁਣ ਸੁਪਰੀਮ ਕੋਰਟ ਦੇ ਮੂਹਰੇ ਡਿਸੀਜਨ ਪੈਂਡਿੰਗ ਹੈ ਆਲਰੇਡੀ, ਹੈ ਨਾ। ਉਹ ਜਿਹੜਾ ਸੁਪਰੀਮ ਕੋਰਟ ਹੈ ਉਹ ਕੰਜ਼ਰਵੇਟਿਵ ਲੀਨ ਕਰਦਾ ਹੈ। ਉਹ ਕੀ ਕਰ ਰਿਹਾ ਕਿ ਸਾਰੇ ਫੈਸਲੇ ਸੁਪਰੀਮ ਕੋਰਟ ਵੱਲੋਂ ਇਸ ਵੇਲੇ ਵਧੀਆ ਨਹੀਂ ਆਣੇ, ਮਤਲਬ ਪ੍ਰੋ ਇਮੀਗ੍ਰੇਸ਼ਨ ਨਹੀਂ ਆਣੇ ਜੀ। ਉਹਨਾਂ ਨੇ ਆਪਣਾ ਜਿਹੜਾ ਸਟੈਂਸ, ਕਈ ਉਹਨਾਂ ਨੇ ਵਧੀਆ ਵੀ ਸਟੈਂਸ ਲਿੱਤੇ ਨੇ ਡਾਕਾ ਵਗੈਰਾ, ਅਤੇ ਕਈ ਉਹਨਾਂ ਨੇ ਨਹੀਂ ਵਧੀਆ ਲਿੱਤੇ। ਸੋ ਆਹ ਜਿਹੜਾ ਡਿਸੀਜਨ ਹੈ, ਮੇਰੇ ਹਿਸਾਬ ਨਾਲ ਇਹ ਵਧੀਆ ਡਿਸੀਜਨ ਨਹੀਂ ਹੈਗਾ। ਸੋ ਇਹ ਡਿਸੀਜਨ ਦੇ ਵਿੱਚ ਕੀ ਹੈਗਾ ਕਿ ਇੱਕ ਨਾਨ ਸਿਟੀਜ਼ਨ ਸੀਗਾ, ਉਹਨੂੰ ਇੱਕ ਵਾਰੀ ਡਿਪੋਰਟੇਸ਼ਨ ਹੋ ਗਈ, ਦੁਬਾਰਾ ਉਹ ਬਿਨਾਂ ਪਰਮਿਸ਼ਨ ਦੇ ਐਂਟਰ ਕੀਤਾ। ਜਦੋਂ ਬਿਨਾਂ ਪਰਮਿਸ਼ਨ ਦੇ ਐਂਟਰ ਕੀਤਾ, ਅਤੇ ਉਹਨੇ ਵਿਦ ਹੋਲਡਿੰਗ ਓਨਲੀ, ਜਿੱਦਾਂ ਅਸਾਲਮ ਤੁਸੀਂ ਫਾਈਲ ਕਰਦੇ ਹੋ, ਅਸਾਲਮ ਵਾਲਾ ਰਿਲੀਫ ਤਾਂ ਨਹੀਂ ਮਿਲਿਆ, ਅਤੇ ਇੱਕ ਹੁੰਦਾ ਵਿਦ ਹੋਲਡਿੰਗ ਆਫ ਰਿਮੂਵਲ। ਇਹਨੇ ਵਿਦ ਹੋਲਡਿੰਗ ਆਫ ਰਿਮੂਵਲ ਦਾ ਰਿਲੀਫ ਫਾਈਲ ਕੀਤਾ।
ਇਹ ਜਿਹੜਾ ਵਿਦਹੋਲਡਿੰਗ ਆਫ ਰਿਮੂਵਲ ਦਾ ਰਿਲੀਫ ਹੈਗਾ, ਇਹ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਐਂਡ ਸਿਕਿਉਰਿਟੀ ਨੂੰ ਪ੍ਰੋਹਿਬਿਟ ਕਰਦਾ ਕਿ ਉਹਨੂੰ ਦੁਬਾਰਾ ਉਹਦੀ ਕੰਟਰੀ ਦੇ ਵਿੱਚ ਵਾਪਸ ਨਾ ਭੇਜਿਆ ਜਾਵੇ, ਕਿ ਠੀਕ ਹੈ ਇਹਦਾ ਰਿਮੂਵਲ ਜਿਹੜਾ ਹੈਗਾ ਵਿਦਹੋਲਡ ਕਰ ਲਿਆ ਜਾਵੇ। ਸੋ ਆਰਗੂਮੈਂਟ ਇਹਦੀ ਇਹ ਮਿਲੀ ਕਿ ਇਹਦੀ ਜਿਹੜੀ ਹੋਮ ਕੰਟਰੀ ਆ ਉਹਦੇ ਵਿੱਚ ਪਰਸੀਕਿਊਸ਼ਨ ਹੈ ਤੇ ਸਾਨੂੰ ਉੱਥੇ ਨਾ ਭੇਜਿਆ ਜਾਵੇ। ਜਿਹੜਾ ਵਿਦਹੋਲਡਿੰਗ ਆਫ ਰਿਮੂਵਲ ਦਾ ਸਟੈਂਡਰਡ ਹੈਗਾ ਉਹ ਅਸਾਈਲਮ ਦੇ ਸਟੈਂਡਰਡ ਨਾਲੋਂ ਜ਼ਿਆਦਾ ਹਾਇਰ ਹੈਗਾ, ਮਤਲਬ ਕਿ ਵਿਦਹੋਲਡਿੰਗ ਆਫ ਰਿਮੂਵਲ ਲੈਣੀ ਔਖੀ ਹੁੰਦੀ ਹੈ ਅਸਾਈਲਮ ਨਾਲੋਂ। ਸੋ ਵਿਦਹੋਲਡਿੰਗ ਕਿਉਂ ਮੰਗੀ ਇਹਨੇ? ਵਿਦਹੋਲਡਿੰਗ ਜੀ ਇਸ ਲਈ ਮੰਗੀ ਕਿਉਂਕਿ ਪਹਿਲਾਂ ਆਲਰੇਡੀ ਇੱਕ ਰਿਮੂਵਲ ਆਰਡਰ ਐਗਜ਼ਿਸਟ ਕਰਦਾ ਸੀਗਾ। ਜਦੋਂ ਓਕੇ ਤੁਹਾਡੇ ਖਿਲਾਫ ਰਿਮੂਵਲ ਆਰਡਰ ਹੋਵੇ, ਤੁਸੀਂ 10 ਸਾਲ ਤੋਂ ਪਹਿਲਾਂ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਹਾਡਾ ਜਿਹੜਾ ਉਹੀ ਵਾਲਾ ਜਿਹੜਾ ਰਿਮੂਵਲ ਆਰਡਰ ਹੈ ਉਹਨੂੰ ਉਹ ਰੀਇਨਸਟੇਟ ਕਰ ਦਿੰਦੇ ਨੇ ਤੇ ਐਕਟੀਵੇਟ ਕਰ ਦਿੰਦੇ ਨੇ, ਤੇ ਉਹਨਾਂ ਦਾ ਜਿਹੜਾ ਫਿਰ ਇੱਕੋ ਹੀ ਕੰਮ ਹੁੰਦਾ ਕਿ ਤੁਹਾਨੂੰ ਫੜ ਕੇ ਵਾਪਸ ਭੇਜਣਾ। ਠੀਕ ਹੈ ਹੁਣ ਇਹਦੇ ਵਕੀਲ ਥੋੜਾ ਜਿਹਾ ਕ੍ਰੀਏਟਿਵ ਹੋ ਗਿਆ, ਉਹਨੇ ਕੀ ਕਿਹਾ ਕਿ ਜਿਹੜਾ ਸੋ ਇਹਦੇ ਵਿੱਚ ਨਾ ਦੋ ਸੈਕਸ਼ਨ ਹੈਗੇ ਨੇ ਲਾਅ ਦੇ, ਇੱਕ ਹੈਗਾ 1231 ਤੇ ਇੱਕ ਹੈਗਾ 1226। ਸੋ ਜਿਹੜੀ ਠੀਕ ਹੈ ਸਾਰੀ ਡਿਸਕਸ਼ਨ ਇਹਦੀ ਹੋਈ ਹੈ ਉਹ ਇਸ ਬਾਰੇ ਹੋਈ ਹੈ ਕਿ 1231 ਐਪਲੀਕੇਬਲ ਹੋਊਗਾ ਕਿ 1226 ਐਪਲੀਕੇਬਲ ਹੋਊਗਾ। ਸੋ ਮੈਂ ਓਕੇ ਦੱਸ ਦਿੰਦਾ ਕੀ ਹੈ। ਜਿਹੜਾ 1231 ਸੈਕਸ਼ਨ ਹੈਗਾ ਉਹ ਥੋੜਾ ਜਿਹਾ ਮਾੜਾ ਹੈ। ਉਹ ਬੇਸਿਕਲੀ ਕੀ ਕਹਿੰਦਾ ਕਿ ਜਿਹੜੇ ਨਾਨ ਸਿਟੀਜ਼ਨ ਆ ਜਿਨ੍ਹਾਂ ਨੂੰ ਆਲਰੇਡੀ ਰਿਮੂਵਲ ਆਰਡਰ ਜਿਨ੍ਹਾਂ ਦੇ ਕੋਲ ਲੱਗ ਚੁੱਕਾ ਹੈ, ਜਦੋਂ ਵਾਪਸ ਆਉਂਦੇ ਨੇ ਤੇ ਉਹਨੂੰ ਫੜ ਕੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ 90 ਦਿਨ ਦੇ ਅੰਦਰ ਅੰਦਰ ਰਿਮੂਵ ਕਰਨਾ ਹੁੰਦਾ, ਵਾਪਸ ਉਹਨੂੰ ਉਹਦੀ ਕੰਟਰੀ ਭੇਜ ਦੇਣਾ। ਜਿਹੜਾ ਤੇ 1231 ਦੇ ਥੱਲੇ ਤੁਹਾਨੂੰ ਕੋਈ ਵੀ ਇਦਾਂ ਦੀ ਆਪਸ਼ਨ ਨਹੀਂ ਮਿਲਦੀ ਕਿ ਤੁਹਾਨੂੰ ਬੌਂਡ ਹੀਅਰਿੰਗ ਪਊਗੀ, ਮਤਲਬ ਕਿ ਉਹਦੇ ਵਿੱਚ ਸਿੱਧੇ ਹੈਗਾ ਕਿ ਤੁਹਾਨੂੰ ਉਹਨਾਂ ਨੇ ਵਾਪਸ ਭੇਜਣਾ। ਤੇ ਜੇ 90 ਦਿਨ ਤੋਂ ਜ਼ਿਆਦਾ ਉਹਨਾਂ ਨੂੰ ਲੱਗ ਜਾਂਦਾ, ਫਿਰ ਜੋ ਵੀ ਜਿਹੜੇ ਵੀ ਆਫਿਸ 'ਚੋਂ ਹੈਗੇ ਨੇ ਉੱਥੇ ਦੀਆਂ ਜੋ ਵੀ ਇੰਟਰਨਲ ਪਾਲਿਸੀਜ਼ ਵਗੈਰਾ ਹੈਗੀਆਂ, ਤੁਸੀਂ ਉਹਨਾਂ ਨੇ ਉਹਦੇ ਅਕੋਰਡਿੰਗ ਫੈਸਲਾ ਕਰਕੇ ਤੁਹਾਨੂੰ ਵਾਪਸ ਭੇਜਣਾ। ਸੋ ਠੀਕ ਹੈ ਕਹਿਣ ਦਾ ਮਤਲਬ ਕੀ ਹੈ ਕਿ 1231 ਦੇ ਥੱਲੇ ਸਿਰਫ ਤੁਹਾਨੂੰ ਉਹਨਾਂ ਨੇ ਵਾਪਸ ਮੋੜਨਾ ਹੁੰਦਾ, ਕਿਉਂਕਿ ਤੁਸੀਂ ਦੁਬਾਰਾ ਆਏ ਹੋ, ਤੁਹਾਡੇ ਖਿਲਾਫ ਆਲਰੇਡੀ ਰਿਮੂਵਲ ਆਰਡਰ ਹੈਗਾ। ਠੀਕ ਹੈ ਜਿਹੜਾ ਰਿਸਪੋਂਡੈਂਟ ਸੀਗਾ ਉਹ ਕਹਿੰਦੇ ਕਿ ਮੇਰੇ ਤੇ 1226 ਸੈਕਸ਼ਨ ਲਾਓ। ਜਿਹੜਾ ਹੈਗਾ ਪਹਿਲਾਂ ਜਦੋਂ ਬੰਦਾ ਪਹਿਲੀ ਵਾਰੀ ਐਂਟਰ ਕਰਦਾ ਹੈ, ਉਹਨੇ ਆਪਣੀ ਆਰਗੂਮੈਂਟ ਇਹ ਦਿੱਤੀ ਕਿ ਜਦੋਂ ਜਿਹੜਾ 1226 ਸੈਕਸ਼ਨ ਹੈਗਾ ਉਹਦੇ ਵਿੱਚ ਪਹਿਲਾਂ ਤਾਂ ਇਦਾਂ ਕੋਈ 90 ਦਿਨ ਦਾ ਇਦਾਂ ਦਾ ਕੋਈ ਪੀਰੀਅਡ ਦੱਸਿਆ ਨਹੀਂ ਹੋਇਆ ਕਿ ਕਿੰਨੀ ਦੇਰ ਡਿਟੇਨ ਕਰਨਾ। ਹੂੰ 1226 ਦੇ ਥੱਲੇ ਤੁਹਾਨੂੰ ਬੌਂਡ ਹੀਅਰਿੰਗ ਵੀ ਮਿਲ ਜਾਂਦੀ ਹੈ। ਇਹਦੇ ਥੱਲੇ ਜਦੋਂ ਤੁਹਾਨੂੰ ਛੱਡਦੇ ਆ, ਰਿਲੀਜ਼ ਕਰਦੇ ਆ, ਤੁਹਾਨੂੰ ਆਰਡਰ ਆਫ ਸੁਪਰਵਿਜ਼ਨ ਨਹੀਂ ਲਾਉਂਦੇ, ਮਤਲਬ ਤੁਸੀਂ ਇੱਕ ਬੌਂਡ ਲੈ ਕੇ ਵਾਪਸ ਆ ਸਕਦੇ ਹੋ, ਤੁਸੀਂ ਆਪਣੇ ਜਿਹੜਾ ਸਟੈਂਡਰਡ ਤੁਹਾਡੇ ਕੇਸ ਵਗੈਰਾ ਹੈਗੇ ਉਹ ਤੁਸੀਂ ਲੜ ਸਕਦੇ ਹੋ। ਓਕੇ ਸੋ ਰਿਸਪੋਂਡੈਂਟ ਨੇ ਕੀ ਸੋ ਇਹਦੇ ਜੱਜ ਸੀਗੇ ਉਹਨੇ ਡਿਨਾਈ ਕਰਤਾ। ਸੋ ਰਿਸਪੋਂਡੈਂਟ ਨੇ ਕੀ ਕੀਤਾ ਕਿ ਹੇਬੀਅਸ ਕਾਰਪਸ ਦੀ ਪਟੀਸ਼ਨ ਫਾਈਲ ਕੀਤੀ ਡਿਸਟ੍ਰਿਕਟ ਕੋਰਟ ਦੇ ਵਿੱਚ ਕਿ ਹੂੰ ਸਾਡੇ ਤੇ 1226 ਸੈਕਸ਼ਨ ਲੱਗਦਾ ਹੈ ਤੇ ਸਾਨੂੰ ਇੱਕ ਇੰਡੀਵਿਜੂਅਲ ਬੌਂਡ ਹੀਅਰਿੰਗ ਦਿੱਤੀ ਜਾਵੇ, ਸਾਡਾ ਹੱਕ ਬਣਦਾ ਹੈ ਬੌਂਡ ਹੀਅਰਿੰਗ ਦਾ। ਜਿਹੜਾ ਲੋਅਰ ਕੋਰਟ ਸੀਗਾ ਉਹਨੇ ਗ੍ਰਾਂਟ ਕਰਤੀ, ਉਹ ਕਹਿੰਦੇ ਹਾਂਜੀ ਬੌਂਡ ਹੀਅਰਿੰਗ ਇਹਨੂੰ ਦੇਣੀ ਬਣਦੀ ਹੈ। ਸੋ ਕਰਦੇ ਕਰਾਂਦੇ ਇਹ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਮੂਹਰੇ ਕੇਸ ਪਹੁੰਚ ਗਿਆ, ਤੇ ਇਹ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਜੀ ਦੇ ਵਿੱਚ 6-3 ਓਪੀਨੀਅਨ ਦੇ ਨਾਲ ਸੁਪਰੀਮ ਕੋਰਟ ਨੇ ਜਿਹੜੇ ਥੱਲੇ ਜੱਜਾਂ ਨੇ ਫੈਸਲੇ ਦਿੱਤੇ ਨੇ ਉਹ ਸਾਰੇ ਰਿਵਰਸ ਕਰਤੇ। ਸੁਪਰੀਮ ਕੋਰਟ ਨੇ ਕਿਹਾ ਕਿ 1231 ਸੈਕਸ਼ਨ ਅਪਲਾਈ ਕਰੂਗਾ, 1226 ਨਹੀਂ ਅਪਲਾਈ ਕਰੂਗਾ। ਉਹਨਾਂ ਨੇ ਆਪਣੀ ਰੀਜ਼ਨਿੰਗ ਇਹ ਦਿੱਤੀ ਕਿ ਜਿਹੜੇ ਇੱਕ ਵਾਰੀ ਏਲੀਅਨ ਜਿਨ੍ਹਾਂ ਦੇ ਖਿਲਾਫ ਰਿਮੂਵਲ ਆ, ਉਹ ਜਦੋਂ ਦੁਬਾਰਾ ਐਂਟਰ ਹੁੰਦੇ ਨੇ, ਜਿਹੜਾ ਰਿਮੂਵਲ ਪੀਰੀਅਡ ਜਿਹੜਾ ਹੈਗਾ ਰਿਮੂਵਲ ਆਰਡਰ ਹੈਗਾ ਉਹ ਉਸ ਦਿਨ ਤੋਂ ਨਹੀਂ ਮੰਨਿਆ ਜਾਊਗਾ, ਉਹ ਉਦੋਂ ਤੋਂ ਮੰਨਿਆ ਜਾਊਗਾ ਜਦੋਂ ਪਹਿਲਾ ਰਿਮੂਵਲ ਆਰਡਰ ਉਹਦਾ ਫਾਈਨਲ ਹੋਇਆ ਸੀਗਾ। ਓਕੇ ਤੇ ਇਹਦੇ ਵਿੱਚ ਨਵਾਂ ਕੁਛ ਨਹੀਂ ਹੈਗਾ, ਇਹ ਪੁਰਾਣੇ ਵਾਲਾ ਰਿਮੂਵਲ ਆਰਡਰ ਹੀ ਹੈਗਾ, ਇਹਨੂੰ ਹੀ ਤੁਸੀਂ ਰਿਵਿਊ ਕਰ ਰਹੇ ਹੋ। ਹੁਣ ਜਿਹੜੇ ਰਿਸਪੋਂਡੈਂਟ ਸੀਗੇ ਉਹਦੇ ਵਕੀਲ ਨੇ ਕਾਫੀ ਕ੍ਰੀਏਟਿਵ ਆਰਗੂਮੈਂਟ ਦਿੱਤੀ ਸੁਪਰੀਮ ਕੋਰਟ ਦੇ ਵਿੱਚ। ਉਹਨੇ ਇਹ ਕਿਹਾ ਕਿ ਜਿਹੜਾ ਰਿਸਪੋਂਡੈਂਟ ਸੀਗਾ ਉਹ ਹੁਣ ਵਿਦਹੋਲਡਿੰਗ ਆਫ ਰਿਮੂਵਲ ਦਾ ਰਿਲੀਫ ਮੰਗ ਰਿਹਾ। ਜਿਹੜਾ ਵਿਦਹੋਲਡਿੰਗ ਆਫ ਰਿਮੂਵਲ ਦਾ ਰਿਲੀਫ ਹੈਗਾ, ਜਦੋਂ ਤੁਸੀਂ ਇੱਕ ਵਾਰੀ ਫਾਈਲ ਕਰ ਦੋ ਤੇ DHS ਤੁਹਾਨੂੰ ਉਹ ਵਾਲੀ ਕੰਟਰੀ ਰਿਮੂਵ ਨਹੀਂ ਕਰ ਸਕਦੀ, ਤਾਂ ਕਰਕੇ ਜਿਹੜਾ ਰਿਮੂਵਲ ਆਰਡਰ ਹੈਗਾ ਉਹ ਐਕਟੀਵੇਟਿਡ ਨਹੀਂ ਹੈਗਾ। ਕਿਉਂਕਿ ਰਿਮੂਵਲ ਆਰਡਰ ਐਕਟੀਵੇਟਿਡ ਨਹੀਂ ਹੈਗਾ, ਸਾਡੇ ਉੱਤੇ 1226 ਸੈਕਸ਼ਨ ਲੱਗਣਾ ਚਾਹੀਦਾ। ਹੁਣ 31 ਸਾਰੀ ਡਿਸਕਸ਼ਨ ਇਸ ਚੀਜ਼ ਤੇ ਹੋ ਰਹੀ ਹੈ ਕਿ 1226 ਲੱਗੂਗਾ ਕਿ 1231 ਲੱਗੂਗਾ। ਜੇ ਸੁਪਰੀਮ ਕੋਰਟ ਕਹਿ ਦਿੰਦਾ ਕਿ 1226 ਲੱਗਾ, ਜਿਹੜੇ ਵੀ ਸਾਡੇ ਸੁਣਨ ਵਾਲੇ ਵੀ ਜੇ ਦੁਬਾਰਾ ਹੋ ਰੀਐਂਟਰ ਕਰਦੇ ਨੇ ਡੀਪੋਰਟੇਸ਼ਨ ਤੋਂ ਬਾਅਦ, ਉਹਨਾਂ ਨੂੰ ਬੌਂਡ ਹੀਅਰਿੰਗ ਮਿਲ ਕੇ ਉਹ ਛੁੱਟ ਸਕਦੇ ਸੀਗੇ। ਪਰ ਜੇ ਹੁਣ 1231 ਸੈਕਸ਼ਨ ਲੱਗਦਾ ਤੇ ਫਿਰ ਉਹਨਾਂ ਨੂੰ ਬੌਂਡ ਹੀਅਰਿੰਗ ਨਹੀਂ ਦੇਣੀ, ਥੱਲੇ ਵਾਲੇ ਜਿਹੜੇ ਹੈਗੇ ਸਿੱਧੇ ਉਹਨਾਂ ਨੂੰ ਰੱਖ ਕੇ ਉੱਥੋਂ ਜੇਲ੍ਹ ਚੋਂ ਜਾਂ ਤਾਂ ਵਾਪਸ ਤੋਰ ਸਕਦੇ ਆ, ਜਾਂ ਉਹਨਾਂ ਨੂੰ ਉੱਥੋਂ ਬੈਠੇ ਬੈਠੇ ਡਿਟੈਂਸ਼ਨ ਦੇ ਅੰਡਰ ਆਪਣਾ ਵਿਦਹੋਲਡਿੰਗ ਦਾ ਕੇਸ ਲੜਨਾ ਪੈਣਾ, ਜਿਹਨੂੰ ਕਿ ਕਈ 2 ਸਾਲ 3 ਸਾਲ 4 ਸਾਲ ਲੱਗ ਸਕਦੇ ਨੇ। ਸੋ ਲੋਕਾਂ ਲਈ ਤਾਂ ਇਹ ਮਾੜਾ, ਕਿਉਂਕਿ ਹੁਣ ਉਹਨਾਂ ਨੂੰ ਜਿਹੜੇ ਬੇਸਿਕਲੀ ਦੂਜੀ ਵਾਰੀ ਅਟੈਂਪਟ ਕਰਦੇ ਨੇ ਉਹਨਾਂ ਨੇ ਦਰਵਾਜ਼ਾ ਬੰਦ ਕਰਤਾ ਕਿ ਉਹ ਵਾਪਸ ਨਹੀਂ ਜਾ ਸਕਦੇ। ਸੋ ਸੁਪਰੀਮ ਕੋਰਟ ਨੇ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਉਹਨੇ ਬੇਸਿਕਲੀ ਇਹ ਕਿਹਾ ਕਿ ਜਿਹੜਾ ਵਿਦਹੋਲਡਿੰਗ ਦਾ ਤੁਹਾਡਾ ਰਿਲੀਫ ਹੈ ਉਹ ਜਿਹੜਾ ਸਰਕਾਰ ਨੂੰ ਸਿਰਫ ਤੁਹਾਡੀ ਹੋਮ ਕੰਟਰੀ 'ਚ ਜਾਣ ਤੋਂ ਰੋਕਦਾ, ਉਹ ਉਹਨਾਂ ਨੂੰ ਕਿਸੇ ਹੋਰ ਕੰਟਰੀ 'ਚ ਜਾਣ ਤੋਂ ਨਹੀਂ ਤੁਹਾਨੂੰ ਭੇਜਣ ਤੋਂ ਰੋਕਦਾ, ਕਿਉਂਕਿ ਉਹ ਤੁਹਾਨੂੰ ਕਿਸੇ ਹੋਰ ਕੰਟਰੀ 'ਚ ਭੇਜ ਸਕਦੇ ਨੇ। DHS ਕੋਲ ਇਹ ਅਥਾਰਟੀ ਹੈਗੀ ਆ। ਸੋ ਇਹਨੂੰ ਆਪਾਂ ਰਿਮੂਵਲ ਆਰਡਰ ਹੀ ਮੰਨਾਂਗੇ, ਤੁਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਰਿਮੂਵਲ ਆਰਡਰ ਨਹੀਂ ਹੈਗਾ। ਸੋ ਵਕੀਲ ਨੇ ਤਾਂ ਬੜੀ ਵਧੀਆ ਆਰਗੂਮੈਂਟ ਦਿੱਤੀ ਉਹਨਾਂ ਦੇ, ਪਰ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਫਿਰ ਅੱਗੋਂ ਬਹੁਤ ਵਧੀਆ ਉਹਦਾ ਕਾਊਂਟਰ ਕੀਤਾ।
ਤੋੜ ਲੱਭ ਲਿਆ ਉਹਨਾਂ ਨੇ। ਸੋ ਜੀ ਸੋ ਬੇਸਿਕਲੀ ਜੇ ਮੰਨ ਲਓ ਕਿਸੇ ਨੂੰ ਇੱਦਾਂ ਰਿਮੂਵ ਕਰਤਾ, ਸੋ 10 ਸਾਲ ਦੇ ਲਈ ਉਹਦੇ ਲਈ ਹੁਣ ਇੱਕ ਹਿਸਾਬ ਦੇ ਨਾਲ ਪੱਕੇ ਦਰਵਾਜ਼ੇ ਬੰਦ ਹੀ ਬੰਦ ਆ। ਈਵਨ ਜੇ ਉਹ ਵਾਪਸ ਐਂਟਰ ਕਰਨ ਦੇ ਵਿੱਚ ਕਾਮਯਾਬ ਵੀ ਹੁੰਦਾ ਹੈ, ਵਿਦ ਹੋਲਡਿੰਗ ਆਫ ਰਿਮੂਵਲ ਵੀ ਲਾਉਂਦਾ ਆ। ਸੋ ਕਾਈਂਡ ਆਫ ਇਹ ਹੁਣ ਪੱਕਾ ਹੀ ਹੋ ਗਿਆ ਵੀ ਉਹ ਤੁਹਾਨੂੰ ਬਾਹਰ ਤੋਰ ਹੀ ਦੇਣਗੇ ਜੇ ਦੁਬਾਰਾ ਫੜ ਹੋ ਗਏ ਤਾਂ। ਬਾਹਰ ਤੋਰ ਗਏ ਜੇ ਤੁਹਾਡੀ ਮਤਲਬ ਇਹਦੇ ਵਿੱਚ ਫੈਸਲਾ ਇਹ ਆਇਆ ਕਿ ਤੁਹਾਨੂੰ ਉਹਨਾਂ ਨੇ ਬੌਂਡ ਹੀਅਰਿੰਗ ਨਹੀਂ ਦੇਣੀ। ਮਤਲਬ ਉਹਨਾਂ ਦੇ ਉਹ ਇਹ ਕਹਿੰਦੇ ਸੀਗੇ ਕਿ ਇਹਨੂੰ ਛੱਡ, ਵਿਦਹੋਲਡਿੰਗ ਤਾਂ ਉਹਨਾਂ ਨੇ ਲਾਤਾ ਰਿਲੀਫ, ਹੂੰ ਪਰ ਉਹ ਕਹਿੰਦੇ ਕਿ ਇਹਨੂੰ ਬੌਂਡ ਹੀਅਰਿੰਗ ਦੇ ਦਿਓ, ਇਹ ਬਾਹਰ ਵੇਟ ਕਰ ਲਵੇ। ਹੂੰ ਹੂੰ ਸੋ ਹੂੰ ਉਸ ਚੀਜ਼ ਦੇ ਉੱਤੇ ਫੈਸਲਾ ਸੀਗਾ ਕਿ 1226 ਦੇ ਅੰਦਰ ਬੌਂਡ ਹੀਅਰਿੰਗ ਮਿਲਦੀ ਸੀਗੀ, 1231 ਦੇ ਅੰਦਰ ਨਹੀਂ ਮਿਲਦੀ ਸੀਗੀ। ਉਹ ਕਹਿੰਦੇ 1231 ਲੱਗਣਾ ਚਾਹੀਦਾ ਕਿਉਂਕਿ ਰਿਮੂਵਲ ਆਰਡਰ ਇਨ ਇਫੈਕਟ ਨਹੀਂ ਹੈਗਾ, ਵਿਦਹੋਲਡਿੰਗ ਕਰਤੀ ਹੈ। ਵਿਦਹੋਲਡਿੰਗ DHS ਨੂੰ ਰਿਮੂਵ ਕਰਨ ਤੋਂ ਰੋਕਦੀ ਹੈ ਉਸ ਕੰਟਰੀ ਤੇ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਆਰਗੂਮੈਂਟ ਦਿੱਤੀ ਕਿ ਨਹੀਂ 1231 ਲੱਗਦਾ ਕਿਉਂਕਿ ਰਿਮੂਵਲ ਆਪਾਂ ਪਹਿਲਾਂ ਤੋਂ ਹੀ ਮੰਨਿਆ ਜਾਣਾ, ਜਦੋਂ ਪਹਿਲੀ ਵਾਰੀ ਰਿਮੂਵ ਕਰਤਾ ਉਦੋਂ ਤੋਂ ਹੀ ਐਕਟੀਵੇਟਡ ਹੈ। ਤੇ ਜਿਹੜਾ ਸੁਪਰੀਮ ਕੋਰਟ ਹੈ ਉਹਨੇ ਇਹ ਕਿਹਾ ਕਿ ਉਹਨਾਂ ਨੇ ਤਰਕ ਇਹ ਕੱਢਿਆ ਸੀਗਾ ਕਿ ਜ਼ਰੂਰ ਵਿਦਹੋਲਡਿੰਗ ਉਹਨਾਂ ਨੂੰ ਰੋਕਦੀ ਹੈ, ਪਰ ਸਿਰਫ ਇੱਕੋ ਕੰਟਰੀ ਤੇ ਭੇਜਣ ਤੋਂ ਰੋਕਦੀ ਹੈ। ਫॉर ਐਗਜ਼ਾਮਪਲ ਜਿਹੜਾ ਇੰਡੀਆ ਤੋਂ ਆਇਆ ਉਹ ਕਹਿੰਦੇ ਤੁਹਾਨੂੰ ਇੰਡੀਆ ਨਹੀਂ ਇੰਡੀਆ ਆਪਾਂ ਹੁਣ ਤੋਂ ਭੇਜ ਸਕਦੇ ਹਾਂ, ਪਰ ਆਪਾਂ ਤੁਹਾਨੂੰ ਨੇਪਾਲ, ਬੰਗਲਾਦੇਸ਼ ਕਿਤੇ ਹੋਰ ਭੇਜ ਸਕਦੇ ਹਾਂ, ਮੈਕਸੀਕੋ ਕਰ ਸਕਦੇ ਕਿਉਂਕਿ ਕਿਤੇ ਆਪਾਂ ਵੀ ਕਰ ਤੁਹਾਨੂੰ ਹਾਂਜੀ ਰਿਮੂਵ ਕਰ ਸਕਦੇ ਹਾਂ। ਇਸ ਲਈ ਤੁਹਾਡਾ ਰਿਮੂਵਲ ਆਰਡਰ ਕੰਟੀਨਿਊ ਹੀ ਰਹਿ ਰਿਹਾ ਹੈਗਾ ਤੇ 1231 ਲੱਗੂਗਾ, 26 ਨਹੀਂ ਲੱਗਣਾ। ਓਕੇ। ਸੋ ਇਹ ਜਿਹੜਾ ਇੱਕ ਇੰਪੋਰਟੈਂਟ ਫੈਸਲਾ ਜਿਹੜਾ ਉਹ ਡੈਫੀਨੇਟਲੀ ਆਇਆ ਆ। ਅਤੇ ਜਿੰਨੀ ਦੇਰ ਤੱਕ ਫਿਰ ਉਹਨੂੰ ਰਿਮੂਵ ਨਹੀਂ ਕਰਦੇ ਇਹਦਾ ਮਤਲਬ ਫਿਰ ਉਹ ਉਨੀ ਦੇਰ ਤੱਕ ਉਹਨੂੰ ਡਿਟੈਂਸ਼ਨ ਦੇ ਵਿੱਚ ਰੱਖਣਗੇ। ਜੇ ਉਹ ਜੀ ਮੁੜ ਦੁਬਾਰਾ ਜਿਹੜਾ ਆਉਂਦਾ ਤੇ ਡਿਟੈਂਸ਼ਨ ਤੋਂ ਫਿਰ ਸਿੱਧਾ ਜਹਾਜ਼ 'ਤੇ ਚਾੜ੍ਹ ਕੇ ਜਾਂ ਜਿੱਤੇ ਵੀ ਆ ਵੀ ਉਹ ਕਰਕੇ ਜੀ ਚੱਲ ਪਾਈ ਹੁਣ ਤੂੰ ਜਿਹੜਾ ਉਹ ਵਾਪਸ। ਸੋ ਇਹ ਜਿਹੜੀ ਸਥਿਤੀ ਆ। ਸੋ ਆਪਾਂ ਨੂੰ ਬਹੁਤ ਸਾਰੇ ਜਿਹੜੇ ਸਰੋਤੇ ਕਈ ਵਾਰੀ ਕਾਲ ਕਰਦੇ ਆ ਵੀ ਹਾਂ ਜੀ 10 ਈਅਰ ਦੀ ਬਾਰ ਲੱਗੀ ਆ, ਇਹ ਲੱਗੀ ਆ, ਉਹ ਦੁਬਾਰਾ ਆਉਣਾ ਚਾਹੁੰਦੇ ਆ। ਸੋ ਉਹਨਾਂ ਦੇ ਮਾਮਲਿਆਂ ਦੇ ਵਿੱਚ ਇਹ ਵੀ ਲਾਗੂ, ਇਹ ਕੇਸ ਦੇ ਜਿਹੜਾ ਫੈਸਲਾ ਉਹ ਫਿਰ ਲਾਗੂ ਹੁੰਦਾ ਹੈ ਜੇ ਉਹ ਦੁਬਾਰਾ ਆਉਣਾ ਚਾਹੁੰਦੇ ਆ ਤਾਂ। ਪਹਿਲਾਂ ਤਾਂ ਇਹ ਹੈ ਕਿ ਜਿਹੜੀ ਬਾਰ ਹੁੰਦੀ ਨਾ 10 ਸਾਲ ਦੀ ਬਾਰ ਹੁੰਦੀ, ਉਹ 'ਚੋਂ ਕਈ ਵਾਰੀ ਵੇਵਰ ਮਿਲ ਜਾਂਦੇ ਨੇ ਉਹਨਾਂ ਨੂੰ ਜਿਹਨਾਂ ਦੇ US ਸਿਟੀਜ਼ਨ, ਸਪਾਊਸ ਵਗੈਰਾ, ਹਾਂ ਰਿਲੇਟਿਵਸ ਹਾਂ ਵਗੈਰਾ, ਪੇਰੈਂਟਸ ਵਗੈਰਾ ਇੱਥੇ ਹੈਗੇ ਨੇ ਜਾਂ ਗ੍ਰੀਨ ਕਾਰਡ ਹੋਲਡਰ ਹੈ ਨਾ। ਤੇ ਜੇ ਤੁਸੀਂ ਬਿਨਾਂ ਵੇਵਰ ਤੋਂ ਬਾਰ ਦੇ ਥੱਲੇ ਅਟੈਂਪਟ ਕਰਨ ਦੀ ਕੋਸ਼ਿਸ਼ ਕਰੋ ਤੇ ਤੁਹਾਡੇ ਤੇ ਇਹ ਲਾਗੂ ਹੋਊਗਾ, ਤੁਹਾਨੂੰ ਉਹ ਓਕੇ। ਬੌਂਡ ਹੀਅਰਿੰਗ ਲਈ ਤੁਸੀਂ ਹੱਕਦਾਰ ਨਹੀਂ ਹੈਗੇ। ਹੱਕਦਾਰ ਨਹੀਂ ਤੁਹਾਨੂੰ ਉਹ ਡਿਟੈਂਸ਼ਨ 'ਚ। ਆਪਣੇ ਲੈਵਲ ਤੇ ਜੇ ਹੁਣ ਕੋਈ ਹੁਣ ਫॉर ਐਗਜ਼ਾਮਪਲ ਟੈਕਸਸ ਵਗੈਰਾ ਦੇ ਵਿੱਚ ਕਾਫੀ ਸਟ੍ਰਿਕਟ ਨੇ, ਕਈ ਡਿਟੈਂਸ਼ਨਸ ਵਗੈਰਾ 'ਚ ਕਾਫੀ ਸਟ੍ਰਿਕਟ ਨੇ, ਕਈਆਂ 'ਚ ਰਿਲੇਟਿਵਲੀ ਲਿਬਰਲ ਹੋ ਜਾਂਦੇ ਨੇ ਉਹ ਹੈ ਨਾ। ਹੂੰ ਡਿਪੈਂਡ ਕਰਦਾ ਕਿ ਤੁਹਾਨੂੰ ਕਿੱਥੇ ਉਹ ਮੂਵ ਕਰਦੇ ਨੇ, ਕਿਹੜੇ ਕੈਂਪ 'ਚ ਮੂਵ ਕਰਦੇ ਨੇ, ਉੱਥੇ ਦੀ ਕੀ ਪਾਲਿਸੀਆਂ ਤੇ ਕਿੱਦਾਂ ਉਹ ਫੈਸਲੇ ਲੈਂਦੇ ਨੇ। ਸੋ ਜਿਹੜਾ 1231 ਆ ਉਹੀ ਹੈ ਕਿ 90 ਦਿਨ ਦੇ ਵਿੱਚ ਉਹਨਾਂ ਨੇ ਤੁਹਾਨੂੰ ਤੋਰਨਾ। ਜੇ 90 ਦਿਨ ਦੇ ਵਿੱਚ ਨਹੀਂ ਤੋਰਿਆ ਉਹਨਾਂ ਨੇ ਤੁਹਾਨੂੰ, ਤਾਂ ਜੋ ਵੀ ਉਹਨਾਂ ਦੇ ਇੰਟਰਨਲ ਪਾਲਿਸੀ ਹੈਗੀਆਂ ਉਹ ਆਪਣੇ ਹਿਸਾਬ ਨਾਲ ਫੈਸਲਾ ਕਰ ਸਕਦੇ ਨੇ। ਸੋ ਓਕੇ। ਫਿਰ ਤੁਹਾਡਾ ਕਿਸਮਤ ਤੇ ਹੈ, ਤੁਸੀਂ ਉਹਨੂੰ ਆਪਣਾ ਵਕੀਲ ਕਰਾ ਕੇ ਲੀਗਲੀ ਤੁਸੀਂ ਆਪਣਾ ਉਹਨਾਂ ਨੂੰ ਬੌਂਡ ਹੀਅਰਿੰਗ ਨਹੀਂ ਮੰਗ ਸਕਦੇ, ਮੰਗ ਤੁਹਾਨੂੰ ਸਕਦੇ ਜੇਲ੍ਹ 'ਚ ਹੀ ਰੁਕਣਾ ਪੈਣਾ ਫਿਰ। ਜੇਲ੍ਹ 'ਚ ਹੀ ਰੁਕਣਾ ਪੈਣਾ ਆ। ਸੋ ਜੇ ਵੇਵਰ ਹੋਵੇ ਤਾਂ ਵੱਖਰੀ ਗੱਲ ਆ, ਇਫ ਨਾਟ ਦੈਨ ਫਿਰ ਤੁਹਾਡੇ ਉੱਤੇ ਇਹ ਵਾਲਾ ਜਿਹੜਾ ਕਾਨੂੰਨ ਆ, ਇਹ ਜਿਹੜਾ ਫੈਸਲਾ ਆ ਸੁਪਰੀਮ ਕੋਰਟ ਦਾ ਉਹ ਲਾਗੂ ਹੁੰਦਾ ਹੈਗਾ ਆ। ਜੀ ਸੋ ਅੱਜ ਦੋ ਅਹਿਮ ਜਿਹੜੇ ਕੇਸ ਹੋਏ ਆ, ਆਪਾਂ ਉਹਨਾਂ ਦੇ ਜਿਹੜੇ ਫੈਸਲੇ ਆ ਉਹ ਕਿਤੇ ਇੱਕ ਤਾਂ ਜਿਹੜੇ ਸੁਪਰੀਮ ਕੋਰਟ ਵਾਲਾ ਹੁਣੇ ਕੀਤਾ ਤੇ ਇੱਕ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ, ਇਮੀਗ੍ਰੇਸ਼ਨ ਜਿਹੜੇ ਆ ਕੋਰਟ ਉਸ ਦੇ ਉੱਤੇ ਜਾ ਕੇ ਐਕਸੈਪਸ਼ਨਲ ਸਰਕਮਸਟਾਂਸ ਨੂੰ ਲੈ ਕੇ ਜਿਹੜਾ ਉਹ ਫੈਸਲਾ ਆ ਉਹ ਦਿੱਤਾ ਸੀਗਾ। ਸੋ ਡੈਫੀਨੇਟਲੀ ਇਹ ਜਿਹੜੇ ਬੈਂਚਮਾਰਕ ਆ ਉਹ ਬਣ ਜਾਂਦੇ ਨੇ, ਪ੍ਰੈਸੀਡੈਂਟ ਜਿਹੜੇ ਉਹ ਬਾਅਦ ਦੇ ਵਿੱਚ ਇਹ ਸੈੱਟ ਹੋ ਜਾਂਦੇ ਨੇ। ਸੋ ਜੇ ਹੁਣ ਆਮ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਉੱਤੇ ਵੀ ਨਜ਼ਰਾਂ ਮਾਰੀਏ ਤਾਂ USCIS ਨੇ ਜਿਹੜਾ ਨੈਚੁਰਲਾਈਜੇਸ਼ਨ, ਨਾਗਰਿਕਤਾ ਹਾਸਲ ਕਰਨ ਵਾਲੀਆਂ ਪਾਲਿਸੀਜ਼ ਦੇ ਵਿੱਚ ਤਬਦੀਲੀਆਂ ਕੀਤੀਆਂ, ਨਵੀਆਂ ਜਿਹੜੀਆਂ ਉਹ ਲੈ ਕੇ ਆਉਂਦੇ ਆ। ਸੋ ਕੀ ਤਬਦੀਲੀਆਂ ਨੇ ਜੀ ਇਸ ਵਾਰ? ਜੀ ਵੈਸੇ ਤਾਂ ਸਾਰੀਆਂ ਆਪਾਂ ਓਵਰ ਅ ਪੀਰੀਅਡ ਆਫ ਟਾਈਮ ਡਿਸਕਸ ਕੀਤੀਆਂ ਹੋਈਆਂ ਆਪਣੇ ਸ਼ੋਅ ਦੇ ਉੱਤੇ, ਪਰ ਹੁਣ ਆਪਾਂ ਦੱਸ ਦਈਏ ਕਿ ਜਨਵਰੀ 2021 ਤੋਂ ਜਦੋਂ ਤੋਂ ਇਹ ਪ੍ਰੈਜ਼ੀਡੈਂਟ ਬਣੇ ਨੇ, ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਐਗਜ਼ੈਕਟਿਵ ਆਰਡਰ ਦਿੱਤਾ ਸੀਗਾ 14,012। ਇਹ ਜਿਹੜਾ ਐਗਜ਼ੈਕਟਿਵ ਆਰਡਰ ਸੀਗਾ ਇਹਦਾ ਇਹਨਾਂ ਨੇ ਨਾਮ ਰੱਖਿਆ ਸੀਗਾ ਕਿ ਰਿਸਟੋਰਿੰਗ ਫੇਥ ਇਨ ਆਰ ਲੀਗਲ ਇਮੀਗ੍ਰੇਸ਼ਨ ਸਿਸਟਮ। ਤੇ ਉਹਨਾਂ ਦਾ ਇਹੀ ਐਫਰਟ ਸੀਗਾ ਕਿ ਜਦੋਂ ਮੇਰਾ ਕਾਰਜਕਾਲ ਰਹੂਗਾ 4 ਸਾਲਾਂ ਦਾ, ਆਪਾਂ ਕੁਛ ਨਾ ਕੁਛ ਇੱਦਾਂ ਦੀ ਚੇਂਜਿਸ ਕਰਦੇ ਰਹਿਣਾ, ਜਿਹਦੇ ਕਰਕੇ ਕਿ ਜਿੰਨਾ ਉਹਨਾਂ ਨੇ ਮਾੜਾ ਕੀਤਾ ਪਿਛਲੀ ਸਰਕਾਰ ਨੇ, ਕੌਨਫੀਡੈਂਸ ਲੋਕਾਂ ਦਾ ਟੁੱਟਿਆ ਇਮੀਗ੍ਰੇਸ਼ਨ ਸਿਸਟਮ 'ਚ, ਉਨਾ ਹੀ ਆਪਾਂ ਪੱਕਾ ਕਰਨਾ। ਜਿੰਨਾ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ, ਉਨਾ ਹੀ ਆਪਾਂ ਹੋਰ ਜ਼ਿਆਦਾ ਬੈਨੀਫਿਟ ਦੇਣੇ ਆ। ਸਭ ਤੋਂ ਪਹਿਲਾ ਕੰਮ ਤਾਂ ਇਹਨਾਂ ਨੇ ਇਹ ਕੀਤਾ ਕਿ ਜਿਹੜਾ ਟਰੰਪ ਉਹਨਾਂ ਨੇ ਟੈਸਟ ਔਖਾ ਕਰਤਾ ਸੀਗਾ ਲੋਕਾਂ ਦੇ ਲਈ, ਕੁਐਸਚਨ ਵਗੈਰਾ ਡਬਲ ਕਰਤੇ ਸੀਗੇ ਇਹਨਾਂ ਨੇ ਆ ਕੇ। ਪਹਿਲਾਂ ਤਾਂ ਜਿਹੜਾ ਸਿਵਿਕ ਟੈਸਟ ਸੀਗਾ ਨੈਚੁਰਲਾਈਜੇਸ਼ਨ ਵਾਲਾ, ਉਹਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਨਵਾਂ ਵਾਲਾ 2020 ਵਾਲਾ ਨਹੀਂ ਲੱਗਣਾ, ਤੁਸੀਂ ਪੁਰਾਣਾ ਹੀ 2008 ਵਾਲਾ ਹੀ ਸਿਵਿਕ ਟੈਸਟ ਦਿਓਗੇ। ਫਿਰ ਇਸ ਤੋਂ ਬਾਅਦ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਇਹ ਰੂਲ ਇਹਨਾਂ ਨੇ ਨਵਾਂ ਬਣਾਇਆ ਮਈ 25 2021 ਨੂੰ, ਕਿ ਜਿਹੜੇ ਰਿਲੀਜੀਅਸ ਡਿਊਟੀ ਦੇ ਵਿੱਚ ਹੈ ਨਾ, ਜਿੱਦਾਂ ਹੁਣ ਸਾਡੇ R1 ਵਾਲੇ ਜਿਹੜੇ ਦੂਜੇ ਜੀ ਪ੍ਰੀਸਟ ਉਹਦੇ ਥਰੂ ਆਉਂਦੇ ਨੇ, ਗ੍ਰੀਨ ਕਾਰਡ ਲੈਂਦੇ ਨੇ, ਉਹ ਜਿਹੜੇ ਲੋਕੀ ਜੇ ਰਿਲੀਜੀਅਸ ਡਿਊਟੀ ਆਪਣੀ ਆਊਟਸਾਈਡ ਜਾ ਕੇ US ਦੇ ਪਰਫਾਰਮ ਕਰਦੇ ਨੇ, ਇੰਡੀਆ ਵੀ ਰਹਿੰਦੇ ਨੇ,
ਉਹ ਜਿਹੜਾ ਟਾਈਮ ਉਹਨਾਂ ਦਾ ਹੈਗਾ ਉਹ ਕੰਟੀਨਿਊਅਸ ਜਿਹੜੀ ਰੈਜ਼ੀਡੈਂਸ ਕਲੌਕ ਹੁੰਦੀ ਆ 5 ਸਾਲ ਵਾਲੀ ਉਹ ਟੁੱਟੂਗੀ ਨਹੀਂ, ਉਹਦੇ ਵਿੱਚ ਕਾਊਂਟ ਹੋਊਗਾ ਉਹ। ਵਾਓ। ਹਾਂਜੀ, ਇਹ ਬੜਾ ਵੱਡਾ ਰਿਲੀਫ ਆ ਲੋਕਾਂ ਨੂੰ, ਤਾਂ ਯਾ ਕਿ ਉਹ ਆਪਣਾ ਜਿਹੜਾ ਰਿਲੀਜੀਅਸ ਐਕਸਰਸਾਈਜ਼ ਆ, ਰਿਲੀਜੀਅਸ ਡਿਊਟੀਜ਼ ਆ, ਉਹਨੂੰ ਐਕਸਰਸਾਈਜ਼ ਕਰ ਸਕਣ। ਸੋ ਓਬਵੀਅਸਲੀ ਇਹਦੇ ਪਿੱਛੇ ਹੁਣ ਜਿੱਦਾਂ ਇੱਕ ਕੈਥੋਲਿਕ ਚੈਰਿਟੀਜ਼ ਇੱਦਾਂ ਦੀਆਂ ਕਾਫੀ ਜਿੱਦਾਂ ਸੰਸਥਾਵਾਂ ਕਾਫੀ ਉਹ ਵੀ ਆਪਣਾ ਲੌਬੀ ਗਰੁੱਪ ਐਜ਼ ਅ ਲੌਬੀ ਗਰੁੱਪ ਉਹ ਵੀ ਆਪਣੇ ਜਿਹੜੇ ਰਾਈਟਸ ਆ ਪ੍ਰਮੋਟ ਕਰਦੀ ਹੈ। ਸੋ ਜਿਹੜੇ ਰਿਲੀਜੀਅਸ ਆਰਗੇਨਾਈਜੇਸ਼ਨਸ ਹੈ, ਕਿਉਂਕਿ ਉਹ ਯੂਨਾਈਟਿਡ ਆ, ਜਦੋਂ ਤੁਸੀਂ ਯੂਨਾਈਟਿਡ ਹੁੰਦੇ ਹੋ ਤੁਹਾਡੇ ਉੱਤੇ ਲੌਬੀ ਗਰੁੱਪਸ ਹੁੰਦੇ ਨੇ, ਤੇ ਥੱਲੇ ਫਿਰ ਜਿਹੜੇ ਉਹਦੇ ਯੂਜ਼ਰਸ ਹੁੰਦੇ ਨੇ ਸਾਰਿਆਂ ਨੂੰ ਫਾਇਦਾ ਹੋ ਜਾਂਦਾ। ਸੋ ਉੱਦਾਂ ਵੀ ਆਪਾਂ ਦੇਖਿਆ ਵੀ ਪ੍ਰੈਜ਼ੀਡੈਂਟ ਵੀ ਕੈਥੋਲਿਕ ਆ, ਉਸਦਾ ਧਾਰਮਿਕ ਬੰਦਾ ਵੀ ਜ਼ਿਆਦਾ ਹੈ। ਜੀ ਬਿਲਕੁਲ। ਜੀ ਫਿਰ ਜੇ ਇਹਨਾਂ ਨੇ ਵੋਟਰ ਰਜਿਸਟ੍ਰੇਸ਼ਨ ਆਪਾਂ ਕਈ ਵਾਰੀ ਦੇਖਿਆ ਕਿ ਜਿੱਦਾਂ DMV ਚਿੱਠੀ ਵਗੈਰਾ ਭੇਜਦੀ ਕਿ ਤੁਸੀਂ ਵੋਟ ਤਾਂ ਨਹੀਂ ਰਜਿਸਟਰ ਕਰਨੀ, ਤੇ ਕਈ ਵਾਰੀ ਲੋਕੀ ਟਿਕ ਕਰ ਦਿੰਦੇ ਸੀਗੇ ਉਹਨੂੰ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵਿਚਾਰਿਆਂ ਨੂੰ। ਤੇ ਫਿਰ ਬਾਅਦ ਚ ਨਾ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੀ ਸੀ ਕਿ ਤੁਸੀਂ ਝੂਠਾ US ਸਿਟੀਜ਼ਨਸ਼ਿਪ ਦਾ ਕਲੇਮ ਕੀਤਾ, ਓਕੇ ਤੇ ਤਾਂ ਕਰਕੇ ਤੁਹਾਨੂੰ ਹੁਣ ਆਪਾਂ ਡਿਨਾਈ ਕਰਦੇ ਹਾਂ ਤੁਹਾਡੀ ਸਿਟੀਜ਼ਨਸ਼ਿਪ ਐਪਲੀਕੇਸ਼ਨ, ਤੇ ਓਕੇ ਤੁਹਾਡਾ ਗ੍ਰੀਨ ਕਾਰਡ ਵੀ ਵਾਪਸ ਲੈਂਦੇ ਆ, ਕਿਉਂਕਿ ਤੁਸੀਂ ਝੂਠ ਦੱਸਿਆ ਕਿ ਤੁਸੀਂ ਸਿਟੀਜ਼ਨ ਹੋ। ਸੋ ਇਹਨਾਂ ਨੇ ਉਹਦੇ ਉੱਤੇ ਕਾਫੀ ਵੱਡੀ ਗਾਈਡੈਂਸ ਦਿੱਤੀ ਆ। ਉਹ ਕਹਿੰਦੇ ਕਿ ਜੇ ਕੋਈ ਜਾਣੇ ਦੇ ਵਿੱਚ ਇੱਦਾਂ ਦਾ ਉਹਨੇ ਰਜਿਸਟਰ ਕਰਤਾ, ਪਰ ਉਹਦੀ ਅਜੇ ਰਜਿਸਟ੍ਰੇਸ਼ਨ ਉਹਨੇ ਕਦੀ ਵੋਟ ਨਹੀਂ ਕੀਤੀ ਜਾਂ ਰਜਿਸਟ੍ਰੇਸ਼ਨ ਉਹਦੀ ਪੂਰੀ ਕੰਪਲੀਟ ਨਹੀਂ ਹੋਈ, ਤੇ ਉਹ ਇਹ ਸਾਬਿਤ ਕਰ ਦੇਵੇ ਕਿ ਇਹ ਗਲਤੀ ਨਾਲ ਕੋ ਹੋ ਗਿਆ, ਤੇ ਉਸ ਚੀਜ਼ ਨੂੰ ਇਹ ਵੋਟਰ ਰਜਿਸਟ੍ਰੇਸ਼ਨ ਨੂੰ ਉਹ ਤੁਹਾਡੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਖਿਲਾਫ ਨਹੀਂ ਲਊਗੇ, ਤੁਹਾਨੂੰ ਨੁਕਸਾਨ ਨਹੀਂ ਪਹੁੰਚਾਊਗੇ। ਸੋ ਇੱਥੇ ਮੈਨੂੰ ਯਾਦ ਆ ਰਿਹਾ, ਇੱਕ ਵਾਰੀ ਆਪਣੇ ਸਰੋਤੇ ਨੇ ਕਾਲ ਕਰਕੇ ਪੁੱਛਿਆ ਸੀ, ਕਹਿੰਦਾ ਵੀ ਗਲਤੀ ਨਾਲ ਇੱਕ ਫਾਰਮ ਦੇ ਵਿੱਚ ਉਹ ਲਿਖ ਬੈਠਾ ਸੀਗਾ ਵੀ ਮੈਂ US ਦਾ ਸਿਟੀਜ਼ਨ ਆ, ਮੇ ਬੀ ਉਹਨੇ ਪਤਾ ਨਹੀਂ ਮੈਨੂੰ ਵੋਟ ਰਜਿਸਟਰ ਕੀਤੀ ਸੀ ਜਾਂ ਨਹੀਂ ਕੀਤੀ ਸੀ। ਜੇ ਕੋਈ ਅਜਿਹਾ ਮਾਮਲਾ ਬਣਦਾ ਆ ਜਿੱਥੇ ਉਹ ਕਿਸੇ ਫਾਰਮ ਦੇ ਉੱਤੇ ਉਹ ਕਹਿ ਬੈਠਦਾ ਆ ਵੀ ਹਾਂ ਮੈਂ US ਸਿਟੀਜ਼ਨ ਆ, ਕਿ ਉਸ ਮਾਮਲੇ ਦੇ ਵਿੱਚ ਉਹਨੂੰ ਵੀ ਥੋੜ੍ਹੀ ਰਾਹਤ ਹੋਊਗੀ? ਇਹ ਤਾਂ ਜਿਹੜੀ ਗਾਈਡੈਂਸ ਇਹਨਾਂ ਨੇ ਵੋਟਰ ਰਜਿਸਟ੍ਰੇਸ਼ਨ ਦੇ ਉੱਤੇ ਦਿੱਤੀ ਸੀਗੀ। ਓਕੇ ਠੀਕ ਹੁਣ ਹੈ। ਫਾਰਮ ਡਿਪੈਂਡ ਕਰਦਾ ਕਿਹੜਾ ਫਾਰਮ ਹੈ। ਹੁਣ ਕਿਸੇ ਨੇ ਮੇਰੇ ਕੋਲ ਮੰਨ ਲਓ ਜੌਬ ਅਪਲਾਈ ਕਰਨੀ ਹੈ, ਉਹ ਲਿਖ ਦੇਵੇ ਕਿ ਮੈਂ US ਸਿਟੀਜ਼ਨ ਆ, ਹਾਂ ਹਾਂ ਉਹ ਤਾਂ ਮੇਰੇ ਤੇ ਉਹਦੇ ਵਿੱਚ ਹੀ ਰਹਿਣੇ ਆ ਉਹ ਫਾਰਮ, ਕਿਹੜਾ ਮੈਂ ਇਮੀਗ੍ਰੇਸ਼ਨ ਨੂੰ ਡਿਸਕਲੋਜ਼ ਕਰਨੇ ਆ, ਉਹਨਾਂ ਦੇ ਹੱਥ ਲੱਗਣੇ ਹਨਾ। ਠੀਕ ਹੈ। ਸੋ ਡਿਪੈਂਡ ਕਰਦਾ, ਜੇ ਤੁਸੀਂ ਇੱਦਾਂ ਕਲੇਮ ਕੀਤਾ ਜਦੋਂ ਤੁਸੀਂ ਸਿਟੀਜ਼ਨਸ਼ਿਪ ਫਾਈਲ ਕਰਦੇ ਹੋ, ਤੁਸੀਂ ਇਹ ਚੀਜ਼ ਜ਼ਰੂਰ ਆਪਣੇ ਲਾਇਰ ਨਾਲ ਡਿਸਕਸ ਕਰੋ। ਸੋ ਸਭ ਤੋਂ ਵੱਡਾ ਚੈਲੰਜ ਜਿਹੜਾ ਪੰਜਾਬੀਆਂ ਦੇ ਵਿੱਚ ਤਾਂ ਨਹੀਂ ਆਉਂਦਾ, ਜਿਹੜੇ ਸਾਡੇ ਸਪੈਨਿਸ਼ ਕਲਾਇੰਟਸ ਨੇ ਮੈਕਸੀਕੋ ਸਾਊਥ ਅਮਰੀਕਾ ਤੋਂ ਆਉਂਦੇ ਨੇ, ਉਹਨਾਂ ਦੇ ਵਿੱਚ ਸਾਨੂੰ ਸਭ ਤੋਂ ਵੱਡਾ ਚੈਲੰਜ ਇਹ ਜ਼ਰੂਰ ਆਉਂਦਾ ਹੈ ਕਿ ਉਹਨਾਂ ਨੇ ਨਾ ਸੋਸ਼ਲ ਸਿਕਿਉਰਿਟੀ ਦੇ ਕੇ ਕੰਮ ਕੀਤਾ ਹੁੰਦਾ, ਸਾਰੇ ਓਕੇ ਜਿਹੜੇ ਇੱਧਰ ਉੱਧਰ ਕਰਦੇ ਨੇ, ਤੇ ਉਹ ਸੋਸ਼ਲ ਸਿਕਿਉਰਿਟੀ ਕਈ ਵਾਰੀ ਫੇਕ ਹੁੰਦਾ, ਕਈ ਵਾਰੀ ਕਿਸੇ US ਸਿਟੀਜ਼ਨ ਦਾ ਲਾਇਆ ਹੁੰਦਾ, ਤੇ ਉਹਨੂੰ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ। ਉਹ ਤੇ ਜਿੱਦਾਂ ਕੰਮ ਕਰਨ ਆਉਂਦੇ ਨੇ, ਤੇ ਜਿੱਦਾਂ ਉਹਨਾਂ ਦੇ ਕਮਿਊਨਿਟੀ ਦੇ ਬੰਦੇ ਨੋਟਰੀ ਵਗੈਰਾ ਉਹ 'ਚ ਕਾਫੀ ਫਰਾਡ ਕਰਦੇ ਨੇ ਉਹਨਾਂ ਦੇ ਨਾਲ। ਉਹ ਜਿੱਦਾਂ ਉਹਨਾਂ ਨੇ ਸੁਣਿਆ ਉਹਨਾਂ ਕੀ ਹੁੰਦਾ ਕਿ ਸਾਨੂੰ ਸੋਸ਼ਲ ਸਿਕਿਉਰਿਟੀ ਚਾਹੀਦੀ ਹੈ ਕੰਮ ਕਰਨ ਲਈ, ਉਹ ਕੁਛ ਇੱਕ ਪੈਸੇ ਲੈ ਕੇ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਦੇ ਦਿੰਦੇ ਨੇ, ਤੇ ਉਹ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ। ਤੇ ਜਦੋਂ ਕਰਾ ਕੇ ਅਸਾਈਲਮ ਸੁਲਮ ਜਿੱਤ ਕੇ ਗ੍ਰੀਨ ਕਾਰਡ ਲੈ ਕੇ ਜਦੋਂ ਸਿਟੀਜ਼ਨ ਬਣਨ ਜਾਂਦੇ ਨੇ, ਉਦੋਂ ਉਹ ਮਸਲੇ ਸਾਹਮਣੇ ਨਿਕਲਦੇ ਨੇ। ਸਾਹਮਣੇ ਆਉਂਦੇ ਨੇ। ਸੋ ਉਹਨਾਂ ਤੋਂ ਐਜ਼ ਅ ਲਾਇਰ ਮੈਂ ਜ਼ਰੂਰ ਪੁੱਛਦਾ ਕਿ ਤੁਸੀਂ ਕਦੀ ਇੱਦਾਂ ਤਾਂ ਨਹੀਂ ਕੀਤਾ? ਕਹਿੰਦੇ ਉਹ ਇੱਦਾਂ ਹੀ ਹੈ ਕਿ ਮੈਂ ਨਹੀਂ ਕੀਤਾ ਕਦੀ, ਹੈ ਨਾ। ਤੇ ਕਈ ਵਾਰੀ ਸਰਕਾਰ ਦੇ ਕੋਲ ਫਿਰ ਅੱਗੇ, ਕਿਉਂਕਿ ਕ੍ਰੈਡਿਟ ਰਿਪੋਰਟ ਵਗੈਰਾ ਇਹ ਸਾਰੀਆਂ ਚੀਜ਼ਾਂ ਜਿੱਦਾਂ ਹੁੰਦੀਆਂ, ਜੀ ਤੇ ਉਹ ਅੱਗੋਂ ਦੀ ਕਹਿੰਦੇ ਨੇ ਕਿ ਨਹੀਂ ਤੁਹਾਡੇ ਆ ਰੈਕਡ ਨਿਕਲੇ ਆ, ਤੁਸੀਂ ਇੰਨੇ ਸਾਲ ਕੰਮ ਕੀਤਾ, ਜਿਹੜਾ ਟੈਕਸ ਆ ਤੁਸੀਂ ਸਿਟੀਜ਼ਨ ਬਣ ਕਲੇਮ ਕੀਤਾ ਸੀਗਾ। ਕਲੇਮ ਕੀਤਾ ਸੀਗਾ। ਸੋ ਉਹ ਫਿਰ ਕੇਸ ਬਾਏ ਕੇਸ ਬੇਸਿਸ ਹੈ, ਤੁਸੀਂ ਉਹਨੂੰ ਆਰਗਿਊ ਕਰ ਸਕਦੇ ਹੋ ਕਿ ਨਹੀਂ ਮੈਂ ਜਾਣ ਕੇ ਨਹੀਂ ਕੀਤਾ, ਜਾਂ ਮੈਨੂੰ ਪਤਾ ਨਹੀਂ ਸੀਗਾ, ਜਾਂ ਮੈਨੂੰ ਮਿਸਰੈਪ੍ਰੈਜ਼ੈਂਟ ਕੀਤਾ। ਠੀਕ ਹੈ ਜੀ। ਤੇ ਹੋਰ ਗਾਈਡੈਂਸ ਕੀ ਜਿਹੜੀਆਂ ਆਈਆਂ ਨੇ ਇਸ ਦੇ ਵਿੱਚ? ਫਿਰ ਜੀ ਜਿੱਦਾਂ ਇਹਨਾਂ ਨੇ ਰਿਲੀਜੀਅਸ ਵਰਕਰਸ ਦਾ ਕੀਤਾ, ਇੱਦਾਂ ਹੀ ਜਿਹੜੇ ਵੈਟਰਨ ਸੀਗੇ, ਆਰਮੀ ਵਾਲੇ ਜਿਹੜੇ ਲੋਕੀ ਸੀਗੇ ਬਾਹਰ ਸਿਚੁਏਟਡ ਸੀਗੇ, ਉਹਨਾਂ ਨੂੰ ਵੀ ਇਹਨਾਂ ਨੇ ਇਹ ਕਿਹਾ ਕਿ ਤੁਸੀਂ US ਦੀ ਸਰਕਾਰ ਦੇ ਲਈ ਕੰਮ ਕਰ ਰਹੇ ਹੋ, ਤਾਂ ਕਰਕੇ ਤੁਹਾਡਾ ਜਿਹੜਾ ਕੰਟੀਨਿਊਸ ਰੈਜ਼ੀਡੈਂਸ ਕਲੌਕ ਆ, ਤੁਸੀਂ ਵੀ ਬਾਹਰ ਮੀਟ ਕਰ ਸਕਦੇ ਹੋ ਜੇ ਤੁਸੀਂ ਡਿਪਲੋਇਡ ਹੋ ਸਰਕਾਰ ਵੱਲੋਂ। ਓਕੇ ਤੇ ਹੋਰ ਇਹਨਾਂ ਨੇ ਆਹੀ ਜਿਹੜੇ ਮਿਲਟਰੀ ਵਾਲਿਆਂ ਦੇ ਜਿਹੜੇ ਸਿਟੀਜ਼ਨ US ਸਿਟੀਜ਼ਨ ਮਿਲਟਰੀ ਵਾਲਿਆਂ ਦੇ ਜੇ ਬੱਚੇ ਪੈਦਾ ਹੁੰਦੇ ਨੇ ਬਾਹਰ ਓਵਰਸੀਜ਼, ਉਹ ਵੀ ਆਟੋਮੈਟਿਕਲੀ ਡਾਇਰੈਕਟਲੀ ਉਹ US ਸਿਟੀਜ਼ਨ ਹੋਊਗੇ। ਪਹਿਲਾਂ ਕੀ ਹੁੰਦਾ ਸੀਗਾ ਕਿ US ਸਿਟੀਜ਼ਨ ਦੇ ਜਿਹੜੇ ਬੱਚੇ ਬਾਹਰ ਪੈਦਾ ਹੁੰਦੇ ਸੀਗੇ, ਉਹਨੂੰ ਇੱਕ ਕਾਬਰਾ ਹੁੰਦਾ ਰਿਪੋਰਟਿੰਗ ਆਫ ਬਰਥ ਅਬਰੋਡ, ਹਾਂਜੀ ਉਹ ਕਰਕੇ ਤੁਸੀਂ ਕਲੇਮ ਕਰ ਸਕਦੇ ਹੋ ਕਿ US ਸਿਟੀਜ਼ਨ ਦਾ ਬੱਚਾ, ਇਹਨੂੰ ਵੀ ਪਾਸਪੋਰਟ ਦਿਓ, ਪਰ ਇੱਕ ਤੁਹਾਨੂੰ ਪ੍ਰੋਸੀਜਰ ਫੋਲੋ ਅਪ ਕਰਨਾ ਪੈਂਦਾ ਸੀਗਾ। ਓਕੇ ਸੋ ਹੁਣ ਇਹਨਾਂ ਨੇ ਮਿਲਟਰੀ ਵਾਲਿਆਂ ਲਈ ਬੇਸਿਕਲੀ ਉਹ ਸਾਰਾ ਕਰਤਾ ਕਿ ਇਹਨਾਂ ਨੂੰ ਇੱਦਾਂ ਪ੍ਰੋਸੀਜਰ 'ਚੋਂ ਜਾਣ ਦੀ ਲੋੜ ਨਹੀਂ, ਇਹ ਆਟੋਮੈਟਿਕਲੀ ਇਹਨਾਂ ਨੂੰ ਆਪਾਂ ਸਿਟੀਜ਼ਨ ਦੇ ਦਾਂਗੇ, ਤੁਸੀਂ ਐਮਬੈਸੀ ਨੂੰ ਰਿਪੋਰਟ ਕਰ ਦਿਓ। ਠੀਕ ਹੈ। ਫਿਰ ਜੀ ਇਹਨਾਂ ਨੇ ਜਿਹੜਾ ਪਹਿਲਾਂ ਪ੍ਰੋਸੈਸ ਸੀਗਾ, ਤੁਹਾਨੂੰ ਇੱਥੇ ਆ ਕੇ ਸਹੁੰ ਚੱਕਣੀ ਪੈਂਦੀ ਸੀਗੀ, ਹੁਣ ਇਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਮਿਲਟਰੀ ਵਾਲੇ ਨੇ ਉਹਨਾਂ ਨੂੰ ਆਪਾਂ ਰਿਮੋਟ ਉੱਥੋਂ ਹੀ ਮਤਲਬ ਕਿ ਵੀਡੀਓ ਰਾਹੀਂ, ਟੈਲੀਫੋਨ ਰਾਹੀਂ ਸਿੱਧੇ ਸਹੁੰ ਚੁਕਾ ਕੇ ਜਿੱਥੇ ਵੀ ਜਿਹੜੀ ਵੀ ਕੰਟਰੀ ਦੇ ਵਿੱਚ ਹੈਗੇ ਉੱਥੇ ਸਿਟੀਜ਼ਨ ਬਣਾ ਸਕਦੇ ਆ, ਹੈ ਨਾ। ਕਿ ਓਕੇ ਮਤਲਬ ਤੁਹਾਨੂੰ US ਸੋਇਲ ਦੇ ਵਿੱਚ ਵੀ ਹੋਣ ਦੀ ਜ਼ਰੂਰਤ ਨਹੀਂ ਸਿਟੀਜ਼ਨ ਬਣਨ ਲਈ। ਤੇ ਪਹਿਲੀ ਜਿਹੜੀ ਇਹਨਾਂ ਦੀ ਵੀਡੀਓ ਦੀ ਸੈਰਮਨੀ ਸੀਗੀ ਮਾਰਚ 29 2021 ਨੂੰ ਹੋਈ ਸੀਗੀ। ਇਹ ਸਿਰਫ ਤੇ ਸਿਰਫ ਮਿਲਟਰੀ ਵਾਲਿਆਂ ਲਈ ਹੈ, ਰਾਈਟ? ਇਹ ਮਿਲਟਰੀ ਵਾਲਿਆਂ ਲਈ, ਹਾਂਜੀ। ਜੀ ਬਾਕੀਆਂ ਨੂੰ ਤਾਂ ਹੋਣਾ ਪੈਣਾ ਇੱਥੇ। ਜੀ ਫਿਰ ਇਹਨਾਂ ਨੇ ਆਪਾਂ ਡਿਸਕਸ ਕੀਤਾ ਸੀਗਾ ਰੇਡੀਓ ਤੇ ਕਿ 10 ਮਿਲੀਅਨ ਦੀਆਂ ਇਹਨਾਂ ਨੇ ਗ੍ਰਾਂਟਸ ਦਿੱਤੀਆਂ ਕਿ ਜਿਹੜੇ ਆਹੀ ਸਿਟੀਜ਼ਨਸ਼ਿਪ ਦੀਆਂ ਸੰਸਥਾਵਾਂ ਨੇ ਉਹ ਸਾਰੀਆਂ
ਜਿਹੜੀਆਂ ਲੋਕਾਂ ਦੀ ਮਿਨੋਰਟੀਜ਼ ਦੀਆਂ ਹੈਲਪ ਕਰਦੀਆਂ। ਆਪਾਂ ਇਹ ਵੀ ਦੱਸਿਆ ਸੀਗਾ ਕਿ ਜੇ ਆਪਣੇ ਵੀ ਕੋਈ ਪੰਜਾਬੀ ਇੱਦਾਂ ਦੀ ਨਾਨ ਪ੍ਰੋਫਿਟ ਹੈ, ਉਹ ਇੱਦਾਂ ਦੇ ਪ੍ਰੋਗਰਾਮ ਲਈ ਅਪਲਾਈ ਕਰੋ ਤਾਂ ਕਿ ਤੁਹਾਨੂੰ ਵੀ ਰੈਵਨਿਊ ਮਿਲੇ ਅਤੇ ਅੱਗੋਂ ਤੁਸੀਂ ਜਨਤਾ ਦੀ ਵੀ ਹੈਲਪ ਕਰ ਸਕੋ। ਜੀ ਸੋ ਇੱਦਾਂ ਦੇ ਇਹਨਾਂ ਦੇ 10 ਮਿਲੀਅਨ ਦੀ ਇਹਨਾਂ ਨੇ ਫੰਡਿੰਗ ਗ੍ਰਾਂਟਸ ਇਹਨਾਂ ਨੇ ਅਵੇਲੇਬਲ ਹੈ ਇਹਨਾਂ ਦੀਆਂ, ਅਤੇ ਦੇਖੋ ਅੱਗੇ ਕੀ ਉਹਨਾਂ ਦਾ ਕ੍ਰਾਈਟੀਰੀਆ, ਕਿਹਨੂੰ ਡਿਸਟਰੀਬਿਊਟ ਕਰਦੇ ਨੇ। ਜੀ ਫਿਰ ਇਹਨਾਂ ਨੇ ਆਫਿਸ ਟੂ ਆਫਿਸ ਇੰਟਰਵਿਊਜ਼, ਹੁਣ ਇਹਨਾਂ ਨੇ ਕੀ ਕੀਤਾ ਕਿ ਜਿੱਦਾਂ ਇਹਨਾਂ ਦੇ ਕਾਫੀ, ਹੁਣ ਮੰਨ ਲਓ ਇੱਥੇ ਸੈਨੋ ਦੇ 40-50 ਆਫਿਸ ਸੀਗੇ ਖਾਲੀ, ਪਹਿਲਾਂ ਤਾਂ ਇਹਨਾਂ ਨੇ ਬੰਦ ਕੀਤੇ ਸੀਗੇ। ਹੁਣ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਇਹਨਾਂ ਦਾ ਰੀਓਪਨਿੰਗ ਫੇਜ਼ ਹੈ, ਇਹ ਉਹਨਾਂ ਨੂੰ ਆਫਿਸ ਬੁਲਾ ਕੇ ਅਫਸਰ ਇੱਕ ਕਮਰੇ 'ਚ ਬਹਿੰਦਾ ਅਤੇ ਕੈਮਰੇ ਰਾਹੀਂ ਦੂਜੇ ਆਫਿਸ 'ਚ ਬਿਠਾ ਕੇ ਇੰਟਰਵਿਊਜ਼ ਵਗੈਰਾ ਕਰ ਰਹੇ ਨੇ। ਓਕੇ ਅਤੇ ਇਹ ਜਿਹੜਾ ਸਿਰਫ ਇੰਨੇ ਕੁ ਜਿਹੇ ਪ੍ਰੋਸੈਸ ਨਹੀਂ, ਮਾਰਚ ਅਤੇ ਅਪ੍ਰੈਲ ਦੇ ਵਿੱਚ ਇਹਨਾਂ ਨੇ 1,80,000 ਲੋਕਾਂ ਨੂੰ ਸਹੁੰ ਚੁਕਾਈ ਆ। ਵਾਓ। ਅਤੇ ਫਿਰ ਕਹਿੰਦੇ ਇਹਨਾਂ ਨੇ ਫਿਰ ਇਹ ਕਿਹਾ ਕਿ ਜਿਹੜੇ ਸਾਡੇ ਹੁਣ ਲੈਵਲ ਆਪਣਾ ਕੰਮ ਕਰਨ ਦਾ ਸਿਟੀਜ਼ਨਸ਼ਿਪ ਦਾ, ਉਹ ਜੋ ਪੈਂਡਮਿਕ ਤੋਂ ਪੈਂਡਮਿਕ ਤੋਂ ਪਹਿਲਾਂ ਜੋ ਸੀਗਾ, ਆਪਾਂ ਉਸੇ ਲੈਵਲ 'ਤੇ ਵਾਪਸ ਆ ਗਏ ਹਾਂ ਦੈਟਸ ਗੁੱਡ। ਜੀ। ਅਤੇ ਫਿਰ ਇਹਨਾਂ ਨੇ ਇੱਕ ਹੋਰ ਚੀਜ਼ ਹੈ, ABC ਇਨੀਸ਼ੀਏਟਿਵ ਇਹਨਾਂ ਨੇ ਲਾਂਚ ਕੀਤਾ ਹੈ, ਅਮੈਰੀਕਨਸ ਬਾਏ ਚੋਇਸ ਇਨੀਸ਼ੀਏਟਿਵ। ਜੀ ਉਹਦੇ ਵਿੱਚ ਉਹਨਾਂ ਨੇ ਉਹ ਕਿਹਾ ਕਿ ਜਿਹੜੇ ਘੈਂਟ ਬੰਦੇ ਹੁੰਦੇ ਨੇ, ਐਕਸਟਰਾordinary ਬੰਦੇ ਹੁੰਦੇ ਨੇ ਕੋਈ ਵੀ ਫੀਲਡ ਦੇ ਵਿੱਚ, ਆਰਟਿਸਟ, ਐਂਟਰਟੇਨਰ, ਡਾਕਟਰ, ਸਾਇੰਟਿਸਟ, ਹੈ ਨਾ, ਜੋ ਵੀ ਹੈ, ਆਪਾਂ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਰਿਕਗਨਾਈਜ਼ ਕਰਾਂਗੇ। ਅਤੇ ਉਹਨਾਂ ਨੇ ਕਾਫੀ ਸਾਰੇ ਜਿਹੜੇ ਡਾਕਟਰਸ ਨੇ, ਕੋਵਿਡ ਦੇ ਜਿਹੜੇ ਹੀਰੋਜ਼ ਨੇ, ਫਰੰਟ ਲਾਈਨਰਸ ਨੇ, ਉਹ ਜਦੋਂ ਫਿਰ ਸਿਟੀਜ਼ਨਸ਼ਿਪ ਲੈਂਦੇ ਨੇ, ਉਹਨਾਂ ਨੂੰ ਜਿੱਦਾਂ ਇਹ ਨਹੀਂ ਕਿ ਨੋਰਮਲ ਸਾਰਿਆਂ ਨੂੰ ਜਿੱਦਾਂ ਮਾਸ ਸੈਰੇਮਨੀ 'ਚ ਸਹੁੰ ਚੁਕਾਤੀ, ਉਹਨਾਂ ਨੂੰ ਇਹ ਫਿਰ ਥੋੜ੍ਹਾ ਔਨਰ ਕਰਦੇ ਨੇ, ਉਹਨਾਂ ਦਾ ਪ੍ਰੋਫਾਈਲ ਵਗੈਰਾ ਪੁੱਲ ਅਪ ਕਰਦੇ ਨੇ। ਅਤੇ ਬੇਸਿਕਲੀ ਉਹ ਇਹ ਕਹਿੰਦੇ ਨੇ ਕਿ ਵੈਲਕਮ ਤਾਂ ਸਾਰੇ ਸਿਟੀਜ਼ਨ ਨੂੰ ਕਰਦੇ ਨੇ, ਪਰ ਜਿਹੜਾ ਹੁਣ ਥੋੜ੍ਹਾ ਜ਼ਿਆਦਾ ਹੀਰੋਇਕ ਹੈ, ਐਕਸਟਰਾordinary ਹੈ, ਉਹਦੀ ਉਹ ਅਚੀਵਮੈਂਟ ਨੂੰ ABC ਇਨੀਸ਼ੀਏਟਿਵ ਦੇ ਥੱਲੇ ਰਿਕਗਨਾਈਜ਼ ਵੀ ਕਰਦੇ ਨੇ। ਸੋ ਇਹ ਸਰਕਾਰ ਇੱਕ ਤਰ੍ਹਾਂ ਮੈਸੇਜ ਭੇਜ ਰਹੀ ਹੈ ਕਿ ਇਮੀਗਰੈਂਟਸ ਵੈਲਕਮ ਹੈਗੇ ਨੇ, ਅਤੇ ਆਪਾਂ ਇਮੀਗਰੈਂਟਸ ਦੀ ਰਿਸਪੈਕਟ ਕਰਦੇ ਹਾਂ। ਇਮੀਗਰੈਂਟਸ ਜਿਹੜੇ ਹੈਗੇ ਨੇ, ਉਹਨਾਂ ਦੇ ਕਰਕੇ ਅਮਰੀਕਾ ਚੱਲਦਾ। ਜੀ ਜੀ ਬਿਲਕੁਲ। ਸੋ EB-5 ਇਨਵੈਸਟਮੈਂਟ ਪ੍ਰੋਗਰਾਮ ਦੇ ਵਿੱਚ ਕੀ ਲੇਟੈਸਟ ਹੈਗਾ ਆ? ਹੋਰ ਤਾਂ ਨਹੀਂ ਡਾਲਰ ਵਧਾਤੇ ਘਟਾਏ ਆ, ਕੀ ਹੋ ਗਿਆ ਆ? ਨਹੀਂ, ਇੱਕ ਵਧੀਆ ਖਬਰ ਆ, ਪਰ ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ ਕਿ ਇਹ ਨਹੀਂ ਕਿ ਅੱਜ ਹੀ ਤੁਸੀਂ ਕਹੋ ਮੈਂ EB-5 ਫਾਈਲ ਕਰ ਦੇਣਾ। ਹਾਂ ਇੱਥੇ ਬੇਰਿੰਗ ਰੀਜਨਲ ਸੈਂਟਰ ਹੈਗਾ ਸਾਡੇ ਬੇਰੀਏ 'ਚ ਹੀ ਹੈ, ਜੀ ਉਹਨਾਂ ਨੇ ਲਾਅਸੂਟ ਕੀਤਾ ਸੀਗਾ ਚੈਟ ਵੁਲਫ ਦੇ ਉੱਤੇ। ਸੋ ਜਿਹੜੀ ਟਰੰਪ ਸਰਕਾਰ ਸੀਗੀ, ਉਹਨਾਂ ਨੇ ਇੱਕ ਰੂਲ ਪਾਸ ਕੀਤਾ ਸੀਗਾ EB-5 ਮਾਡਰਨਾਈਜੇਸ਼ਨ ਰੂਲ। ਉਹਦੇ ਥੱਲੇ ਇਹਨਾਂ ਨੇ ਜਿਹੜੀ 5 ਲੱਖ ਵਾਲੀ ਇਨਵੈਸਟਮੈਂਟ ਸੀਗੀ, ਉਹਨੂੰ 9 ਲੱਖ ਕਰਤਾ ਸੀਗਾ। ਮਿਲੀਅਨ ਵਾਲੀ ਇਨਵੈਸਟਮੈਂਟ ਉਹਨਾਂ ਨੇ 1.8 ਮਿਲੀਅਨ ਕਰਤਾ ਸੀਗਾ। ਜੀ ਸੋ ਇਹ ਲਾਅਸੂਟ ਜਿੱਤ ਗਏ ਆ, ਅਤੇ ਲਾਅਸੂਟ ਦੇ ਵਿੱਚ ਇਹਨਾਂ ਨੇ ਬੇਸਿਕਲੀ ਫਾਈਲ ਕੀਤਾ ਕਿ ਇਹਨਾਂ ਨੇ ਇਹ ਕਿਹਾ ਕਿ ਤੁਸੀਂ ਧੱਕਾ ਕਰ ਰਹੇ ਹੋ ਇਨਵੈਸਟਰ ਨਾਲ, ਤੁਸੀਂ ਇੱਦਾਂ ਇਨਵੈਸਟਮੈਂਟ ਚੱਕ ਨਹੀਂ ਸਕਦੇ। ਲਾਅਸੂਟ ਦਾ ਲੌਂਗ ਸਟੋਰੀ ਸ਼ਾਰਟ ਇਹ ਸੀਗੀ ਕਿ ਉਹਨਾਂ ਨੇ ਜਿਹੜੇ ਇਨਵੈਸਟਮੈਂਟ ਥ੍ਰੈਸ਼ਹੋਲਡ ਸੀਗੇ, ਉਹ ਵਾਪਸ 5 ਲੱਖ ਅਤੇ 1 ਮਿਲੀਅਨ 'ਤੇ ਕਰਤਾ। ਮਤਲਬ ਹੁਣ ਤੁਸੀਂ $5 ਲੱਖ 'ਤੇ EB-5 ਕਰ ਸਕਦੇ ਹੋ। ਆਪਾਂ ਇਹਦੇ ਉੱਤੇ ਕਾਫੀ ਡਿਟੇਲ 'ਚ ਇੱਕ ਸੈਗਮੈਂਟ ਕੀਤਾ ਸੀਗਾ, ਟਾਰਗੇਟਿਡ ਇੰਪਲੋਇਮੈਂਟ ਏਰੀਆ TEA, ਜਿਹੜਾ ਕਿ ਇੱਕ ਰੂਰਲ ਏਰੀਆ ਹੁੰਦਾ ਜਾਂ ਹਾਈ ਅਨਇੰਪਲੋਇਮੈਂਟ ਏਰੀਆ ਹੁੰਦਾ, ਮਾੜਾ ਏਰੀਆ ਜਿਹਨੂੰ ਕਹਿ ਸਕਦੇ ਹੋ ਤੁਸੀਂ। ਉਹਦੇ ਵਿੱਚ ਤੁਹਾਡੀ 5 ਲੱਖ ਦੀ ਰਿਕੁਆਇਰਮੈਂਟ ਹੈ ਇਨਵੈਸਟਮੈਂਟ ਦੀ। ਜੇ ਤੁਸੀਂ ਕਹੋ ਕਿ ਡਾਊਨਟਾਊਨ ਮੇਨ ਸਟਰੀਟ 'ਤੇ ਕਰਨਾ, ਉੱਥੇ ਤੁਹਾਡੀ 1 ਮਿਲੀਅਨ ਦੀ ਰਿਕੁਆਇਰਮੈਂਟ ਹੈ। ਹੁਣ ਚੱਕਰ ਇਹ ਪੈ ਗਿਆ ਕਿ ਇਮੀਗ੍ਰੇਸ਼ਨ ਦੀ ਪੋਲੀਟਿਕਸ ਬੜੀ ਖਤਰਨਾਕ ਚੱਲ ਰਹੀ ਹੈ ਇਸ ਵੇਲੇ। ਜੀ ਜੂਨ 30, 2021 ਨੂੰ ਜਿਹੜਾ ਇਹ EB-5 ਦਾ ਪ੍ਰੋਗਰਾਮ ਸੀਗਾ ਸਾਰਾ, ਇਹ ਐਕਸਪਾਇਰ ਹੋ ਗਿਆ। ਓਕੇ ਮਤਲਬ ਇਹ ਜਿਹੜਾ ਪ੍ਰੋਗਰਾਮ ਹੈ, ਜਿੱਦਾਂ ਇੱਕ ਸਨਰਾਈਜ਼ ਪੀਰੀਅਡ, ਸਨਸੈਟ ਦਾ ਮਤਲਬ ਹੁੰਦਾ ਕਿ ਪ੍ਰੋਗਰਾਮ ਐਂਡ ਹੋ ਜਾਂਦਾ। ਸਨਸੈਟ ਤੋਂ ਪਹਿਲਾਂ ਜਿਹੜੀ ਸਾਰੀ ਤੁਹਾਡੀ ਕਾਂਗਰਸ ਹੈ, ਸੈਨੇਟ ਵਗੈਰਾ ਹੈਗੀ ਆ, ਉਹਨੂੰ ਤੁਹਾਨੂੰ ਰਲ ਕੇ ਪ੍ਰੋਗਰਾਮ ਨੂੰ ਐਕਸਟੈਂਡ ਕਰਨਾ ਪੈਂਦਾ, ਸਾਲ ਦੀ ਜਾਂ 2-2 ਸਾਲ ਦੀ ਤੁਹਾਨੂੰ ਐਕਸਟੈਂਸ਼ਨ ਦੇਣੀ ਪੈਂਦੀ ਹੈ। ਦਿੱਤੀ ਨਹੀਂ। ਅਤੇ ਇਹਨਾਂ ਨੇ ਇਹਨਾਂ ਨੇ ਐਕਸਟੈਂਸ਼ਨ ਨਹੀਂ ਦਿੱਤੀ। ਹਾਂ ਅਤੇ ਸੈਨੇਟ ਜਿਹੜੀ ਸੀਗੀ ਉਹ ਰਿਸੈਸ 'ਚ ਚੱਲ ਗਈ ਆ, ਅਤੇ ਉਹਨਾਂ ਨੇ ਵਾਪਸ ਨਹੀਂ ਆਉਣਾ ਜੁਲਾਈ 12, 2021 ਤੱਕ। ਅਤੇ ਜੁਲਾਈ 12, 2021 ਤੋਂ ਪਹਿਲਾਂ ਕੁਛ ਨਹੀਂ ਹੋਣਾ। ਹੁਣ ਤੁਹਾਡੀ ਇਨਵੈਸਟਮੈਂਟ, ਕੋਰਟ ਨੇ ਕਿਹਾ ਕਿ ਇਨਵੈਸਟਮੈਂਟ ਥੱਲੇ ਰਿਡਿਊਸ ਕਰ ਦਿਓ, ਪਰ ਤੁਹਾਡਾ EB-5 ਜਿਹੜਾ ਪ੍ਰੋਗਰਾਮ ਹੈ ਉਹ ਲੈਪਸ ਕਰ ਗਿਆ, ਉਹ ਖਤਮ ਹੋ ਗਿਆ ਇਸ ਵੇਲੇ। ਸੋ ਦੇਖਦੇ ਹਾਂ ਕਿ ਜੁਲਾਈ, ਮਤਲਬ ਕਿ ਬੈਨੀਫਿਟ ਕੋਰਟ ਨੇ ਦੇ ਦਿੱਤਾ, ਪਰ ਪ੍ਰੋਗਰਾਮ ਲੈਪਸ ਹੋ ਗਿਆ। ਜੀ ਸੋ ਹੁਣ ਦੇਖਦੇ ਹਾਂ ਇਹ ਵਾਪਸ ਆ ਕੇ ਇਹਨੂੰ ਰਿਵਾਈਵ ਕਰਦੇ ਆ, ਨਹੀਂ ਕਰਦੇ ਆ। ਜੇ ਕਰਦੇ ਆ ਤਾਂ ਇਹਨਾਂ ਦੀ ਕਿੱਦਾਂ ਦੀ ਪੋਲੀਟਿਕਸ ਚੱਲਦੀ ਆ। ਜਿਹੜੇ EB-5 ਪ੍ਰੋਗਰਾਮ, ਉਹਦੇ ਰਿਪਬਲਿਕਨਸ ਵੀ ਕਾਫੀ ਫਰੈਂਡ ਹੈਗੇ ਆ, ਡੈਮੋਕ੍ਰੈਟਸ ਵੀ ਕਾਫੀ ਫਰੈਂਡ ਹੈਗੇ ਆ, ਕਿਉਂਕਿ ਇਹਦੇ ਥੱਲੇ ਬੜੇ ਵੱਡੇ ਪ੍ਰੋਜੈਕਟ, ਫੋਰਨ ਮਨੀ ਆਉਂਦਾ। ਵੇਗਸ ਦੇ ਵਿੱਚ ਬਹੁਤ ਇਨਵੈਸਟਮੈਂਟਸ ਹੋਈਆਂ, ਫਲੋਰੀਡਾ ਦੇ ਵਿੱਚ, ਦੋਨੋਂ ਜਿੱਦਾਂ ਕਹਿ ਲਓ ਕਿ ਰਿਪਬਲਿਕਨ ਟੈਰੀਟਰੀਜ਼ ਦੇ ਵਿੱਚ ਵੀ ਕਾਫੀ ਇਨਵੈਸਟਮੈਂਟ ਹੋਈ ਹੈ, ਕਿਉਂਕਿ ਜਿਹੜੇ ਬਿਲਡਰਸ ਨੇ, ਬਿਜ਼ਨਸਮੈਨ ਨੇ, ਉਹਨਾਂ ਨੂੰ ਇਹਦਾ ਡਾਇਰੈਕਟ ਫਾਇਦਾ ਹੁੰਦਾ, ਜੋਬ ਕ੍ਰੀਏਸ਼ਨ ਹੁੰਦੀ ਹੈ। ਪਰ ਹੁਣ ਜਿਹੜਾ ਇਹਦੇ ਜਿਹੜੇ ਡਿਬੇਟ ਹੈ, ਉਹ ਇੱਦਾਂ ਹੋ ਸਕਦਾ ਕਿ ਡੈਮੋਕ੍ਰੈਟਸ ਕਹਿ ਸਕਦੇ ਕਿ ਤੁਸੀਂ ਆਹ ਚੀਜ਼ ਪਾਸ ਕਰੋ ਤਾਂ ਆਪਾਂ ਇੱਦਾਂ ਕਰਨੀ ਆ, ਅਤੇ ਉਹਨਾਂ ਨੂੰ ਕੋਈ ਨਾ ਕੋਈ ਕੰਪਰੋਮਾਈਜ਼ ਕਰਨਾ ਪੈਣਾ। ਮਤਲਬ ਕਿ ਜਿਹੜੇ ਇਕੱਲਾ ਡੈਮੋਕ੍ਰੈਟਿਕ ਜਿਹੜਾ ਵੋਟਰ ਬੇਸ ਹੈਗਾ, ਉਹਨਾਂ ਨੂੰ
ਪਿਓਰਲੀ EB-5 ਨਾਲ ਇੰਨਾ ਫਾਇਦਾ ਨਹੀਂ ਹੁੰਦਾ। ਰਿਪਬਲਿਕਨਸ ਨੂੰ EB-5 ਵਰਗੇ ਪ੍ਰੋਗਰਾਮ ਨਾਲ ਮੇਰੇ ਹਿਸਾਬ ਨਾਲ ਥੋੜ੍ਹਾ ਜਿਹਾ ਜ਼ਿਆਦਾ ਫਾਇਦਾ ਹੁੰਦਾ, ਪਰ ਇਹ ਪ੍ਰੋਗਰਾਮ ਕਾਫੀ ਕੰਟਰੋਵਰਸ਼ੀਅਲ ਹੈ। ਕਾਫੀ ਜ਼ਿਆਦਾ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਇਹ ਪੈਸੇ ਦੇ ਕੇ ਤੁਸੀਂ ਗ੍ਰੀਨ ਕਾਰਡ ਖਰੀਦ ਰਹੇ ਹੋ। ਅਤੇ ਹੁਣ ਤੁਸੀਂ ਕੋਈ ਰਿਪਬਲਿਕਨ ਨਿਊਜ਼ ਮੀਡੀਆ 'ਚ ਤੁਸੀਂ ਫੌਕਸ ਨਿਊਜ਼ ਵਗੈਰਾ ਦੇ ਉੱਤੇ ਆਹੀ ਸੇਮ ਚੀਜ਼ EB-5 ਦਾ ਸੁਣੋ, ਅਤੇ ਉਹ ਕਹਿੰਦੇ ਨੇ ਕਿ ਵਧੀਆ ਇਹ ਖਤਮ ਹੋ ਗਿਆ, ਇਹਨੂੰ ਦੁਬਾਰਾ ਰੀਨਿਊ ਨਾ ਕੀਤਾ ਜਾਵੇ। ਸੋ ਹੁਣ ਮਿਡ ਟਰਮ ਵੀ ਆ ਰਹੀਆਂ, ਉਹ ਵੀ ਆ ਰਿਹਾ, ਦੇਖਦੇ ਹਾਂ ਇਹਦਾ ਕਿੱਦਾਂ ਮੁੱਦਾ ਉੱਠਦਾ ਜੀ। ਸੋ ਤੇ ਨਾਲ ਹੀ ਮੈਂ ਇਹ ਚੀਜ਼ ਇਸ ਦੇ ਵਿੱਚ ਅਟਰਨੀ ਟਿਰਕੈਨਾ ਜੀ ਪੁੱਛਣਾ ਚਾਹੁੰਦਾ ਵੀ ਜਿਹੜਾ ਇਹਨਾਂ ਨੇ ਹੁਣ ਫੈਸਲਾ ਸੁਣਾ ਦਿੱਤਾ ਵੀ ਉਹਨਾਂ ਨੂੰ ਘੱਟ ਕਰ ਦਿਓ, ਜਿਨ੍ਹਾਂ ਨੇ ਮਹਿੰਗੇ ਦੇ ਕੇ ਯਾਨੀ ਕਿ ਡਬਲ ਇਨਵੈਸਟਮੈਂਟ ਕਰਕੇ ਕੀਤਾ ਸੀ, ਕੀ ਉਹਨਾਂ ਨੂੰ ਵੀ ਕੋਈ ਰਾਹਤ ਮਿਲਦੀ ਹੈ? ਡਬਲ ਇਨਵੈਸਟਮੈਂਟ ਤਾਂ ਉਹਨਾਂ ਨੇ ਕਰ ਦਿੱਤੀ ਹੋਣੀ ਆਲਰੇਡੀ, ਪਰ ਇਹ ਹੈ ਕਿ ਜੇ ਹੁਣ ਰਿਕੁਆਇਰਮੈਂਟਸ ਉਹਨਾਂ ਦੀ ਰਿਡਿਊਸ ਹੋ ਗਈਆਂ ਹੈ ਨਾ, ਮੰਨ ਲਓ ਹੁਣ ਕਿ ਕਿਸੇ ਬੰਦੇ ਦੇ ਪੈਸੇ ਖਤਮ ਹੋ ਗਏ, ਮਤਲਬ ਉਹਨੇ ਮਿਲੀਅਨ ਦਾ ਕਰਨਾ ਸੀਗਾ ਪਰ ਉਹ ਕੋਲ ਮਿਲੀਅਨ ਲੱਗ ਨਹੀਂ ਸਕੇ ਜਾਂ 7 ਲੱਖ ਹੀ ਲੱਗ ਸਕੇ, ਹੈ ਨਾ। ਉਹ ਬੰਦਾ ਵੀ ਉਹ ਆਰਗੂਮੈਂਟ ਕਰ ਸਕੇ, ਡਿਪੈਂਡ ਕਰਦਾ ਹੈ ਕਿ ਇਮੀਗ੍ਰੇਸ਼ਨ, ਉਹ ਤਾਂ ਜਦੋਂ ਕੇਸ ਆਉਂਦੇ ਨੇ ਤੁਸੀਂ ਟਰਾਈ ਕਰ ਸਕਦੇ ਹੋ ਕਿ ਜੋ ਵੀ ਤੁਹਾਡੇ ਬੈਸਟ ਕੇਸ ਸਿਨੈਰੀਓ ਤੁਹਾਡਾ ਲਾਇਰ ਆਰਗੂਮੈਂਟ ਦੇ ਸਕਦਾ, ਉਹ ਡਿਪੈਂਡ ਕਰਦਾ ਹੈ ਕਿ ਉਹਨੂੰ ਐਂਟਰਟੇਨ ਕਰਦੇ ਆ ਕਿ ਨਹੀਂ ਕਰਦੇ ਆ। ਸੋ ਜੱਜ ਨੇ ਤਾਂ ਇਹ ਫੈਸਲਾ ਦੇ ਦਿੱਤਾ, ਹੁਣ ਦੇਖਦੇ ਹਾਂ ਇਮੀਗ੍ਰੇਸ਼ਨ ਦਾ ਇਹਦੇ ਉੱਤੇ ਕੀ ਸਟੈਂਸ ਹੈ, ਕਿੱਦਾਂ ਉਹ ਇਹਨੂੰ ਇੰਪਲੀਮੈਂਟ ਕਰਦੀ ਹੈ ਅੱਗੇ। ਸੋ ਸਾਰਾ ਕੁਛ ਜਿਹੜਾ ਇਹਦਾ ਹੈਗਾ ਜੁਲਾਈ 12 ਤੱਕ ਕੁਛ ਨਹੀਂ ਹੋਣਾ, ਅਤੇ ਇਹ ਵੀ ਨਹੀਂ ਹੈਗਾ ਕਿ ਆਉਂਦੇ ਹੀ ਉਹਨਾਂ ਨੇ ਪਹਿਲੇ ਦਿਨ ਹੀ ਪਹਿਲੇ ਮਿੰਟ ਹੀ EB-5 ਐਕਟੀਵੇਟ ਕਰ ਦੇਣਾ। ਸੋ ਜੁਲਾਈ ਮਹੀਨਾ ਕਰੂਸ਼ਲ ਹੈ EB-5 ਪ੍ਰੋਗਰਾਮ ਵਾਸਤੇ, ਸੋ ਦੇਖਦੇ ਹਾਂ ਕੀ ਬਣਦਾ। ਜੀ ਜੁਲਾਈ ਮਹੀਨਾ ਚੱਲ ਰਿਹਾ ਅਤੇ ਕੱਲ੍ਹ ਨੂੰ ਅਮਰੀਕਾ ਦਾ ਇੰਡੀਪੈਂਡੈਂਸ ਡੇ ਵੀ ਹੈਗਾ ਆ, ਅਤੇ USCIS ਯੂਜਲੀ ਇੰਡੀਪੈਂਡੈਂਸ ਡੇ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀਆਂ ਸਹੁੰ ਚੁੱਕ ਸਮਾਗਮ ਜਿਹੜੇ ਆ ਪੂਰੇ ਮੁਲਕ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਉਹ ਕਰਦੇ ਹੁੰਦੇ ਆ। ਜੀ ਬਿਲਕੁਲ, ਇਹਨਾਂ ਨੇ ਕਿਹਾ ਕਿ ਹੁਣ ਆਪਾਂ ਇੰਡੀਪੈਂਡੈਂਸ ਡੇ ਸਿਟੀਜ਼ਨਸ਼ਿਪਾਂ ਵੰਡ ਕੇ ਆਪਾਂ ਸੈਲੀਬ੍ਰੇਟ ਕਰਨਾ, ਇਹ ਉਹਨਾਂ ਦਾ ਉਹ ਐਲਾਨ ਆਇਆ ਸੀਗਾ। ਤੇ ਕਹਿੰਦੇ ਕਿ ਜੂਨ 30 ਅਤੇ ਜੁਲਾਈ 7 ਆ ਜਿਹੜਾ ਵੀਕਐਂਡ ਦੇ ਵਿੱਚ ਹੀ ਇਹਨਾਂ ਨੇ 9400 ਸਿਟੀਜ਼ਨ ਨੂੰ 170 ਸੈਰਮਨੀਜ਼ ਕਰਨੀਆਂ ਅਕਰੋਸ ਦਾ ਨੇਸ਼ਨ। ਉਹਦੇ ਵਿੱਚ ਇਹਨਾਂ ਨੇ ਤਕਰੀਬਨ 10,000 ਲੋਕਾਂ ਨੂੰ ਸਹੁੰ ਚੁਕਾਉਣੀ ਹੈ ਲੌਂਗ ਵੀਕਐਂਡ ਦੇ ਉੱਤੇ ਹੀ। ਸੋ ਇਹ ਵੀ ਦੱਸਦੀ ਹੈ ਕਿ ਇਹ 245ਵੀਂ ਬਰਥਡੇ ਆ ਅਮਰੀਕਾ ਦਾ, ਅਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਡੀ ਜਿਹੜੀ ਕਮਿਟਮੈਂਟ ਹੈ ਇਹ ਕਿਉਂਕਿ ਇਹ ਜਦੋਂ ਦੇਸ਼ ਦੇਖੋ ਤੁਸੀਂ ਐਜ਼ ਅ ਇਮੀਗ੍ਰੈਂਟਸ ਦਾ ਆਇਆ ਸੀਗਾ, ਸਾਰੇ ਫਿਰ ਲੜੇ, ਕਲੋਨੀਜ਼ ਵਗੈਰਾ ਉਹਨਾਂ ਨੇ ਬਣਾਈਆਂ। ਸੋ ਕਹਿੰਦੇ ਕਿ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਆਪਾਂ ਸ਼ੁਰੂ ਤੋਂ ਹੀ ਅਮਰੀਕਾ ਦੇ ਵਿੱਚ ਇਮੀਗ੍ਰੈਂਟ ਹੈ, ਬਸ ਫਰਕ ਇੰਨਾ ਪਿਆ ਕਿ ਯੂਰਪੀਅਨ ਪਹਿਲਾਂ ਆ ਗਏ ਅਤੇ ਦੂਜੇ ਵਾਲੇ ਬਾਅਦ 'ਚ ਆ ਰਹੇ ਆ। ਸੋ ਉਹ ਕਹਿੰਦੇ ਕਿ ਆਪਾਂ ਇਹ ਦੱਸਣਾ ਕਿ ਸਾਡੀ ਹੁਣ ਜਿਹੜੀ ਐਜ਼ ਅ ਗਵਰਨਮੈਂਟ ਸਾਡੀ ਪੂਰੀ ਕਮਿਟਮੈਂਟ ਹੈ, ਆਪਾਂ ਸਾਰੀ ਜਿਹੜੇ ਵੀ ਲੋਕੀ ਕਲਚਰ ਲੈ ਕੇ ਆਉਂਦੇ ਆ ਆਪਾਂ ਉਹਨੂੰ ਫੁੱਲੀ ਅੰਬਰੇਸ ਕਰਦੇ ਹਾਂ, ਆਪਾਂ ਉਹਨਾਂ ਨੂੰ ਫੁੱਲੀ ਟੂਲਸ ਦਿੰਦੇ ਹਾਂ ਕਿ ਉਹ ਅਮਰੀਕਨ ਸੁਸਾਇਟੀ 'ਚ ਆ ਕੇ ਇੰਟੀਗ੍ਰੇਟ ਹੋਣ। ਸੋ ਦੱਸ ਦਈਏ ਛੋਟੀ ਜਿਹੀ ਇੰਟਰੋਡਕਸ਼ਨ ਜਿਹਨਾਂ ਨੂੰ ਨਹੀਂ ਪਤਾ ਕਿ 13 ਅਮਰੀਕਾ ਦੀਆਂ ਕਾਲੋਨੀ ਸੀਗੀਆਂ, ਅਤੇ 1776 ਦੇ ਵਿੱਚ ਇਹਨਾਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸਾਈਨ ਕੀਤੀ ਸੀਗੀ, ਜਿਹੜੀ ਕਿ ਬੇਸਿਕਲੀ ਇਹ ਕਹਿੰਦੀ ਸੀਗੀ ਕਿ ਆਪਾਂ ਡਿਕਲੇਅਰ ਕਰਤਾ ਹੁਣ ਆਪਾਂ ਗ੍ਰੇਟ ਬ੍ਰਿਟੇਨ ਤੋਂ ਆਜ਼ਾਦ ਹਾਂ, ਅਤੇ ਸਾਡਾ ਜਿਹੜੀ ਨਵੀਂ ਕੰਟਰੀ ਆ ਉਹਨੂੰ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਿਹਾ ਜਾਊਗਾ। ਸੋ ਇਹਦੇ ਥੱਲੇ ਹੁਣ ਜਿਹੜੀ ਦੋ ਮੁੱਖ ਇਹਨਾਂ ਦੀਆਂ ਸੈਰਮਨੀਜ਼ ਹੋਣੀਆਂ, ਇੱਕ ਤਾਂ ਪ੍ਰੈਜ਼ੀਡੈਂਟ ਬਾਈਡਨ ਨੇ ਵਾਈਟ ਹਾਊਸ 'ਚ ਸੈਰਮਨੀ ਕਰਨੀ ਜਿੱਥੇ ਉਹਨਾਂ ਨੇ ਸਹੁੰ ਚੁਕਾਉਣੀ ਹੈ, ਹੈ ਨਾ। ਹੁਣ ਤੁਸੀਂ ਸੋਚੋ ਕਿ ਪ੍ਰੈਜ਼ੀਡੈਂਟ ਦੇ ਥੱਲੇ ਤੁਹਾਨੂੰ ਸਿਟੀਜ਼ਨਸ਼ਿਪ ਸਰਟੀਫਿਕੇਟ ਮਿਲਿਆ, ਉਹ ਵੀ ਤੁਹਾਡੇ ਲਈ ਬੜੀ ਇੱਕ ਫਖਰ ਦੀ ਗੱਲ ਹੋ ਗਈ, ਹੈ ਨਾ। ਦੂਜੀ ਜਿਹੜੀ ਇਹਨਾਂ ਦੇ ਅਲੈਹਾਂਡਰੋ ਮੈਯੋਰਕਾਸ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਹੈੱਡ, ਉਹਨਾਂ ਨੇ ਜਿਹੜੀ ਸੈਰਮਨੀ ਹੈ 22 ਮਿਲਟਰੀ ਸਰਵਿਸ ਦੇ ਮੈਂਬਰ ਹੈ ਓਵਰਸੀਜ਼ ਉਹਨਾਂ ਨੂੰ ਕਰਨੀ ਹੈ, ਅਤੇ ਇਹਦੇ ਨਾਲ ਹੋਰ ਜਿਹੜੇ ਕਈ ਇੰਪੋਰਟੈਂਟ ਵੈਨਿਊਜ਼ ਹੈਗੇ ਨੇ, ਕੋਈ ਇੰਪੋਰਟੈਂਟ ਮਿਲਟਰੀ ਦੇ ਜਨਰਲਸ ਵਗੈਰਾ ਨੇ, ਉਹਨਾਂ ਨੇ ਅਕਰੋਸ ਦਾ ਨੇਸ਼ਨ ਕਾਫੀ ਸਾਰੀਆਂ ਇੱਦਾਂ ਦੀਆਂ ਸੈਰਮਨੀਜ਼ ਕਰਨੀਆਂ। ਸੋ ਇੱਕ ਸਪੈਸ਼ਲ ਸੈਰਮਨੀ ਹੋਊਗੀ ਜਿਹੜੇ ਹੁਣ ਤੋਂ ਲੈ ਕੇ ਜੁਲਾਈ 7 ਦੇ ਵਿੱਚ ਸਹੁੰ ਚੁੱਕੂਗੇ। ਚਲੋ ਜੀ, ਬਹੁਤ ਵਧੀਆ ਹੈ ਜੀ। ਸਾਰਿਆਂ ਨੂੰ ਆਪਾਂ ਮੁਬਾਰਕਾਂ ਦਿੰਦੇ ਹਾਂ ਜਿਹੜੇ ਨਵੇਂ ਅਮਰੀਕਾ ਦੇ ਜਿਹੜੇ ਸਿਟੀਜ਼ਨ ਬਣ ਰਹੇ ਆ, ਜਿਹੜੇ ਬਣਨ ਜਾ ਰਹੇ ਆ। ਅਤੇ ਆ ਜਿੰਨੀ ਕਿ ਇਹਨਾਂ ਨੇ ਗੱਲ ਦੱਸੀ ਹੈ, 3-4 ਸਵਾਲ ਸਿਟੀਜ਼ਨਸ਼ਿਪ ਦੇ ਇਹਦੇ ਵਿੱਚ ਹੀ ਲੁਕੇ ਆ। ਸੋ ਇਹ ਵੀ ਜਿਹੜਾ ਆ ਜਲਦ ਹੀ ਜਿਹੜਾ ਆ ਉਹ ਕਰਾਂਗੇ। ਅਤੇ ਇੱਕ ਚੀਜ਼ ਜਿਹੜੀ ਜ਼ਰੂਰ ਆ, ਇਨਫੈਕਟ ਪੰਜਾਬੀ ਜਿਹੜੇ USA ਦੇ ਪੰਜਾਬੀ ਕਲਚਰਲ ਸੈਂਟਰ ਸਾਡੇ ਵੱਲੋਂ ਜਿਹੜੀ ਆ ਇੱਕ ਉਪਰਾਲਾ ਹੁਣ ਜਲਦ ਹੀ ਕੀਤਾ ਜਾ ਰਿਹਾ, ਜਿਹੜੇ US ਸਿਟੀਜ਼ਨ ਬਣਨਾ ਚਾਹੁੰਦੇ ਨੇ ਉਸ ਦੇ ਲਈ ਵਿਸ਼ੇਸ਼ ਕਲਾਸਾਂ ਜਿਹੜੀਆਂ ਪੰਜਾਬੀ ਕਲਚਰਲ ਸੈਂਟਰ ਫਰੈਜ਼ਨੋ ਹੈਗਾ ਸਾਡਾ, ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਸੀਂ ਲਗਾਉਣੀਆਂ ਨੇ ਉਹਨਾਂ ਦੀ ਤਿਆਰੀ ਵਾਸਤੇ। ਸੋ ਜਿਹੜੇ ਚਾਹਵਾਨ ਨੇ, ਜਿਹੜੇ US ਸਿਟੀਜ਼ਨ ਬਣਨਾ ਚਾਹੁੰਦੇ ਨੇ, ਟੈਸਟ ਉਹਨਾਂ ਨੇ ਦੇਣਾ ਆ, ਤਾਂ ਉਹ ਕਿਰਪਾ ਕਰਕੇ ਆਪਣਾ ਜਿਹੜਾ ਨਾਮ ਆ ਰੇਡੀਓ ਦੇ ਉੱਤੇ ਕਾਲ ਕਰਕੇ 408-272-5200 4082725220 ਜਿਹਦੇ ਇਸ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜਾ ਆ
ਉਹ ਆਪਣਾ ਨਾਮ ਲਿਖਵਾ ਸਕਦੇ ਆ। ਫਿਰ ਦੇਖਦੇ ਹਾਂ ਵੀ ਕਿੰਨੇ ਕੁ ਨਾਮ ਆਉਂਦੇ ਆ ਅਤੇ ਕਿੰਨੀਆਂ ਕੁ ਕਲਾਸਾਂ ਜਿਹੜੀਆਂ ਉਹ ਸਾਨੂੰ ਜਿਹੜੀਆਂ ਕਰਨੀਆਂ ਪੈਣਗੀਆਂ। ਸੋ ਤੁਹਾਨੂੰ ਜਿਹੜੇ US ਸਿਟੀਜ਼ਨ ਦੇ ਲਈ ਜਿਹੜੇ ਤਿਆਰੀ ਕਰ ਰਹੇ ਆ, ਜਿਹੜੇ ਸਵਾਲ ਹੁੰਦੇ ਆ 100 ਸਵਾਲ ਹੁੰਦਾ ਆ, ਉਸ ਨੂੰ ਲੈ ਕੇ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਤਿਆਰੀ ਜਿਹੜੀ ਉਹ ਕਰਵਾਈ ਜਾਵੇਗੀ। ਜਿਹੜੇ ਵੀ US ਸਿਟੀਜ਼ਨ ਦਾ ਟੈਸਟ ਦੇਣਾ ਚਾਹੁੰਦੇ ਨੇ, ਜਿਨ੍ਹਾਂ ਨੇ ਦੇਣਾ ਆਉਣ ਵਾਲੇ ਭਵਿੱਖ ਦੇ ਵਿੱਚ, ਉਹ ਆਪਣੇ ਨਾਮ ਜਿਹੜੇ ਉਹ ਕਿਰਪਾ ਕਰਕੇ ਰੇਡੀਓ ਦੇ ਉੱਤੇ ਕਾਲ ਕਰਕੇ 408-272-5200 ਦੇ ਉੱਤੇ ਕਾਲ ਕਰਕੇ ਜਿਹੜਾ ਉਹ ਲਿਖਵਾ ਸਕਦੇ ਆ। ਇਹ ਜਿਹੜੀਆਂ ਕਲਾਸਾਂ ਆ ਫਰੈਜ਼ਨੋ ਦੇ ਵਿੱਚ, ਜਿਹੜਾ ਪੰਜਾਬੀ ਰੇਡੀਓ ਸਟੂਡੀਓ ਦੇ ਨਾਲ ਹੀ ਜਿਹੜਾ ਪੰਜਾਬੀ ਕਲਚਰ ਸੈਂਟਰ ਹੈਗਾ ਆ, ਉੱਥੇ ਜਿਹੜੀਆਂ ਉਹ ਲਗਾਈਆਂ ਜਾਣਗੀਆਂ। ਸੋ ਇਹ ਦੋਨਾਂ ਹੀ ਆਰਗੇਨਾਈਜੇਸ਼ਨ ਦੇ ਸਾਂਝੇ ਉਦਮ ਦੇ ਸਦਕਾ ਜਿਹੜਾ ਉਹ ਹੋਊਗਾ। ਅਤੇ ਨਾਲ ਹੀ ਟੇਕਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਵੀ ਜਿਹੜੀ ਇਸ ਦੇ ਵਿੱਚ ਸਾਡੀ ਆ ਉਹ ਮਦਦ ਜਿਹੜੀ ਉਹ ਕਰਨਗੇ। ਸੋ ਇਹਨਾਂ ਦਾ ਵੀ ਅਸੀਂ ਪਹਿਲਾਂ ਹੀ ਜਿਹੜਾ ਨਾਲ ਧੰਨਵਾਦ ਜਿਹੜਾ ਉਹ ਕਰਦੇ ਹਾਂ। ਅਤੇ ਅਟਰਨੀ ਟੇਕਨ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈ ਲਈਏ ਅਤੇ ਬ੍ਰੇਕ ਤੋਂ ਬਾਅਦ ਮੁੜ ਹੁਣ ਵਾਪਸ ਹਾਜ਼ਰ ਹੋਵਾਂਗੇ। ਅਤੇ ਉਸ ਤੋਂ ਉਪਰੰਤ ਜਿਹੜੇ ਤੁਹਾਡੇ ਸਰੋਤਿਆਂ ਦੇ ਜਿਹੜੇ ਸਵਾਲ ਨੇ, ਉਹਨਾਂ ਦੇ ਜਿਹੜੇ ਜਵਾਬ ਆ ਉਹ ਅਟਰਨੀ ਟੇਕਨ ਜੀ ਦੇਣਗੇ। ਸਵਾਲ ਜਿਹੜਾ ਉਹ ਛੋਟਾ ਜਿਹੜਾ ਉਹ ਪੁੱਛਣਾ ਆ ਤੁਸੀਂ, ਅਤੇ ਇਹ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਅਪੀਲ ਆ ਵੀ ਇੱਕ ਸਵਾਲ ਹੀ ਜਿਹੜਾ ਉਹ ਤੁਸੀਂ ਪੁੱਛਿਓ। ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200, 4082725200। ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350. इंडियन मार्केट फ्रेज़नो, जितो खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੇ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940, 559-840-2940। ਇੰਡੀਅਨ ਮਾਰਕੀਟ ਫਰੈਜ਼ਨੋ, 2811 ਵੈਸਟ ਕਲਿੰਟਨ ਐਵੀਨਿਊ, ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰਾ ਮਿਲਕ ਵੀ ਮਿਲਦਾ ਹੈ। ਕਾਲ 559-840-2940, 5598402940। ਇੰਡੀਅਨ ਮਾਰਕੀਟ ਫਰੈਜ਼ਨੋ। ਫਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559-237-3333, 5592373333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ, ਫਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਹੈਰੀ, ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ KB ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ। ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 5596812828। ਜੀਜ਼ ਕ੍ਰੀਮਰੀ, ਲੋਕਲ ਆਰਗੈਨਿਕ ਆਈਸਕ੍ਰੀਮ ਸ਼ਾਪ, ਫਰੈਜ਼ਨੋ। 35 ਤੋਂ ਵੱਧ ਫਲੇਵਰਸ, ਜਿਨ੍ਹਾਂ ਵਿੱਚ ਇੰਡੀਆ ਵਾਲੇ ਐਗਲੈਸ ਫਲੇਵਰਸ, ਫਲੂਦਾ ਕੁਲਫੀ, ਪਿਸਤਾਸ਼ੀਓ ਮਲਾਈ ਤੇ ਹੋਰ ਬਹੁਤ ਸਾਰੇ। ਆਈਸਕ੍ਰੀਮ ਕੇਕਸ ਅਤੇ ਮਿਲਕ ਸ਼ੇਕਸ ਵੀ ਮਿਲਦੇ ਹਨ। ਛੋਟੀਆਂ ਵੱਡੀਆਂ ਪਾਰਟੀਆਂ ਦੇ ਲਈ ਕੇਟਰਿੰਗ ਦਾ ਕੰਮ ਵੀ ਕਰਦੇ ਹਨ। ਕਿਸੇ ਵੀ ਫਲੇਵਰ ਦਾ ਕਸਟਮਾਈਜ਼ੇਬਲ ਐਗਲੈਸ ਕੇਕ ਵੀ ਬਣਾ ਦਿੰਦੇ ਹਨ। 2 ਲੋਕੇਸ਼ਨਸ, 2097 ਵੈਸਟ ਬੁਲਰਡ ਐਵੀਨਿਊ, ਫਰੈਜ਼ਨੋ, 9525 ਨਾਰਥ ਸਮਰਵਿਲ ਡਰਾਈਵ, ਫਰੈਜ਼ਨੋ। ਕਾਲ 5595156782, 559-515-6782।
ਜੇ ਗਰਮੀਆਂ ਵਿੱਚ ਤੁਹਾਨੂੰ ਕਰਦਾ ਹੈ ਸੈਂਟਰਲ ਏਸੀ 에ਅਰ ਕੰਡੀਸ਼ਨਰ ਪਰੇਸ਼ਾਨ ਜਾਂ ਹੋਵੇ ਕਿਸੇ ਵੀ ਤਰੀਕੇ ਦੀ ਰੈਫਰੀਜਰੇਸ਼ਨ ਦਾ ਕੰਮ, ਤਾਂ ਫ੍ਰੈਜ਼ਨੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਤੁਹਾਡੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਕਰਦੇ ਹਨ। ਜੇ ਏਸੀ ਸਿਸਟਮ ਕਰਕੇ ਤੁਹਾਡਾ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਇਹ ਟੈਸਟ ਕਰਕੇ ਰਿਪੇਅਰ ਵੀ ਕਰਦੇ ਹਨ। ਏਸੀ ਅਤੇ ਹੀਟਿੰਗ ਸਿਸਟਮ ਦੀ ਇੰਸਟਾਲੇਸ਼ਨ, ਰਿਪੇਅਰ, ਮੇਨਟੇਨੈਂਸ ਦਾ ਕੰਮ ਕਰਦੇ ਹਨ। ਕਾਲ ਏਸ 에ਅਰ ਕੰਡੀਸ਼ਨਿੰਗ 5597707705 559 770 7705। ਸਮਰ ਐਕਸਪ੍ਰੈਸ ਫ੍ਰੈਜ਼ਨੋ ਵਾਲਿਆਂ ਦੇ ਬਹੁਤ ਹੀ ਖੁੱਲੀ ਡੁੱਲੀ ਟਰੱਕਾਂ ਦੇ ਲਈ ਪਾਰਕਿੰਗ ਅਵੇਲੇਬਲ ਹੈ। $100 ਪਰ ਟਰੱਕ ਪਰ ਮੰਥ ਪ੍ਰਾਈਸ ਹੈ। 24 ਆਵਰ ਵੀਡੀਓ ਸਰਵੇਲੈਂਸ ਵਿਦ ਸਿਕਿਉਰਿਟੀ ਐਂਡ ਲਾਈਟਸ ਉਪਲਬਧ ਹੈ। ਇਹਨਾਂ ਦੇ ਨਾਲ ਹੀ ਇੱਕ ਵੱਖਰਾ ਯਾਰਡ ਰੈਂਟ ਤੇ ਅਵੇਲੇਬਲ ਹੈ। 3 ਆਫਿਸ ਸਪੇਸ ਵੀ ਹਨ। ਇਹਨਾਂ ਦੇ ਵੇਅਰ ਹਾਊਸ ਵਿਦ ਡੌਕਸ ਵੀ ਅਵੇਲੇਬਲ ਹਨ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ 559 994 7916 ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਇਮੀਗ੍ਰੇਸ਼ਨ ਸਪੈਸ਼ਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜੇ ਹੋਏ ਨੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਜੀ। ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੇ ਸਰੋਤੇ ਹੁਣ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਫੋਨ ਨੰਬਰ ਹੈ 408 272 5200 408 272 5200 ਅਤੇ ਆਪਣੇ ਸਾਰੇ ਸਰੋਤਿਆਂ ਨੂੰ ਬੇਨਤੀ ਆ ਇੱਕ ਹੀ ਸਵਾਲ ਪੁੱਛਣਾ ਆ, ਛੋਟਾ ਸਵਾਲ ਪੁੱਛਣਾ ਆ। ਜਿਹੜੀ ਕੋਈ ਲੰਮੀ ਚੌੜੀ ਵਾਲੀ ਕਹਾਣੀ ਤੁਹਾਡੀ ਹੈਗੀ ਆ ਉਸ ਦੇ ਲਈ ਜੇ ਸਵਾਲ ਤੁਸੀਂ ਰਾਏ ਲੈਣੀ ਉਹਦੇ ਲਈ ਅਪੁਆਇੰਟਮੈਂਟ ਬਣਾ ਲਓ ਇਹਨਾਂ ਦੇ ਨਾਲ। ਇੱਥੇ ਜਨਰਲ ਸਵਾਲ ਹੀ ਜਿਹੜੇ ਉਹ ਬਹੁਤੇ ਉਹਨਾਂ ਦੇ ਆਨਸਰ ਜਿਹੜੇ ਉਹ ਦਿੱਤੇ ਜਿਹੜੇ ਉਹ ਜਾਣਗੇ ਉਸ ਦੇ ਲਈ ਕਾਲ ਕਰ ਸਕਦੇ ਹੋ 408 272 5200। ਅਤੇ ਜੇ ਅਟਰਨੀ ਟੇਰਕੀਆਣਾ ਹੋਣਾ ਦੇ ਆਫਿਸ ਦੇ ਵਿੱਚ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਉਸ ਦੇ ਲਈ ਫੋਨ ਨੰਬਰ ਆ 4159090503 415 909 0503। ਅਤੇ ਆਓ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਕਰਦੇ ਹਾਂ ਜੀ ਹੁਣ ਗੱਲਬਾਤ। ਅੱਜ ਦੇ ਆਪਣੇ ਪਹਿਲੇ ਕਾਲਰ ਨੇ ਸੁਰਿੰਦਰ ਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਾਂਜੀ ਸਰ, ਮੇਰਾ ਕੁਐਸਚਨ I-730 ਦੇ ਨਾਲ ਜੀ। ਇੱਕ ਤਾਂ ਮੇਰਾ ਗ੍ਰੀਨ ਕਾਰਡ ਆ ਗਿਆ ਜੀ, ਉਹ ਮੈਂ ਮੈਂਸ਼ਨ ਕਰਨਾ, ਤੇ ਦੂਜਾ ਇਹ ਜਿਹੜਾ ਮੇਰੀ ਫੈਮਿਲੀ ਆਊਗੀ ਇਮੀਗ੍ਰੈਂਟ ਵੀਜ਼ੇ ਤੇ ਆਊਗੀ ਜਾਂ ਨੌਨ ਇਮੀਗ੍ਰੈਂਟ ਵੀਜ਼ੇ ਤੇ, ਮੇਰਾ ਪ੍ਰੋਸੈਸਿੰਗ ਟਾਈਮ ਉੱਪਰ ਜਾ ਰਿਹਾ ਜੀ। ਮੈਨੂੰ ਭਾਜੀ ਤੁਹਾਡੀ ਨਾ ਪਹਿਲੀ ਲਾਈਨ ਨਹੀਂ ਸੁਣੀ। ਤੁਸੀਂ ਗ੍ਰੀਨ ਕਾਰਡ ਹੋਲਡਰ? ਨਹੀਂ ਜੀ, ਮੇਰਾ ਗ੍ਰੀਨ ਕਾਰਡ ਹੁਣ ਆ ਗਿਆ ਜੀ। ਤੁਸੀਂ ਅਸਾਈਲਮ ਫਾਈਲ ਕੀਤਾ? ਅਸਾਈਲਮ ਮੇਰਾ ਪਾਸ ਹੋਇਆ ਹੋਇਆ, ਮੈਂ I-730 ਫੈਮਿਲੀ ਦਾ ਕੇਸ ਲਾਇਆ ਹੋਇਆ ਜੀ। ਹਾਂਜੀ, ਉਹ ਤੁਹਾਡਾ 730 ਦੇ ਬੇਸਿਸ ਤੇ ਹੀ ਜਾਊਗਾ। ਗ੍ਰੀਨ ਕਾਰਡ ਦੀ ਮੈਂਸ਼ਨ ਦੀ ਤਾਂ ਨਹੀਂ ਲੋੜ ਜੀ ਉਹਨਾਂ ਨੂੰ ਵੀ ਹੁਣ ਮੇਰਾ ਆ ਗਿਆ? ਨਹੀਂ। ਤੇ ਉਹਨਾਂ ਦਾ ਇਮੀਗ੍ਰੈਂਟ ਵੀਜ਼ਾ ਲੱਗੂਗਾ ਜੀ ਇੱਕ ਨੌਨ ਇਮੀਗ੍ਰੈਂਟ? ਇਮੀਗ੍ਰੈਂਟ ਵੀ 730 ਦਾ ਇਮੀਗ੍ਰੈਂਟ। ਜੀ ਥੈਂਕ ਯੂ ਜੀ। ਤੇ ਮੇਰਾ ਪ੍ਰੋਸੈਸਿੰਗ ਟਾਈਮ ਉੱਪਰ ਜਾ ਰਿਹਾ ਜੀ। ਸਾਰਿਆਂ ਦਾ ਹੀ ਜਾਂਦਾ ਜੀ ਉਹ। ਪ੍ਰੋਸੈਸਿੰਗ ਟਾਈਮ ਜੇ ਤੁਹਾਡਾ ਉੱਤੇ ਚੱਲ ਗਿਆ ਤੁਸੀਂ ਉਹਨਾਂ ਨੂੰ ਕਾਲ ਕਰਕੇ ਕਹਿ ਦਿਓ ਕਿ ਉੱਪਰ ਚੱਲ ਗਿਆ ਵਾ ਅਤੇ ਸਰਵਿਸ ਰਿਕੁਐਸਟ ਪਲੇਸ ਕਰ ਦਿਓ। ਜੀ ਜੀ। ਅਤੇ ਉੱਦਾਂ ਵੈਸੇ ਆਪਾਂ ਦੇਖ ਹੀ ਰਹੇ ਤਕਰੀਬਨ ਸਾਰੇ ਕੇਸਾਂ 'ਚ ਪ੍ਰੋਸੈਸਿੰਗ ਟਾਈਮ ਤਾਂ ਜਾ ਰਿਹਾ ਹੈ ਕਿ ਇਹ ਵੱਖਰੀ ਚੀਜ਼ ਹੁੰਦੀ ਹੈ ਇੱਦਾਂ? ਜਿੱਦਾਂ ਨਾ ਪ੍ਰੋਸੈਸਿੰਗ ਟਾਈਮ ਦੀ ਰੇਂਜ ਦਿੱਤੀ ਹੈ ਉਹਨਾਂ ਨੇ, ਮੰਨ ਲਓ 10 ਤੋਂ 15 ਮਹੀਨੇ ਦਿੱਤੇ ਆ ਕਿਸੇ ਨੂੰ, ਹੈ ਨਾ। ਅਤੇ 15 ਮਹੀਨੇ ਤੋਂ ਜੇ ਤੁਹਾਡਾ ਜ਼ਿਆਦਾ ਹੋ ਗਿਆ, ਜੋ ਵੀ ਉੱਥੇ ਡੇਟ ਲਿਖੀ ਸੀ, ਫਿਰ ਤੁਸੀਂ ਉਹਨੂੰ ਫੋਨ ਕਰਕੇ ਇਨਕੁਆਇਰੀ ਪਾ ਸਕਦੇ ਹੋ ਅਤੇ ਫਿਰ ਉਹ ਤੁਹਾਡਾ ਛੇਤੀ ਪ੍ਰੋਸੈਸ ਕਰ ਦੋਗੇ। ਆਊਟ ਆਫ ਰੇਂਜ ਹੋਵੇ ਫਿਰ ਜਿਹੜਾ ਉਹ ਕਰ ਸਕਦੇ ਆ। ਪਰ ਇਹ ਵੀ ਤਾਂ ਹੈ ਨਾ ਜ਼ਰੂਰੀ, ਕੇਸ ਚੱਲਦਿਆਂ ਜੇ 15 ਮਹੀਨੇ ਆ ਤਾਂ ਉਹ ਵੱਧ ਕੇ 24 ਮਹੀਨੇ ਵੀ ਹੋ ਸਕਦਾ, ਰਾਈਟ? ਹਾਂਜੀ ਹਾਂਜੀ, ਬਿਲਕੁਲ ਹੋ ਸਕਦਾ। ਫਿਰ ਤੁਹਾਨੂੰ 24 ਮਹੀਨੇ, ਜਦੋਂ ਤੁਸੀਂ ਕਾਲ ਉਹਨਾਂ ਨੂੰ ਤੁਸੀਂ ਉਦੋਂ ਹੀ ਕਰ ਸਕਦੇ ਹੋ ਜਦੋਂ ਤੁਹਾਡੀ ਉਹ ਰੇਂਜ ਤੋਂ ਬਾਹਰ ਰੇਂਜ ਤੋਂ ਬਾਹਰ ਹੋਇਆ। ਠੀਕ ਹੈ। ਮਰਿੰਦਰਜੀਤ ਹੈਲੋ ਜੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਰਿੰਦਰਜੀਤ ਬੋਲ ਰਿਹਾ ਨਿਊ ਜਰਸੀ ਤੋਂ ਜੀ। ਸਰ ਮੇਰਾ ਸਵਾਲ ਇਹ ਹੈ ਜੀ, ਮੇਰਾ ਕੇਸ ਚੱਲਦਾ ਪਿਆ ਜੀ ਨਿਊ ਜਰਸੀ 'ਚ ਇਸ ਟਾਈਮ ਜੀ। ਤਾਂ ਹੁਣ ਮੇਰਾ ਵਰਕ ਪਰਮਿਟ ਆ ਗਿਆ ਸੀਗਾ, ਕੇਸ ਮੇਰਾ ਹੁਣ ਨਿਊਯਾਰਕ ਮੂਵ ਕਰਾ ਰਿਹਾ ਮੈਂ ਜੀ। ਤਾਂ ਮੈਂ ਕੰਮ ਨਿਊਯਾਰਕ ਕਰ ਸਕਦਾ ਜਾਂ ਮੈਨੂੰ ਨਿਊਯਾਰਕ ਦੇ ਵਿੱਚ ਜਿੱਦਾਂ ਮੈਂ ਕੰਮ ਕੰਮ ਤੁਸੀਂ ਭਾਜੀ
ਪੂਰੀ ਕੰਟਰੀ ਜਿੱਥੇ ਮਰਜ਼ੀ ਕਰ ਸਕਦੇ ਹੋ, ਰਿਹਾਇਸ਼ ਬਸ ਤੁਹਾਡੀ ਉੱਥੇ ਜੁਰਿਸਡਿਕਸ਼ਨ 'ਚ ਹੋਣੀ ਚਾਹੀਦੀ ਹੈ। ਨਿਊਯਾਰਕ 'ਚ ਹੋਣੀ ਚਾਹੀਦੀ ਹੈ। ਹਾਂਜੀ, ਜਿੱਦਾਂ ਹੁਣ ਸਾਡੇ ਟਰੱਕਰ ਠੀਕ ਹੈ ਜੀ, ਲੋਕੀ ਉਹ ਹਰ ਜਗ੍ਹਾ ਹੀ ਕੰਮ ਕਰਦੇ ਆ, ਹਨਾ, ਪੂਰੀ ਕੰਟਰੀ ਦੌੜੇ ਫਿਰੇ ਹਾਂਜੀ, ਰਹਿੰਦੇ ਹਾਂਜੀ। ਨੇ, ਤੇ ਘਰ ਉਹਨਾਂ ਦਾ ਜਿੱਥੇ ਹੈਗਾ ਉਹਦੇ ਹਿਸਾਬ ਨਾਲ ਜੁਰਿਸਡਿਕਸ਼ਨ ਬਣੂਗਾ। ਜੀ ਠੀਕ ਹੈ ਜੀ, ਥੈਂਕ ਯੂ। ਠੀਕ ਹੈ, ਮਤਲਬ ਮੈਂ ਸੋਸ਼ਲ ਸਿਕਿਉਰਿਟੀ ਦਾ ਇੱਥੇ ਨਿਊ ਜਰਸੀ 'ਚ ਕੰਮ ਕਰ ਸਕਦਾ। ਸੋਸ਼ਲ ਸਿਕਿਉਰਿਟੀ ਨਹੀਂ, ਤੁਹਾਨੂੰ ਜਿਹੜੇ ਸਟੇਟ ਟੈਕਸਿਸ ਆ ਤੁਹਾਡੇ, ਤੁਹਾਨੂੰ ਰੈਜ਼ੀਡੈਂਟ ਤੁਸੀਂ ਨਿਊਯਾਰਕ ਦੇ ਹੋਣੇ ਨਾ ਫਿਰ। ਤੁਸੀਂ ਹੁਣ ਰਹਿੰਦੇ ਨਿਊਯਾਰਕ ਆ ਕਿ ਨਿਊ ਜਰਸੀ ਆ? ਇਸ ਟਾਈਮ ਨਿਊ ਜਰਸੀ ਰਹਿ ਰਹੇ। ਤੇ ਹੁਣ ਤੁਸੀਂ ਮੂਵ ਹੋ ਜਾਣਾ ਯਾਨੀ ਕਿ ਨਿਊਯਾਰਕ, ਰਾਈਟ? ਜਦੋਂ ਤੁਸੀਂ ਮੂਵ ਹੋ ਜਾਣਾ ਨਾ, ਤੁਸੀਂ ਤੁਹਾਡੇ ਸਟੇਟ ਜਿਹੜੇ ਰੈਜ਼ੀਡੈਂਟ ਆ ਉਹ ਤੁਸੀਂ ਨਿਊਯਾਰਕ ਦੇ ਹੋਣਾ, ਫਿਰ ਤੁਹਾਡੇ ਜਿਹੜੇ ਸਟੇਟ ਟੈਕਸਿਸ ਆ ਉਹ ਨਿਊਯਾਰਕ ਦੇ ਹੋਣੇ ਚਾਹੀਦੇ ਨੇ। ਜੀ, ਸੋ ਬੇਸਿਕਲੀ ਜਿੱਥੇ ਤੁਹਾਡਾ ਕੇਸ ਚੱਲ ਰਿਹਾ ਉਸੇ ਸੂਬੇ ਦੇ ਵਿੱਚ ਤੁਸੀਂ ਰਹਿੰਦੇ ਹੋਣਾ ਚਾਹੀਦੇ ਆ। ਸੋ ਇਹ ਡਜ਼ਨਟ ਮੈਟਰ ਵੀ ਕਿਹੜੇ ਅਮਰੀਕਾ ਦੇ ਸੂਬੇ 'ਚ ਆ, ਬਸ ਅਮਰੀਕਾ ਦੇ ਵਿੱਚ ਕੰਮ ਜਿਹੜਾ ਵਰਕ ਪਰਮਿਟ ਜਦੋਂ ਮਿਲ ਗਿਆ ਡਜ਼ਨਟ ਮੈਟਰ, ਅਮਰੀਕਾ ਦੇ ਕਿਸੇ ਵੀ ਹਿੱਸੇ 'ਚ ਤੁਸੀਂ ਕੰਮ ਕਰ ਸਕਦੇ ਆ। ਅਗਲੇ ਕਾਲਰ ਨੇ ਇੰਦਰਜੀਤ ਜੀ। ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ। ਤੇ ਸਤਿ ਸ਼੍ਰੀ ਮੇਰਾ ਅਕਾਲ। ਸਵਾਲ ਯੂ ਵੀਜ਼ੇ ਦੇ ਰਿਗਾਰਡਿੰਗ ਹੈ ਜੀ। ਜੀ। ਤੇ ਯੂ ਵੀਜ਼ੇ ਦੇ ਵਿੱਚ ਜਿਹੜੇ ਆਪਣੇ ਪੈਂਡਿੰਗ ਹੈਗੇ ਆ ਕੇਸ ਹੈਗੇ, ਉਹਨਾਂ ਦੇ ਵਰਕ ਪਰਮਿਟ ਅਪਲਾਈ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ? ਜੇ ਕਰ ਸਕਦੇ ਆ ਤਾਂ ਕੀ ਪ੍ਰੀਮਿਲਰੀ ਕੋਈ ਸਰਟੀਫਿਕੇਟ ਹੁੰਦਾ ਹੈਗਾ ਜਾਂ ਨਹੀਂ? ਨਹੀਂ, ਵਰਕ ਪਰਮਿਟ ਤਾਂ ਯੂ ਵੀਜ਼ਾ ਦੇ ਵਿੱਚ ਤੁਸੀਂ ਸ਼ੁਰੂ ਤੋਂ ਹੀ ਅਪਲਾਈ ਕਰ ਸਕਦੇ ਸੀਗੇ, ਜਦੋਂ ਤੋਂ ਯੂ ਵੀਜ਼ਾ ਚੱਲਿਆ ਵਾ। ਬਸ ਇਹ ਹੁੰਦਾ ਸੀਗਾ ਕਿ ਜਿਹੜਾ ਵਰਕ ਪਰਮਿਟ ਉਹ ਦਿੰਦੇ ਤੁਹਾਨੂੰ ਡੈਫਰਡ ਐਕਸ਼ਨ ਗ੍ਰਾਂਟ ਹੋਣ ਤੋਂ ਬਾਅਦ 5 ਸਾਲ ਬਾਅਦ ਦਿੰਦੇ ਸੀਗੇ। ਹੁਣ ਜਿਹੜੀ ਪਿਛਲੇ ਹਫਤੇ ਆਪਾਂ ਡਿਸਕਸ ਕੀਤੀ ਚੇਂਜ ਇਹ ਸੀਗੀ ਕਿ ਜਿਹੜਾ ਉਹ ਕਹਿੰਦੇ ਕਿ ਆਪਾਂ 5 ਸਾਲ ਪੂਰੀ ਵੇਟ ਕਰਨ ਦੀ ਲੋੜ ਨਹੀਂ ਇਹਨਾਂ ਨੂੰ, ਆਪਾਂ ਪਹਿਲਾਂ ਵਰਕ ਪਰਮਿਟ ਦੇ ਦਾਂਗੇ, ਛੇਤੀ ਦੇ ਦਾਂਗੇ। ਕਿੰਨੀ ਛੇਤੀ ਦੇਵਾਂਗੇ ਇਹਦਾ ਨਹੀਂ ਪਤਾ, ਪਰ ਤੁਸੀਂ ਪੈਂਡਿੰਗ ਯੂ ਵੀਜ਼ਾ ਤੇ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ, ਕੋਈ ਚਲੋ। ਚੱਕਰ ਨਹੀਂ। ਠੀਕ। ਉਹ ਪ੍ਰੀਮਿਲਰੀ ਜਿਹੜੀ ਹੁੰਦੀ ਹੈ ਜੀ ਸਰਟੀਫਿਕੇਟ, ਉਹ ਕਦੋਂ ਆਪ ਨੂੰ ਇਨਕੁਆਇਰੀ ਪਾਉਣੀ ਪਊਗੀ? ਉਹ ਹਜੇ ਆਇਆ ਨਹੀਂਗਾ। ਜਿਹੜਾ ਰਿਸੀਟ ਨੋਟਿਸ ਆ, ਹਾਂਜੀ ਹਾਂਜੀ, ਰੈਪਿਡ ਐਕਸ਼ਨ ਜਿਹੜਾ ਰਿਮੂਵਲ ਹੁੰਦੀ ਹੈ ਨਾ, ਇਸ ਤਰ੍ਹਾਂ ਪਹਿਲਾਂ ਸਰਟੀਫਿਕੇਟ ਕੋ ਉਹਨਾਂ ਨੇ ਦਿੰਦੇ ਹੈਗੇ ਆ ਵੀ ਜਿਹੜੇ ਹੁਣ ਉਹ ਨਹੀਂ ਆਇਆ ਜੀ ਹਾਈ। ਨਹੀਂ, ਪ੍ਰਾਈਮਾ inquiry ਪਾ ਫਸਾਈ ਸਕਦੇ ਹਾਂ ਜਿਹੜਾ ਪ੍ਰਾਈਮਾ ਫਸਾਈ ਉਹ ਵਾਵਾ ਦੇ ਵਿੱਚ ਦਿੰਦੇ ਨੇ, ਯੂ ਵੀਜ਼ੇ 'ਚ ਤਾਂ ਨਹੀਂ ਦਿੰਦੇ। ਇਹ 'ਚ ਤੁਹਾਨੂੰ ਰਿਸੀਟ ਨੋਟਿਸ ਹੀ ਆਣਾ, ਤੇ ਰਿਸੀਟ ਨੋਟਿਸ ਜੇ ਨਹੀਂ ਆਇਆ ਤੁਸੀਂ ਇਨਕੁਆਇਰੀ ਪਾ ਸਕਦੇ ਹੋ। ਰਸੀਵ ਨੋਟਿਸ ਜਿਵੇਂ ਪਹਿਲਾਂ ਫਾਈਲ ਕੀਤਾ ਸੀ ਉਦੋਂ ਰਸੀਵ ਨੋਟਿਸ ਤਾਂ ਉਦੋਂ ਆਇਆ ਸੀ, ਉਸ ਤੋਂ ਬਾਅਦ ਕੋਈ ਹੋਰ ਦਸਤਾਵੇਜ਼ ਨਹੀਂ ਆਇਆ। ਬਸ ਫਿਰ ਉਹ ਕਿਉਂਕਿ ਟਾਈਮ ਲੱਗਦਾ ਨਾ, ਯੂ ਵੀਜ਼ਾ ਆਪਣਾ 5-5 6-6 ਸਾਲ ਆਮ ਗੱਲ ਆ, ਸੋ ਪੈਂਡਿੰਗ ਆ। ਉਹ ਤਾਂ ਲੱਗ ਜਾਂਦੇ ਜੀ, ਪਰ ਉਹ ਕਹਿੰਦੇ ਵੀ ਫਿਰ ਆਪਾਂ ਕਿਹਦੇ ਆਧਾਰ ਤੇ ਕਰ ਸਕਦੇ? ਕੋਈ ਲੋੜ ਨਹੀਂ ਸਰਟੀਫਿਕੇਟ ਦੀ ਜਾਂ ਸਿੱਧਾ ਹੀ ਅਪਲਾਈ ਕਰ ਸਕਦੇ? ਤੁਸੀਂ ਰਿਸੀਟ ਨੋਟਿਸ ਦੇ ਬੇਸ ਤੇ ਅਪਲਾਈ ਕਰ ਸਕਦੇ ਆ। ਕਰ ਸਕਦੇ ਆ ਜੀ, ਠੀਕ ਹੈ ਜੀ। ਰਸੀਵ ਹਾਂਜੀ, ਜਿਹੜਾ ਠੀਕ ਹੈ। ਜਿਹੜਾ notice ਪਹਿਲਾਂ ਦਾ- ਤੁਹਾਨੂੰ ਨੋਟਿਸ ਕੀਤਾ ਜਦੋਂ ਤੁਸੀਂ ਅਪਲਾਈ ਕੀਤਾ ਸੀ ਉਹਦੇ ਆਧਾਰ ਦੇ ਉੱਤੇ ਹੁਣ ਤੁਸੀਂ ਕਰ ਸਕਦੇ ਆ, ਠੀਕ ਹੈ ਜੀ। ਲੌਂਗ ਸਟੋਰੀ ਸ਼ਾਰਟ ਇਹ ਹੈ ਕਿ ਜਿਹੜਾ ਵੀ Thank you. ਯੂ ਵੀਜ਼ੇ ਵਾਲਾ ਬੰਦਾ ਜਦੋਂ ਵੀ ਯੂ ਵੀਜ਼ਾ ਫਾਈਲ ਕਰਦਾ ਹੈ ਨਾਲ ਹੀ ਵਰਕ ਪਰਮਿਟ ਫਾਈਲ ਕਰੇ। ਸਭ ਤੋਂ ਪਹਿਲੀ ਗੱਲ ਤਾਂ ਵੇਟ ਕਰਨ ਦੀ ਲੋੜ ਨਹੀਂ। ਓਕੇ, ਜਿਹਨਾਂ ਦੇ ਵਕੀਲਾਂ ਨੇ ਨਹੀਂ ਫਾਈਲ ਕੀਤੇ ਉਹ ਰਿਸੀਟ ਨੋਟਿਸ ਲੈ ਕੇ ਹੁਣ ਦੁਬਾਰਾ ਫਾਈਲ ਕਰ ਦੇਵੇ, ਕੋਈ ਪ੍ਰੋਬਲਮ ਨਹੀਂ। ਤੀਜੀ ਜਿਹੜੀ ਪ੍ਰੋਬਲਮ ਆਪਾਂ ਦੇਖ ਰਹੇ ਹਾਂ ਕਿ ਲੋਕੀ ਵੇਵਰ ਨਹੀਂ ਕਰ ਰਹੇ। I-192 ਜਿਹੜੇ 2 ਨੰਬਰ 'ਚ ਆਏ ਨੇ ਉਹਨਾਂ ਦਾ ਵੇਵਰ ਫਾਈਲ ਹੋਣਾ ਜ਼ਰੂਰੀ ਹੈ। ਸੋ ਆਪਾਂ ਕੀ ਦੇਖ ਰਹੇ ਹਾਂ ਕਿ 5-6 ਸਾਲ ਬਾਅਦ ਜਦੋਂ ਯੂ ਵੀਜ਼ਾ ਦਾ ਇੰਤਜ਼ਾਰ ਕਰਦੇ ਨੇ ਉਹਨਾਂ ਦਾ ਯੂ ਵੀਜ਼ਾ ਡਿਨਾਈ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੇ ਵੇਵਰ ਨਹੀਂ ਫਾਈਲ ਕੀਤਾ। ਸੋ ਜਿਹਨਾਂ ਨੇ ਵੇਵਰ ਨਹੀਂ ਫਾਈਲ ਕੀਤਾ ਉਹ ਆਪਣੇ ਆਪਣੇ ਵਕੀਲ ਤੋਂ I-192 ਦਾ ਰਿਸੀਟ ਮੰਗਣ। ਉਹ ਰਿਸੀਟ ਨੋਟਿਸ ਤੁਹਾਨੂੰ ਵੇਵਰ ਦਾ ਜ਼ਰੂਰੀ ਆ। ਇਹ ਕਦੋਂ ਤੱਕ ਅਪਲਾਈ ਕੀਤਾ ਜਾ ਸਕਦਾ ਜਿਹਨੇ ਅਜੇ ਤੱਕ ਨਹੀਂ ਵੀ ਕੀਤਾ, ਅਜੇ ਤਾਂ ਪੈਂਡਿੰਗ ਨਾਲ ਹੀ ਅਪਲਾਈ ਕਰਨਾ ਹੁੰਦਾ। ਜੇ ਨਹੀਂ ਕੀਤਾ ਤਾਂ ਹੁਣ ਤੁਹਾਡੇ ਫੈਸਲੇ ਆਉਣ ਤੋਂ ਪਹਿਲਾਂ ਕਰ ਲਓ ਤੁਸੀਂ, ਨਹੀਂ ਤਾਂ ਇਮੀਗ੍ਰੇਸ਼ਨ ਨੇ ਕੇਸ ਡਿਨਾਈ ਕਰ ਦੇਣਾ। ਫਿਰ ਪੱਕਾ ਹੀ ਡਿਨਾਈ ਹੋਣਾ ਜੇ ਉਹ ਵੇਵਰ ਨਾ ਜੀ। ਹੋਇਆ ਤਾਂ। ਓਕੇ, ਚਲੋ ਜੀ, ਇਹ ਵੀ ਚੀਜ਼ ਆ। ਅਗਲੇ ਜਿਹੜੇ ਆਪਣੇ ਨਾਲ ਕਾਲਰ ਨੇ ਹਰਜਿੰਦਰ। ਹਾਂਜੀ ਹਰਜਿੰਦਰ ਜੀ, ਪੁੱਛੋ ਜੀ ਸਵਾਲ ਜੀ। ਆਪਾਂ ਉਹਨਾਂ ਤੋਂ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ ਜੀ। ਬਲਜਿੰਦਰ ਜੀ। ਬਲਜਿੰਦਰ ਜੀ ਆਵਾਜ਼ ਨਹੀਂ ਸੁਣ। ਹਾਂਜੀ ਜੀ, ਪੁੱਛੋ ਜੀ ਸਵਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਵਾਲ ਪੁੱਛੋ ਬਲਜਿੰਦਰ। ਹੈਲੋ ਜੀ ਭਾਜੀ। ਜੀ ਪੁੱਛੋ ਜੀ, ਪੁੱਛੋ। ਭਾਜੀ ਮੇਰਾ ਇੱਥੇ ਕਿਸ ਚੱਲਦਾ ਅਸਾਈਲਮ, ਕੀ ਮੈਂ ਇਹ ਮੇਰੇ ਨਾਲ ਗੱਲ ਕਰ ਰਹੇ ਜਾਂ ਹੋਰ? ਹਾਂਜੀ, ਹਾਂਜੀ, ਤੁਹਾਡੇ ਦੱਸੋ ਨਾਲ ਹੀ ਹੈ ਜੀ। ਹਾਂਜੀ, ਇਹ ਜਿਸ ਤਰ੍ਹਾਂ AB5 ਵਾਸਤੇ ਐਲੀਜੀਬਲ ਹੈਗਾ, ਜੇ ਹੈਗਾ ਤੇ ਉਹਦੇ ਵਾਸਤੇ ਇੰਡੀਆ ਤੋਂ ਪੈਸੇ ਉਹ ਮੰਗਵਾਉਣੇ ਜ਼ਰੂਰੀ ਆ, ਚਾਹੇ ਮੈਂ ਇੱਥੇ ਵੀ ਕਿਸੇ ਇਨਵੈਸਟਰ ਨਾਲ ਰਲ ਕੇ ਤੇ ਉਹ AB5 ਫਾਈਲ ਕਰ ਸਕਦਾ? ਜਿਹੜਾ ਭਾਜੀ 2 ਨੰਬਰ 'ਚ ਬੰਦਾ ਆਉਂਦਾ ਨਾ ਉਹਨੂੰ EB5 ਦੇ ਥਰੂ ਗ੍ਰੀਨ ਕਾਰਡ ਮਿਲ ਨਹੀਂ ਸਕਦਾ। ਉਹਨੂੰ ਈਵਨ ਜਿਹੜਾ US ਸਿਟੀਜ਼ਨ ਰਿਲੇਟਿਵ ਆ ਉਹਦੇ ਥਰੂ ਵੀ ਗ੍ਰੀਨ ਕਾਰਡ ਨਹੀਂ ਮਿਲ ਸਕਦਾ। ਉਹਨਾਂ ਨੂੰ ਬਾਹਰ ਕੰਟਰੀ ਆਊਟ ਕਰਨਾ ਪੈਂਦਾ। ਜਿਹੜਾ ਤੁਹਾਨੂੰ ਚੀਜ਼ ਮਿਲ ਸਕਦੀ ਆ ਉਹ ਤੁਹਾਨੂੰ ਜੇ ਵਿਆਹ ਕਰੋਗੇ ਤੁਹਾਨੂੰ 130 ਮਿਲੂਗਾ, ਜੇ EB5 ਦਾ ਕਰੋਗੇ ਤਾਂ ਤੁਹਾਨੂੰ EB5 ਦਾ ਅਪਰੂਵਲ ਮਿਲ ਜਾਊਗਾ। ਪਰ ਤੁਹਾਨੂੰ ਜਿਹੜਾ ਵਾਪਸ ਆਉਣ ਲਈ 2 ਨੰਬਰ 'ਚ ਜਿਹੜਾ ਬੰਦਾ ਵਾ ਉਹਨੂੰ ਵੇਵਰ ਵਗੈਰਾ ਚਾਹੀਦੇ ਹੁੰਦੇ ਨੇ ਸਾਰੇ। ਤੇ ਉਹ ਤੁਹਾਡਾ ਜਦੋਂ ਜਿੱਦਾਂ ਵਿਆਹ ਵਾਲਾ ਕੇਸ ਹੁੰਦਾ ਜਾਂ ਜਿਹੜੇ ਦੇ ਘਰ ਦੇ ਇੱਥੇ ਹੁੰਦੇ ਨੇ ਰਿਲੇਟਿਵ ਹੁੰਦਾ ਉਹਨਾਂ ਦਾ, ਉਹਨੂੰ ਵੇਵਰ ਉਹ ਮਿਲ ਜਾਂਦਾ। ਤੁਹਾਡੇ ਕੇਸ ਦੇ ਵਿੱਚ ਤੁਹਾਨੂੰ
ਤੁਹਾਨੂੰ ਵੇਵਰ ਨਹੀਂ ਮਿਲਣਾ ਅਨਲੈਸ ਤੁਹਾਡੇ ਪੇਰੈਂਟਸ ਵਗੈਰਾ ਕੋਈ ਹੋਰ ਇੱਥੇ ਸੋ ਮਤਲਬ EB-5 ਕਰਨ ਦਾ ਉਹਨਾਂ ਲੋਕਾਂ ਨੂੰ ਸਿਰਫ ਫਾਇਦਾ ਹੋਣਾ ਹੈ ਜਿਨ੍ਹਾਂ ਦਾ ਕੁਆਲੀਫਾਈਂਗ ਰਿਲੇਟਿਵ ਇੱਥੇ ਮੌਜੂਦ ਹੈ। ਜਿਹਨਾਂ ਦਾ ਕੁਆਲੀਫਾਈਂਗ ਰਿਲੇਟਿਵ ਮੌਜੂਦ ਨਹੀਂ ਉਹਨਾਂ ਨੂੰ ਨਹੀਂ ਫਾਇਦਾ ਹੋਣਾ। ਜੀ ਤੇ ਭਾਜੀ ਜਿਸ ਤਰ੍ਹਾਂ ਮੈਂ ਆਪਣੀ ਵਾਈਫ ਦਾ ਇੰਡੀਆ ਕਰ ਸਕਦਾ? EB-5 ਹਾਂਜੀ ਹਾਂਜੀ ਬਿਲਕੁਲ ਕਰ ਸਕਦੇ ਹੋ ਤੁਸੀਂ। ਸੋ ਵਾਈਫ ਦਾ ਤੁਸੀਂ ਕਰ ਸਕਦੇ ਹੋ EB-5। ਜੀ ਥੈਂਕ ਯੂ ਭਾਜੀ। ਮਿਹਰਬਾਨੀ। ਓਕੇ ਸੋ ਲੌਂਗ ਸ਼ਾਟ ਆ ਪਹਿਲਾਂ ਉਹਨਾਂ ਦਾ ਕਰੋ, ਫਿਰ ਉਹਨਾਂ ਦੇ ਥਰੂ ਜਦੋਂ ਉਹ ਪੱਕੇ ਹੁੰਦੇ ਆ ਤਾਂ ਫਿਰ ਉਹਨਾਂ ਦੇ ਥਰੂ ਆਪਣਾ ਜਿਹੜਾ ਉਹ ਕਰ ਸਕਦੇ ਆ, ਜਿੱਦਾਂ ਵੀ ਕੇਸ ਦਾ ਜੇ ਉਦੋਂ ਤੱਕ ਫੈਸਲਾ ਉਹਨਾਂ ਦਾ ਨਹੀਂ ਆਉਂਦਾ ਹੈਗਾ। ਬਸ ਇਹਦੇ ਵਿੱਚ ਇਹ ਹੈ ਕਿ ਜਿਹੜਾ ਤੁਹਾਡਾ ਪੈਸਾ ਜਿਹੜਾ ਸਾਰਾ ਉਹ ਲੀਗਲ ਹੋਣਾ ਚਾਹੀਦਾ ਹੈ। ਟੈਕਸ ਪੇਡ ਮਨੀ ਜਿਹੜਾ ਲੀਗਲ ਸੋਰਸਿਸ ਤੋਂ ਤੁਹਾਡਾ ਪੈਸਾ ਹੋਣਾ ਚਾਹੀਦਾ, ਫਿਰ ਤੁਸੀਂ ਕਰ ਸਕਦੇ ਹੋ। ਵਾਈਟ ਮਨੀ। ਜੀ। ਸੁਰਜੀਤ ਜੀ। ਸੁਰਜੀਤ ਜੀ। ਹਾਂਜੀ ਭਾਜੀ। ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਵਾਲ ਭਾਜੀ ਮੈਂ ਪੁੱਛਣਾ ਸੀ ਕਿ ਆਪਣਾ ਮੇਰੇ ਕੋਲ ਗ੍ਰੀਨ ਕਾਰਡ ਅਸਾਲਮ ਤੇ ਮਿਲਿਆ ਸੀ, ਤੇ ਅਸਾਲਮ ਕੇਸ ਵਾਲੇ ਆਪਾਂ ਜਿਹੜੇ ਇੰਡੀਆ ਤਾਂ ਜਾ ਨਹੀਂ ਸਕਦੇ, ਜਿਹੜਾ ਉੱਥੇ ਲਾਗੇ ਕੰਟਰੀ ਹੈ ਜਿੱਦਾਂ ਪਾਕਿਸਤਾਨ ਹੋ ਗਿਆ ਜਾਂ ਨੇਪਾਲ ਹੋ ਗਿਆ, ਉੱਥੇ ਜਾ ਸਕਦੇ ਆਪਾਂ ਵੀਜ਼ਾ ਲੈ ਕੇ? ਹਾਂਜੀ ਉੱਥੇ ਜਾ ਸਕਦੇ ਹੋ। ਠੀਕ ਹੈ ਭਾਜੀ, ਮਤਲਬ ਕੋਈ ਵਾਪਸ ਆਉਣ ਤੋਂ ਕੋਈ ਇਸ਼ੂ ਤਾਂ ਨਹੀਂ ਹੈ? ਇਹੀ ਪੁੱਛਣਾ। ਦੇਖੋ ਤੁਸੀਂ ਜਾ ਸਕਦੇ ਹੋ, ਤੁਸੀਂ ਬਸ ਆਪਣਾ ਜਿਹੜੇ ਨਾ ਡਾਕੂਮੈਂਟਸ ਵਗੈਰਾ ਕਿਹੜੇ ਹੋਟਲ 'ਚ ਰੁਕੇ ਸੀਗੇ, ਕਿੰਨੀ ਦੇਰ ਰੁਕੇ ਸੀਗੇ, ਤੁਸੀਂ ਉਹ ਆਪਣਾ ਇਕੱਠਾ ਕਰਨਾ ਕਿ ਜੇ ਤੁਹਾਨੂੰ ਉਹ ਕੁਐਸਚਨ ਕਰਨ ਤੇ ਤੁਸੀਂ ਇਹ ਦੱਸੋ ਕਿ ਮੈਂ ਇੱਥੇ ਗਿਆ ਸੀਗਾ, ਮੈਂ ਆਪਣੇ ਹੁਣ ਰਿਸ਼ਤੇਦਾਰਾਂ ਨੂੰ ਵੀ ਮਿਲਣਾ, ਉਹ ਅਮਰੀਕਾ ਆ ਨਹੀਂ ਸਕਦੇ ਤੇ ਮੇਰੇ ਕੋਲ ਹੋਰ ਕੋਈ ਚੋਇਸ ਨਹੀਂ ਤੇ ਮੈਂ ਇੱਥੇ ਰੁਕਿਆ ਸੀਗਾ। ਇੱਕ ਚੀਜ਼ ਉਹ। ਦੂਜੀ ਚੀਜ਼ ਜਿਹੜੇ ਲਾਗੇ ਬੰਨੇ ਜਾਂਦੇ ਆ ਨਾ ਨੇਪਾਲ ਪਾਕਿਸਤਾਨ, ਉਹਨਾਂ ਨੂੰ ਆਪਾਂ ਇਹ ਦੇਖਦੇ ਹਾਂ ਕਿ ਜਦੋਂ ਵਾਪਸ ਆਉਂਦੇ ਨੇ ਉਹਨਾਂ ਨੂੰ ਕਈ ਵਾਰੀ ਡਿਟੈਂਸ਼ਨ 'ਚ ਲੈ ਜਾਂਦੇ ਨੇ ਤੇ ਫਿਰ ਕਈ ਸ਼ੈਤਾਨ ਵੀ ਹੁੰਦੇ ਨੇ ਅਫਸਰ, ਉਹ ਦੁਬਾਰਾ ਨਾ ਉਹਨਾਂ ਤੋਂ ਅਸਾਈਲਮ ਦੀ ਸਟੇਟਮੈਂਟ ਉਹਨਾਂ ਦੀ ਪੁੱਛਦੇ ਨੇ। ਜੋ ਤੁਹਾਡੇ ਬਿਆਨ ਸੀਗੇ, ਜੋ ਤੁਹਾਡੀ ਸਟੇਟਮੈਂਟ ਸੀਗੀ, ਕਿਤੋਂ ਖਤਰਾ, ਕਿੰਨੀ ਵਾਰੀ ਅਟੈਕ ਹੋਇਆ, ਕਿੱਦਾਂ ਅਟੈਕ ਹੋਇਆ, ਉਹ ਸਾਰੀਆਂ ਤੁਸੀਂ ਯਾਦ ਕਰਕੇ ਪ੍ਰਿਪੇਅਰਡ ਰਹੋ ਕਿ ਉਹ ਤੁਹਾਡੇ ਕੋਲ ਉਹਦੇ ਉੱਤੇ ਕੁਐਸਚਨ ਪੁੱਛ ਸਕਦੇ ਆ। ਜੀ ਥੈਂਕ ਯੂ ਜੀ। ਠੀਕ ਹੈ ਜੀ। ਜੀ ਮਿਹਰਬਾਨੀ ਜੀ। ਸੋ ਅਗਲੇ ਜਿਹੜੇ ਕਾਲਰ ਨੇ ਸੁਰਦੀਪ। ਹੈਲੋ। ਹਾਂਜੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਮੈਂ ਪੁੱਛਣਾ ਸੀ ਕਿ ਮੈਂ ਅਪਲਾਈ ਕੀਤਾ ਸੀ ਆਪਣੀ ਬੇਟੀ ਦਾ 2017 ਦੇ ਵਿੱਚ, ਉਦੋਂ ਮੈਂ ਗ੍ਰੀਨ ਕਾਰਡ ਸੀਗੀ ਤੇ ਬੇਟੀ ਮੇਰੀ ਉਦੋਂ ਹੋਈ 20 ਈਅਰ ਤੇ 1 ਮੰਥ ਦੀ, ਤੇ ਹੁਣ ਮੈਂ 2019 ਚ ਮੈਂ ਸਿਟੀਜ਼ਨ ਲੈ ਲਈ ਸੀਗੀ ਤੇ ਮੈਂ ਕੋਈ ਚੇਂਜ ਕਰ ਲਿਆ ਸੀ, ਤੇ 2019 ਦਸੰਬਰ ਚ ਉਹਨਾਂ ਦੀ ਚਿੱਠੀ ਆ ਗਈ ਪੇਪਰ ਵਰਕ ਮੰਗਣ ਦੀ, ਤੇ ਪੇਪਰ ਵਰਕ ਮੈਂ ਦਿੱਤੇ ਫਿਰ 2020 ਦੇ ਵਿੱਚ ਫਰਵਰੀ ਦੇ ਵਿੱਚ, ਤੇ ਅਜੇ ਤੱਕ ਪੈਂਡਿੰਗ ਆ ਰਿਹਾ ਉਹਦਾ ਕੇਸ ਪ੍ਰੋਸੈਸਿੰਗ ਪੈਂਡਿੰਗ। ਮੈਨੂੰ ਨਾ ਤੇ ਮੈਂ ਤੁਹਾਨੂੰ ਅਗਲੇ ਹਫਤੇ ਦਾ ਜਵਾਬ ਦਊਂਗਾ, ਮੈਨੂੰ ਦੇਖਣਾ ਪੈਣਾ ਇਹਦੇ ਉੱਤੇ। ਉਹਦੀ ਕੋਈ ਨਾ ਰੂਲਿੰਗ ਆਈ ਸੀਗੀ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਫਾਈਲ ਕਰਦੇ ਨੇ ਆਪਣੇ ਬੱਚਿਆਂ ਦੇ ਮਾਈਨਰ ਦੇ ਤੇ ਸਿਟੀਜ਼ਨਸ਼ਿਪ ਜਦੋਂ ਉਹ ਬਣ ਜਾਂਦੇ ਨੇ, ਉਹਦੇ ਵਿੱਚ ਨਾ ਮੈਨੂੰ ਯਾਦ ਨਹੀਂ ਇਸ ਵੇਲੇ, ਪਰ ਮੈਂ ਤੁਹਾਨੂੰ ਅਗਲੇ ਹਫਤੇ ਦਾ ਜਵਾਬ ਲੱਭ ਕੇ ਦੇਵਾਂਗਾ। ਚਲੋ ਜੀ। ਮੇਰੇ ਖਿਆਲ ਨਾਲ ਪ੍ਰੋਸੈਸ 'ਚ ਥੋੜ੍ਹੀ ਜਿਹੀ ਪ੍ਰੋਬਲਮ ਹੈਗੀ ਹੈ, ਮੈਂ ਤੁਹਾਨੂੰ ਅਗਲੇ ਹਫਤੇ ਕਨਫਰਮ ਕਰੂੰਗਾ। ਮੈਂ ਤੁਹਾਨੂੰ ਡਰਾਉਣਾ ਵੀ ਨਹੀਂ ਚਾਹੁੰਦਾ, ਤੁਹਾਨੂੰ ਕੋਈ ਮੈਂ ਹਾਮੀ ਵੀ ਨਹੀਂ ਭਰਨਾ ਚਾਹੁੰਦਾ, ਤੇ ਮੈਂ ਅਗਲੇ ਹਫਤੇ ਤੁਹਾਨੂੰ ਜਵਾਬ ਦਊਂਗਾ। ਇਨਫੋਰਮੇਸ਼ਨ ਰਾਈਟ ਨਾਓ ਹੈ ਨਹੀਂ ਹੈ ਇਸ ਦੇ ਬਾਰੇ, ਸੋ ਅਗਲੇ ਹਫਤੇ ਜਿਹੜਾ ਉਹ ਮੈਂ ਬੇਟੀ ਜਦੋਂ ਉਹਨਾਂ ਨੇ ਪੇਪਰ ਵਰਕ ਮੰਗੇ ਸੀ ਨਾ 2019 ਦੇ ਵਿੱਚ, ਤੇ ਮੈਂ ਉਹਨਾਂ ਨੂੰ ਮੁੜ ਕੇ ਮੇਰੀ ਅਡੋਪ ਕੀਤੀ ਸੀ ਬੇਟੀ, ਮੈਂ ਪੇਪਰ ਦਿੱਤੇ ਸੀ। ਅਡੋਪਟ ਤੁਸੀਂ ਐਜ਼ ਅ ਗ੍ਰੀਨ ਕਾਰਡ ਹੋਲਡਰ ਕੀਤੀ ਸੀਗੀ? ਨਹੀਂ ਨਾ, ਮੈਂ ਸ਼ੁਰੂ ਤੋਂ ਇੰਡੀਆ ਸੀਗੀ, ਸ਼ੁਰੂ ਤੋਂ ਲਈ ਸੀ 1.5 ਸਾਲ ਦੀ। ਜਿਹੜੀ ਅਡਾਪਸ਼ਨ ਲਈ ਸੀਗੀ ਉਹ ਤੁਸੀਂ ਲਈ ਸੀਗੀ ਕੋਰਟ ਦੇ ਥਰੂ ਕਿ ਡੀਡ ਸਾਈਨ ਕੀਤੀ ਸੀ? ਨਹੀਂ, ਮੇਰੇ ਹਸਬੈਂਡ ਉਹ ਜਿੰਦੇ ਸੀਗੇ ਤੇ ਉਹਨਾਂ ਨੇ ਲਈ ਸੀਗੀ, ਤੇ ਉਹਨਾਂ ਦੀ ਡੈਥ 2009 ਚ ਹੋ ਗਈ ਸੀਗੀ, ਤੇ ਮੈਂ ਜਾਂ 2013 ਚ। ਜੇ ਤਾਂ ਤੁਸੀਂ ਕੋਰਟ ਦੇ ਥਰੂ ਅਡਾਪਸ਼ਨ ਕੀਤੀ ਹੈ ਹਾਮਾ ਦੇ ਥੱਲੇ ਜਾਂ ਵਾਰਡਸ ਐਕਟ ਦੇ ਥੱਲੇ, ਫਿਰ ਤੁਹਾਡੀ ਆਪਸ਼ਨ ਹੋ ਸਕਦੀ ਹੈ। ਜੇ ਤੁਸੀਂ ਡੀਡ ਵਗੈਰਾ ਹੀ ਉਹੀ ਸਾਈਨ ਕੀਤੀ ਹੈ ਬਾਹਰ, ਫਿਰ ਨਹੀਂ ਤੁਹਾਡੀ ਗੱਲ ਬਣ ਸਕਦੀ। ਦੇਖਣਾ ਪੈਣਾ ਇਹ ਤੁਹਾਨੂੰ ਨਾ ਮੋਸਟ ਲਾਈਕਲੀ, ਜਿੱਦਾਂ ਤੁਹਾਡੇ ਕੇਸ ਤੁਹਾਨੂੰ ਸਾਡੇ ਆਫਿਸ ਕਾਲ ਕਰੋ, ਤੁਸੀਂ ਟਾਈਮ ਬੰਨੋ, ਇਹ ਮੇਰੇ ਖਿਆਲ ਨਾਲ ਲੰਬਾ ਥੋੜ੍ਹੀ ਚੱਲ ਜਾਣੀ ਹੈ ਡਿਸਕਸ਼ਨ ਰੇਡੀਓ ਪਰਪਸ ਲਈ ਸਾਡੇ। ਜੀ ਸੋ ਬਿਲਕੁਲ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਜੇ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ, ਉਸ ਦੇ ਲਈ ਫੋਨ ਨੰਬਰ ਆ 4159090503 415 909 0503। ਅਗਲੇ ਕਾਲਰ ਮਨਦੀਪ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਸੀਗਾ, ਮੇਰੇ ਨਾ ਮਦਰ ਲਾਸਟ ਈਅਰ ਆਏ ਸੀਗੇ ਵਿਜ਼ਟਰ ਇੱਥੇ, ਤੇ ਜਦੋਂ ਕੋਵਿਡ ਦੇ ਵਿੱਚ ਉਹ ਇੱਥੇ ਸਟਕ ਹੋ ਗਏ ਸੀਗੇ, ਤੇ ਉਹਨਾਂ ਦਾ ਮੈਂ ਐਕਸਟੈਂਸ਼ਨ ਫਾਈਲ ਕਰਤੀ ਸੀਗੀ, ਉਹਨਾਂ ਦੀ ਜਿਹੜੀ ਐਂਟਰੀ ਸੀਗੀ 6 ਮੰਥ ਦੀ, ਉਹਦੇ ਤੋਂ ਪਹਿਲਾਂ ਤੇ ਉਹ ਬਾਅਦ ਚੋਂ 2 ਮਹੀਨੇ ਬਾਅਦ ਉਹ ਜਿੱਦਾਂ ਮਤਲਬ ਕਿ 8-9 ਮਹੀਨੇ ਬਾਅਦ ਵਾਪਸ ਇੰਡੀਆ ਚਲੇ ਗਏ ਸੀਗੇ, ਤੇ ਹੁਣ ਉਹਨਾਂ ਦੇ ਬਾਇਓਮੈਟ੍ਰਿਕ ਪਾਸ ਤੇ ਉਹਨਾਂ ਨੇ ਮਨਦੀਪ ਤੁਹਾਡੀ ਲਾਈਨ ਜਿਹੜੀ ਆ ਗੱਲ ਕਰਦੇ ਕਰਦੇ ਡ੍ਰੌਪ। ਮੈਨੂੰ ਇਹਨਾਂ ਦਾ ਪਰ ਸਵਾਲ ਪਤਾ ਲੱਗ ਗਿਆ ਕੀ ਹੈ। ਠੀਕ ਹੈ। ਸੋ ਕੀ ਹੁੰਦਾ ਹੈ ਕਿ ਜਿਹੜਾ ਵਾਪਸ ਚੱਲ ਜਾਂਦਾ ਨਾ, ਉਹਦਾ ਮੋਸਟ ਲਾਈਕਲੀ ਜਿਹੜਾ ਕੇਸ ਹੈ ਉਹ ਅਬੈਂਡਨ ਕਰ ਦਿੰਦੇ ਨੇ ਉਹ। ਤੇ ਜਿਹੜੀ ਇਹਨਾਂ ਦੀ ਬਾਇਓਮੈਟ੍ਰਿਕਸ ਆਈ ਹੈ, ਤੁਸੀਂ ਉਹਨਾਂ ਨੂੰ ਕਾਲ ਕਰੋ ਤੇ ਉਹਨਾਂ ਨੂੰ ਦੱਸ ਦਿਓ ਕਿ ਉਹ ਛੱਡ ਕੇ ਚੱਲ ਗਏ ਆ।
ਸੋ ਐਪਲੀਕੇਸ਼ਨ ਮੋਸਟ ਲਾਈਕਲੀ ਅਬੈਂਡਨ ਹੋ ਜਾਊਗੀ ਉਹਨਾਂ ਕੇਸਿਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਾਇਓਮੈਟ੍ਰਿਕਸ ਪਹਿਲਾਂ ਹੀ ਇਮੀਗ੍ਰੇਸ਼ਨ ਨੇ ਲਏ ਹੋਏ ਸੀਗੇ, ਫਿੰਗਰਪ੍ਰਿੰਟ ਸੀਗੇ। ਤੁਸੀਂ ਉਹਨਾਂ ਨੂੰ ਇਹ ਵੀ ਕਹਿ ਸਕਦੇ ਹੋ ਕਿ ਪੁਰਾਣੇ ਵਾਲੇ ਫਿੰਗਰਪ੍ਰਿੰਟ ਅਪਲਾਈ ਕਰ ਲਓ। ਸੋ ਮੋਸਟਲੀ ਜਿਹੜੇ 99% ਕੇਸ ਹੈ ਉਹ ਉਹਨਾਂ ਨੇ ਅਬੈਂਡਨ ਕਰਕੇ ਤੁਹਾਡਾ ਡਿਨਾਈ ਕਰ ਦੇਣਾ। ਕੋਈ ਫਰਕ ਨਹੀਂ ਉਹਦਾ, ਜਦੋਂ ਤੁਸੀਂ ਵਾਪਸ ਉਹ ਆਉਂਦੇ ਆ ਅਤੇ ਉਹ ਆ ਕੇ ਪੋਰਟ ਆਫ ਐਂਟਰੀ 'ਤੇ ਦੱਸ ਸਕਦੇ ਨੇ ਕਿ ਮੈਂ ਟਾਈਮਲੀ ਫਾਈਲ ਕੀਤੀ ਸੀ ਅਤੇ ਮੈਂ ਛੱਡ ਕੇ ਚੱਲ ਗਈ ਸੀ। ਅਤੇ ਕਈ ਕੇਸਿਸ ਜਿਹੜੇ ਹੈਗੇ ਆ ਜਿਹਦੇ 'ਚ ਬਾਇਓਮੈਟ੍ਰਿਕਸ ਅਪਲਾਈ ਹੋ ਜਾਂਦੇ, ਉਹਦੇ ਵੀ ਆਪਾਂ ਦੇਖਦੇ ਹਾਂ ਕਿ ਉਹ ਅਪਰੂਵਲ ਵੀ ਦੇ ਦਿੰਦੇ ਨੇ, ਉਹ ਟਾਈਮ ਕਵਰ ਹੋ ਜਾਂਦਾ। ਸੋ ਇਹਦੇ ਵਿੱਚ ਬਸ ਚੱਕਰ ਉਹੀ ਹੈ ਕਿ ਜਦੋਂ ਤੁਸੀਂ 6 ਮਹੀਨੇ ਦੀ ਐਕਸਟੈਂਸ਼ਨ ਅਪਲਾਈ ਕਰਦੇ ਹੋ ਟੂਰਿਸਟ ਵੀਜ਼ੇ ਦੀ, ਪਹਿਲੀ ਹੋਵੇ ਭਾਵੇਂ ਦੂਜੀ ਹੋਵੇ ਭਾਵੇਂ ਤੀਜੀ ਹੋਵੇ, ਜਿਹੜਾ ਟਾਈਮ ਤੁਸੀਂ ਆਪਣੀ ਐਕਸਟੈਂਸ਼ਨ 'ਤੇ ਮੰਗਦੇ ਹੋ, ਤੁਸੀਂ 6 ਮਹੀਨੇ ਮੈਕਸੀਮਮ ਮੰਗ ਸਕਦੇ ਹੋ ਅਤੇ ਤੁਸੀਂ ਉਹ 6 ਮਹੀਨੇ ਹੀ ਉੱਥੇ ਰਹਿਣਾ। ਉਹ 6 ਮਹੀਨੇ ਦੇ ਵਿੱਚ ਜਾਣਾ ਜਾਂ ਹੋਰ ਐਕਸਟੈਂਸ਼ਨ ਫਾਈਲ ਕਰਨੀ ਹੈ। ਜਿੱਦਾਂ ਹੁਣ ਇਹਨਾਂ ਨੇ 8 ਮਹੀਨੇ 9 ਮਹੀਨੇ ਦੱਸਿਆ, ਜੇ ਉਹ ਇਹਨਾਂ ਦੇ ਮਦਰ ਉਹ ਟਾਈਮ ਨੂੰ ਐਕਸੀਡ ਕਰ ਗਏ ਆ ਅਤੇ ਫਿਰ ਉਹਨਾਂ ਨੂੰ ਪੋਰਟ ਆਫ ਐਂਟਰੀ 'ਤੇ ਪ੍ਰੋਬਲਮ ਹੋ ਸਕਦੀ ਹੈ ਆਉਣ 'ਚ। ਠੀਕ ਹੈ ਜੀ। ਸੋ ਕਾਲ ਕਰਨ ਦੇ ਲਈ ਨੰਬਰ 408 272 5200। ਅਗਲੇ ਕਾਲਰ ਜਸਪਾਲ। ਹਾਂਜੀ ਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਰ ਮੈਂ ਪੁੱਛਣਾ, ਆਪਣੇ ਭਰਾ ਬਾਰੇ ਪੁੱਛਣਾ ਸੀ। ਉਹ ਪਹਿਲਾਂ ਜਿੱਦਾਂ ਕੈਨੇਡਾ ਸੀਗਾ, ਉਹਨੇ ਉੱਥੇ ਅਸਾਈਲਮ ਲਾਇਆ ਸੀਗਾ ਅਤੇ ਬਾਅਦ ਦੇ ਵਿੱਚ ਫਿਰ US ਐਂਟਰ ਹੋ ਗਿਆ ਇੱਦਾਂ ਹੀ, ਅਤੇ ਹੁਣ ਉਹਨੇ ਇੱਥੇ ਲਾਇਆ। ਫਿਰ ਉਹਦੀ ਇਮੀਗ੍ਰੇਸ਼ਨ ਦੇ ਸਾਹਮਣੇ ਉਹ ਸੀਗੀ ਆਫਿਸ ਦੇ ਵਿੱਚ, ਉਹਦੀ ਹੀਅਰਿੰਗ ਸੀ, ਉਹ ਗਾਂਹ ਚਲੇ ਗਈ ਬਾਅਦ ਦੇ ਵਿੱਚ, ਅਤੇ ਉਹਦਾ ਕਲੋਕ ਜਿੱਦਾਂ ਥੋੜ੍ਹਾ ਚਿਰ ਚੱਲਿਆ ਅਤੇ ਹੁਣ ਉਹ ਸਾਲ ਤੋਂ ਉੱਪਰ ਹੋ ਗਿਆ। ਕੀ ਉਹ ਹੁਣ ਵਰਕ ਪਰਮਿਟ ਅਪਲਾਈ ਕਰ ਸਕਦਾ ਕਿ ਨਹੀਂ? ਇਸ ਵੇਲੇ ਕਲੌਕ ਚੱਲ ਰਿਹਾ? ਨਹੀਂ ਭਾਅ ਜੀ, ਉਹ 10 ਕੁ ਦਿਨ ਚੱਲਿਆ ਸੀ। ਮਾਸਟਰ ਹੀਅਰਿੰਗ ਤੋਂ ਬਾਅਦ ਕਲੌਕ ਚੱਲ ਜਾਣਾ ਚਾਹੀਦਾ। ਤੁਸੀਂ ਆਪਣੇ ਲਾਇਰ ਨੂੰ ਕੰਟੈਕਟ ਕਰਕੇ ਪੁੱਛੋ ਕਿ ਨਹੀਂ ਭਾਅ ਜੀ, ਦੂਜੇ ਕੋਰਟ ਦੇ ਆਪਣੇ ਥੱਲੇ ਸੀਗਾ ਅਸਾਈਲਮ ਆਫਿਸ ਦੇ ਥੱਲੇ। ਅੱਛਾ, ਅਤੇ ਉਸ ਤੋਂ ਬਾਅਦ ਤੁਹਾਡੀ ਕੋਰਟ 'ਚ ਮਾਸਟਰ ਹੀਅਰਿੰਗ ਨਹੀਂ ਪਈ ਅਜੇ ਤੱਕ? ਨਹੀਂ ਉਹ ਦੂਜੀ ਉਹਦੀ ਤਰੀਕ ਹੀ ਨਹੀਂ ਗਾਂਹ ਪਈ ਫਿਰ ਬਾਅਦ 'ਚ ਕੁਛ ਵੀ। ਉਹ ਫਿਰ ਨਾ ਤੁਸੀਂ ਆਪਣੇ ਵਕੀਲ ਨੂੰ ਕਹਿ ਕੇ ਰਿਟਨ ਪਲੀਡਿੰਗ ਪਵਾਓ, ਅਤੇ ਰਿਟਨ ਪਲੀਡਿੰਗ ਜਦੋਂ ਤੁਸੀਂ ਪਵਾ ਦਿੰਦੇ ਹੋ ਤਾਂ ਤੁਹਾਨੂੰ ਉਹਨਾਂ ਨੇ ਇੰਡੀਵਿਜੂਅਲ ਦੇ ਦੇਣੀ ਹੈ ਅਤੇ ਤੁਹਾਡੀ ਨਾਲ ਕਲੌਕ ਚੱਲ ਪੈਣੀ ਹੈ। ਉਹ ਠੀਕ ਹੈ ਜੀ। ਠੀਕ ਹੈ, ਓਕੇ। ਥੈਂਕ ਯੂ ਜੀ, ਧੰਨਵਾਦ ਜੀ। ਅਗਲੇ ਕਾਲਰ ਜਤਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਵਧੀਆ ਸ਼ੋਅ ਆ, ਬਹੁਤ ਜਾਣਕਾਰੀ ਮਿਲਦੀ ਹੈ। ਇੱਕ ਹੋਰ ਬੇਨਤੀ ਸੀਗੀ ਜੀ ਭਾਜੀ। ਜਿੱਦਾਂ ਬਹੁਤ ਜਣਿਆਂ ਦੇ ਕੇਸ ਹੁਣ ਇੰਟਰਵਿਊ ਤੇ ਵਿੱਚ ਪਏ ਆ, ਜਿੱਦਾਂ ਜੀ ਉਹਦੇ ਬਾਰੇ ਕੋਈ ਤੁਹਾਡੇ ਕੋਲ ਜਾਣਕਾਰੀ ਹੋਵੇ ਵੀ ਦੱਸਿਆ ਕਰੋ ਵੀ ਮੁੰਬਈ ਐਮਬੈਸੀ 'ਚ ਹੁਣ ਕਿਹਨਾਂ ਨੂੰ ਪ੍ਰਾਇਓਰਟੀ ਦੇ ਰਹੇ ਆ, ਕੋਈ ਪ੍ਰੋਸੈਸ ਹੋ ਰਹੀ ਆ, ਤਾਂ ਉਹਦੇ ਬਾਰੇ ਜ਼ਰੂਰ ਦੱਸਿਓ ਜੀ। ਜੀ ਭਾਜੀ, ਜਦੋਂ ਹੀ ਖੁੱਲੂਗੀ ਆਪਾਂ ਜ਼ਰੂਰ ਦੱਸਾਂਗੇ। ਸਾਨੂੰ ਖਬਰ ਹੀ ਨਹੀਂ ਕੋਈ ਇੱਦਾਂ ਦੀ ਆ ਰਹੀ ਉੱਥੋਂ ਦੀ, ਕੀ ਕਰਦੇ ਨੇ ਹਜੇ ਬਿਲਕੁਲ ਬੰਦਾ ਹੀ ਹੈ ਜੀ, ਕਿਸੇ ਨੂੰ ਵੀ ਨਹੀਂ ਆ ਰਹੀ ਕੁਛ। ਭਾਜੀ ਬੜੇ ਲਿਮਿਟਿਡ ਜਿਹੜੇ ਸਾਨੂੰ ਤਾਂ ਆਪਣੇ ਕਲਾਇੰਟ ਦੇ ਥਰੂ ਹੀ ਪਤਾ ਲੱਗਦਾ, ਜਿਹੜੇ ਫਿਆਂਸੇ ਵੀਜ਼ਾ ਅਤੇ ਜਿਹੜੇ ਮੈਰਿਜ ਵਾਲੇ ਕੇਸ ਹੈ ਉਹੀ ਉਹ ਪ੍ਰੋਸੈਸ ਕਰ ਰਹੇ ਨੇ ਫਿਲਹਾਲ। ਅਤੇ ਕੋਈ ਟਾਵਾਂ ਮੈਂ ਸੁਣਿਆ ਕਿ ਪੇਰੈਂਟਸ ਦੇ ਇਹਨੂੰ ਕਿਸੇ ਨੂੰ ਦੇ ਦਿੱਤਾ, ਪਰ ਬਾਕੀ ਉਹ ਕਿਉਂਕਿ ਇੰਡੀਆ ਦੇ ਵਿੱਚ ਹੁਣ ਇੱਕ ਤਾਂ ਪਹਿਲਾਂ ਤਾਂ ਜਨਰਲ ਕੋਵਿਡ ਵਾਲਾ ਸੀਗਾ, ਹੁਣ ਇੰਡੀਆ ਦਾ ਜਿਹੜਾ ਆਪਣਾ ਸੀਨ ਲੱਗ ਚੱਲ ਰਿਹਾ ਬਾਕੀ ਕੰਟਰੀਆਂ ਤੋਂ ਨਾ, ਬੈਨ ਬੂਨ ਵੀ ਲੱਗਿਆ ਹੋਇਆ, ਅਤੇ ਉਹ ਜਿਹੜੇ ਪੇਰੈਂਟਸ ਨੂੰ ਦੇ ਰਹੇ ਨੇ ਪਰ ਐਡੀ ਸਪੀਡ ਨਾਲ ਨਹੀਂ ਦੇ ਰਹੇ। ਅਤੇ ਫਿਰ ਸਾਨੂੰ ਇਹ ਵੀ ਹੁੰਦਾ ਕਿ ਆਪਾਂ ਹੁਣ ਅਨਾਊਂਸ ਕਰ ਦਈਏ ਅਤੇ ਸਾਡੀ ਦਰਸ਼ਕ ਵੀ ਜਿਹੜੇ ਗਲਤ ਇੰਟਰਪ੍ਰੇਟ ਕਰ ਜਾਂਦੇ ਕਿ ਮੇਰਾ ਕਿਉਂ ਨਹੀਂ ਆਇਆ, ਹੈ ਨਾ। ਅਤੇ ਜਿਹੜਾ ਫਿਰ ਮੈਸੇਜ ਆ ਉਹ ਮੈਂ ਉਹੀ ਦੇਣਾ ਚਾਹੁੰਦਾ, ਜਿਹੜਾ ਜੋ ਉੱਥੇ ਅਸਲੀ ਹਾਲਾਤ ਚੱਲ ਰਹੇ ਨੇ, ਲਿਮਿਟਿਡ ਕੇਸ ਬਾਏ ਕੇਸ ਬੇਸਿਸ ਆ। ਉਹਨਾਂ ਨੇ ਕੀ ਕਿਹਾ ਹੈ, ਉਹਨਾਂ ਨੇ ਈਮੇਲਾਂ ਉਹਨਾਂ ਨੇ ਸਾਰਿਆਂ ਨੂੰ ਪਾਤੀਆਂ ਕਿ ਤੁਹਾਡੇ ਡਾਕੂਮੈਂਟਸ ਕੇਸ ਵਗੈਰਾ ਕੰਪਲੀਟ ਨੇ, ਜਦੋਂ ਸਾਡੇ ਕੋਲ ਇੰਟਰਵਿਊ ਦਾ ਟਾਈਮ ਹੋਊਗਾ ਆਪਾਂ ਤੁਹਾਨੂੰ ਇੰਟਰਵਿਊ ਕਰਨ ਦਾ ਮੌਕਾ ਦੇਵਾਂਗੇ। ਉਹਨਾਂ ਨੇ ਇੱਦਾਂ ਇਨ ਜਨਰਲ ਖੋਲ੍ਹਿਆ ਨਹੀਂ ਆਪਣਾ, ਜਿੱਦਾਂ ਕਿ ਜਦੋਂ ਮਰਜ਼ੀ ਗਏ ਤੁਸੀਂ ਇੰਟਰਵਿਊ ਲੈ ਲਈ। ਉਹ ਚੀਜ਼ ਅਜੇ ਪਹਿਲੇ ਵਾਲੀ ਨਹੀਂ ਹੋਈ, ਕਰੋਨਾ ਤੋਂ ਪਹਿਲੇ ਵਾਲੀ, ਉਹਦੇ ਲਈ ਸਾਨੂੰ ਵੇਟ ਕਰਨੀ ਪੈਣੀ ਹੈ ਜੀ। ਜੀ ਜੀ, ਹਾਲ ਦੀ ਘੜੀ ਬੈਨ ਵਗੈਰਾ ਉਹ ਸਾਰਾ ਕੁਛ ਜਿਹੜੇ ਉਹ ਚੱਲ ਰਹੇ ਨੇ। ਨਾਲੇ ਡੈਲਟਾ ਵੇਰੀਐਂਟ ਦਾ ਪ੍ਰਕੋਪ ਬਹੁਤ ਜ਼ਿਆਦਾ ਜਿਹੜਾ ਚੌਂਸ਼ ਫੇਰੇ ਜਿਹੜਾ ਉਹ ਫੈਲਿਆ ਹੋਇਆ। ਸੋ ਵੇਟ ਐਂਡ ਵਾਚ ਪਾਲਿਸੀ ਜਿਹੜੀ ਆ ਰਾਈਟ ਨੂੰ ਕਰ ਸਕਦੇ ਹਾਂ। ਭੁਪਿੰਦਰ ਸਿੰਘ ਤੂਰ ਜੀ। ਸਤਿ ਸ਼੍ਰੀ ਅਕਾਲ ਭਾਈ। ਮੇਰਾ ਕੁਐਸਚਨ ਹੈ ਵੀ ਜਦੋਂ ਆਪਾਂ ਗ੍ਰੀਨ ਕਾਰਡ ਲੈਂਦੇ ਹਾਂ ਉਦੋਂ ਆਪਣਾ ਐਡਰੈਸ ਡਿਫਰੈਂਟ ਹੁੰਦਾ, ਅਤੇ ਹੁਣ ਜਿਸ ਤਰ੍ਹਾਂ ਮੇਰਾ ਐਡਰੈਸ ਡਿਫਰੈਂਟ ਆ ਉਹ ਚੇਂਜ ਕਰਾਉਣਾ ਜ਼ਰੂਰੀ ਹੈ, ਉਹ ਕਿੱਥੋਂ ਹੋਊਗਾ ਚੇਂਜ ਉਹ? ਅਤੇ ਦੂਸਰਾ ਵੀ ਜਦੋਂ ਜਿਵੇਂ ਆਪਣੇ ਬੱਚੇ ਆਪਣੇ 'ਤੇ ਡਿਪੈਂਡੈਂਟ ਹੁੰਦੇ ਨੇ ਅਤੇ ਆਪਾਂ ਇਨਕਮ ਟੈਕਸ ਦੇ ਵੇਟ ਵਗੈਰਾ ਲੈ ਲੈਂਦੇ ਹਾਂ, ਅਤੇ ਉਹ ਤਾਂ ਜਦੋਂ ਮੈਰਿਜ ਕਰਦੇ ਹਾਂ ਆਪਾਂ ਅਤੇ ਉਹਨਾਂ ਦੇ ਸਪਾਊਸ ਨੂੰ ਇੰਡੀਆ ਆਉਣ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ, ਅਮਰੀਕਾ ਆਉਣ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ? ਥੈਂਕ ਯੂ ਜੀ। ਪਹਿਲਾਂ ਤਾਂ ਇਹ ਹੈ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਵੀ ਉਹਨੇ ਵੀ ਆਪਣਾ ਐਡਰੈਸ ਅਪਡੇਟ ਕਰਨਾ ਹੁੰਦਾ ਹੈ। AR11 ਫਾਰਮ ਜਿਹੜਾ ਹੈਗਾ ਤੁਸੀਂ ਔਨਲਾਈਨ ਜਾ ਕੇ ਭਰ ਸਕਦੇ ਹੋ, ਅਤੇ ਤੁਸੀਂ ਆਪਣਾ ਐਡਰੈਸ ਗ੍ਰੀਨ ਕਾਰਡ ਦਾ ਅਪਡੇਟ ਰੱਖਣਾ ਹੈ। ਕਿਉਂ ਰੱਖਣਾ ਹੈ? ਗ੍ਰੀਨ ਕਾਰਡ ਸਿਟੀਜ਼ਨ ਨਹੀਂ ਹੁੰਦਾ, ਗ੍ਰੀਨ ਕਾਰਡ ਜਿਹੜਾ ਤੁਹਾਡਾ ਵਾਪਸ ਵੀ ਲਿੱਤਾ ਜਾ ਸਕਦਾ ਹੈ। ਤੁਹਾਨੂੰ ਜੇ ਕੋਈ ਇੱਦਾਂ ਦਾ ਨੋਟਿਸ ਇਮੀਗ੍ਰੇਸ਼ਨ ਨੇ ਜੇ ਭੇਜਣਾ ਹੋਵੇ, ਉਹਨਾਂ ਨੇ ਤੁਹਾਡੇ ਪੁਰਾਣੇ ਐਡਰੈਸ 'ਤੇ ਭੇਜਣਾ, ਅਤੇ ਜੇ ਉਹ ਨੋਟਿਸ ਤਾਂ ਤੁਹਾਨੂੰ 30 ਦਿਨ ਦੀ ਜੋ ਵੀ ਮੁਹਲਤ ਉਹਨਾਂ ਨੇ ਦਿੱਤੀ ਹੈ, ਤੁਸੀਂ ਰਿਪਲਾਈ ਨਹੀਂ ਕੀਤਾ, ਅਤੇ ਉਹਨਾਂ ਨੇ ਸਿੱਧਾ ਹੀ ਫਿਰ ਕੈਂਸਲ ਤੁਹਾਡਾ ਕਰ ਸਕਦੇ ਨੇ। ਸੋ
ਐਡਰੈਸ ਆਪਣਾ ਜ਼ਰੂਰ ਅਪਡੇਟ ਰੱਖੋ, ਸਿਰਫ ਇਸ ਕਰਕੇ ਕਿ ਤੁਹਾਨੂੰ ਜੇ ਇਮੀਗ੍ਰੇਸ਼ਨ ਨੇ ਕੰਟੈਕਟ ਕਰਨਾ ਹੋਵੇ ਉਹ ਤੁਹਾਡੇ ਲਾਸਟ ਨੋਨ ਐਡਰੈਸ 'ਤੇ ਕੰਟੈਕਟ ਕਰੂਗੇ। ਜੀ। ਦੂਜਾ ਸਵਾਲ ਜਿਹੜਾ ਤੁਸੀਂ ਟੈਕਸ ਵਾਲਾ ਤੁਹਾਡਾ ਸਵਾਲ ਹੈ, ਜੇ ਤੁਹਾਡੀ ਡਿਡਕਸ਼ਨਸ ਲੀਗਲ ਸੀਗੀਆਂ, ਤੁਸੀਂ ਵਾਕਈ ਉਹ ਡਿਡਕਸ਼ਨ ਲੈ ਸਕਦੇ ਹੋ, ਟੈਕਸ ਕੋਡ ਤੁਹਾਨੂੰ ਉਹ ਡਿਡਕਸ਼ਨਸ ਅਲਾਓ ਕਰਦਾ ਹੈ, ਨੋ ਪ੍ਰੋਬਲਮ, ਤੁਸੀਂ ਲਓ। ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਕਿ ਉਹਨਾਂ ਦਾ ਸਪਾਊਸ ਇੱਥੇ ਆ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਫਾਈਨੈਂਸ਼ੀਅਲ ਅਬਿਲਿਟੀ 'ਤੇ, ਕਿ ਤੁਹਾਡੀ ਇਨਕਮ ਕਿੰਨੀ ਸੀਗੀ। ਤੁਹਾਡੀ ਹੁਣ ਇਨਕਮ ਜੇ ਇਨਫ ਹੈ, ਕਿਸੇ ਦੀ $1 ਲੱਖ ਇਨਕਮ ਹੋਵੇ, ਉਹ ਬੱਚਿਆਂ ਦੀ ਡਿਡਕਸ਼ਨ ਲੈ ਰਿਹਾ, ਕੋਈ ਪ੍ਰੋਬਲਮ ਨਹੀਂ, ਉਹਦੀ ਇਨਕਮ ਸਫੀਸ਼ੀਐਂਟ ਹੈਗੀ। ਹੁਣ ਜੇ ਕਿਸੇ ਦੀ ਇਨਕਮ ਪੋਵਰਟੀ ਲਾਈਨ ਤੋਂ ਥੱਲੇ ਡਰੋਪ ਕੀਤੀ ਹੋਵੇ, ਉਹਨੂੰ ਪ੍ਰੋਬਲਮ ਹੋ ਗਈ, ਉਹਨੂੰ ਕੋ ਸਪਾਂਸਰ ਵਿੱਚ ਪਾਉਣਾ ਪੈਣਾ। ਜੀ। ਅਗਲੇ ਕਾਲਰ ਮਨਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਵੀਰ ਜੀ, ਮੇਰਾ ਸਵਾਲ ਸੀਗਾ, ਮੇਰੇ ਨੇ ਡੈਡੀ ਜੀ ਨੇ ਨਾ 2 ਸਾਲ ਪਹਿਲਾਂ ਜਿੱਦਾਂ ਗ੍ਰੀਨ ਕਾਰਡ ਸਰੈਂਡਰ ਕਰਾ ਦਿੱਤਾ ਸੀਗਾ। ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ ਇੰਡੀਆ, ਤੇ ਉਹ ਫਿਰ ਆ ਨਹੀਂ ਸਕੇ। ਤੇ ਵੀਰ ਜੀ, ਦੁਬਾਰਾ ਪ੍ਰੋਸੈਸ ਸ਼ੁਰੂ ਕਰਨ ਵਾਸਤੇ ਮਤਲਬ ਕਿ ਕੀ ਇਹਦਾ ਪ੍ਰੋਸੈਸ ਹੈ ਜੀ? ਜੇ ਤਾਂ ਸਰੈਂਡਰ ਉਹਨੇ ਕਰਤਾ, ਤੁਸੀਂ ਸੇਮ ਜਿੱਦਾਂ ਪਹਿਲਾਂ ਅਪਲਾਈ ਕੀਤਾ ਸੀਗਾ ਐਗਜ਼ੈਕਟ, ਤੁਸੀਂ US ਸਿਟੀਜ਼ਨ? ਹਾਂਜੀ, ਮੈਂ US ਸਿਟੀਜ਼ਨ ਹਾਂ। ਤੁਸੀਂ ਐਜ਼ ਅ US ਸਿਟੀਜ਼ਨ ਉਹਨਾਂ ਦਾ ਸਪਾਂਸਰ ਕਰ ਦਿਓ, ਜਿਹੜਾ ਨੋਰਮਲ ਪ੍ਰੋਸੈਸ ਹੁੰਦਾ ਹੈ, ਕੁਛ ਅਲੱਗ ਕਰਨ ਦੀ ਲੋੜ ਨਹੀਂ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਵੀਰ ਜੀ। ਓਕੇ ਜੀ। ਅਗਲੇ ਕਾਲਰ ਨਰਿੰਦਰ। ਹਾਂਜੀ ਨਰਿੰਦਰ ਜੀ, ਮੇਰਾ ਕੁਐਸਚਨ ਇਹ ਹੈ ਕਿ ਮੇਰੇ ਫਾਦਰ ਮਦਰ ਕੋਲ ਗ੍ਰੀਨ ਕਾਰਡ ਹੈ ਜੀ, ਤੇ ਉਹ ਕਿੰਨੇ ਟਾਈਮ ਲਈ ਇੰਡੀਆ ਜਾ ਸਕਦੇ ਆ? ਭਾਜੀ 6 ਮਹੀਨੇ ਤੋਂ ਵੱਧ ਨਹੀਂ ਜਾਣਾ ਚਾਹੀਦਾ। 6 ਮਹੀਨੇ ਤੋਂ ਜਿਹੜੇ ਘੱਟ ਜਿੰਨੇ ਵੀ ਟ੍ਰਿਪ ਹੈ ਉਹ ਕੁਐਸਚਨ ਨਹੀਂ ਹੁੰਦੇ ਤੁਹਾਡੇ। ਜਿਹੜਾ 6 ਮਹੀਨੇ ਤੋਂ ਵੱਧ 1 ਸਾਲ ਤੋਂ ਘੱਟ ਜਿਹੜਾ ਟ੍ਰਿਪ ਹੈ ਉਹ ਤੁਹਾਡੇ ਕੁਐਸਚਨ ਹੋਊਗੇ। ਉਹਦੇ ਵਿੱਚ ਤੁਹਾਨੂੰ ਇਹ ਪ੍ਰੂਵ ਕਰਨਾ ਪੈਣਾ ਹੈ ਕਿ ਤੁਹਾਡੀ ਰਿਹਾਇਸ਼ ਇੱਥੇ ਹੈ, ਬੈਂਕ ਇੱਥੇ ਹੈ, ਫੋਨ ਬਿੱਲ ਇੱਥੇ ਤੁਹਾਡੀ ਲਾਈਫ ਚੱਲ ਰਹੀ ਹੈ। ਜਿਹੜੇ ਸਾਲ ਤੋਂ ਵੱਧ ਟ੍ਰਿਪ ਨੇ ਉਹ ਤੁਸੀਂ ਰੀਐਂਟਰੀ ਪਰਮਿਟ ਲੈ ਕੇ ਜਾਣਾ ਨੇ, ਮਤਲਬ ਉਹਨਾਂ ਦੇ ਜਾਣ ਤੋਂ ਪਹਿਲਾਂ ਰੀਐਂਟਰੀ ਪਰਮਿਟ ਫਾਈਲ ਕਰੋ, ਫਿੰਗਰਪ੍ਰਿੰਟ ਵਗੈਰਾ ਕਰਾ ਕੇ ਉਹ ਜਾ ਸਕਦੇ ਨੇ। ਰੀਐਂਟਰੀ ਪਰਮਿਟ ਉਹਨੂੰ 2 ਸਾਲ ਦੀ ਬਾਹਰ ਰਹਿਣ ਦੀ ਮੋਹਲਤ ਦੇ ਸਕਦਾ, ਅਤੇ ਉਹ ਜਿਹੜਾ ਰੀਐਂਟਰੀ ਪਰਮਿਟ ਆ ਤੁਸੀਂ ਐਕਸਟੈਂਡ ਕਰ ਸਕਦੇ ਹੋ। ਸੋ ਕਹਿਣ ਦਾ ਮਤਲਬ ਹੈ ਜਿਹਨੇ 4-5-6 ਸਾਲ ਬਾਹਰ ਰਹਿਣ ਦਾ ਉਹਦਾ ਇਰਾਦਾ, ਉਹ ਰੀਐਂਟਰੀ ਪਰਮਿਟ ਲੈ ਕੇ ਜਾਵੇ ਅਤੇ ਇੱਥੇ ਆਪਣਾ ਜਿਹੜਾ ਰੈਜ਼ੀਡੈਂਸ, ਲੀਜ਼, ਫੋਨ ਬਿੱਲ, ਬੈਂਕ ਖਾਤਾ, ਇੱਦਾਂ ਦੀਆਂ ਚੀਜ਼ਾਂ ਛੱਡ ਕੇ ਜਾਵੇ ਜਿੰਨਾ ਕਿ ਉਹ ਇਹ ਆਰਗਿਊ ਕਰੇ ਕਿ ਮੇਰਾ ਘਰ US ਦੇ ਵਿੱਚ ਹੀ ਹੈ। ਠੀਕ ਹੈ ਜੀ। ਭਾਜੀ ਇੱਕ ਮੇਰਾ ਕੁਐਸਚਨ ਹੋਰ ਸੀ, ਸੌਰੀ, ਮੇਰੇ ਫਾਦਰ ਮਦਰ ਦੀ ਨਾ ਇੰਟਰਵਿਊ ਕੈਂਸਲ ਹੋ ਗਈ ਸੀ ਸਨੋ ਕਰਕੇ ਜੀ, ਤੇ ਉਹਨਾਂ ਦੀ ਦੁਬਾਰਾ ਇੰਟਰਵਿਊ ਹੁਣ ਆਈ ਨਹੀਂ, ਉਹ ਆਲਮੋਸਟ ਉਹਨੂੰ 6 ਮਹੀਨੇ ਹੋ ਹੀ ਗਏ ਜੀ। ਸਿਟੀਜ਼ਨਸ਼ਿਪ ਦੀ ਨਹੀਂ, ਆਪਣੇ ਗ੍ਰੀਨ ਕਾਰਡ ਦੀ ਜੀ, ਉਹ US 'ਚ ਹੀ ਹੈ ਇਸ ਟਾਈਮ। ਤੁਸੀਂ ਉਹਨਾਂ ਨੂੰ ਫੋਲੋ ਅਪ ਕਰ ਲਓ, ਉਹ ਤੁਹਾਨੂੰ ਦੇ ਦੇਊਗੀ ਇੰਟਰਵਿਊ ਜੇ ਤੁਹਾਡਾ ਟਾਈਮ ਚੱਲ ਰਿਹਾ, ਪ੍ਰੋਸੈਸਿੰਗ ਟਾਈਮ ਦੇ ਬਾਹਰ ਹੋ ਤੁਸੀਂ। ਜੀ। ਅਤੇ ਅਗਲੇ ਕਾਲਰ ਨੇ ਸੁਰਦੀਪ। ਹਾਂਜੀ ਸੁਰਦੀਪ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਫੋਨ ਕੱਟਿਆ ਗਿਆ ਸੀ ਤੇ ਮੈਂ ਪੁੱਛਣਾ, ਮੇਰੀ ਗੱਲ ਕਰਦਾ ਹਾਂ ਭਾਜੀ ਨਾਲ ਜੀ। ਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਕਿ ਅਡੋਪਟ ਕੀਤੀ ਸੀ 98 ਦੇ ਵਿੱਚ ਮੈਂ, ਮੇਰੀ ਬੇਟੀ। ਨਹੀਂ ਜੀ, ਬੈਕ ਪੈਟਰਨ ਬਹੁਤ ਲੰਬਾ ਵਾ ਅਡੋਪਸ਼ਨ ਵਾਲਾ, ਇਹ ਇੱਥੇ ਡਿਸਕਸ ਨਹੀਂ ਹੋ ਪਾਣਾ। ਮੈਨੂੰ ਅਪਾਇੰਟਮੈਂਟ ਬਣਾ ਲਓ ਇਹਨਾਂ ਦੇ ਨਾਲ, ਸਾਡੇ ਨਾਲ ਅਪਾਇੰਟਮੈਂਟ ਬਣਾਉਣੀ ਪੈਣੀ ਹੈ। ਬਿਲਕੁਲ, ਇਹ ਰੇਡੀਓ ਦੇ ਉੱਤੇ ਡਿਸਕਸ ਹੋਣ ਵਾਲਾ ਨਹੀਂ ਹੈ, ਲੰਮਾ ਸਮਾਂ ਜਿਹੜਾ ਹੈ ਉਹ ਨਹੀਂ ਹੁੰਦਾ। ਆਪਾਂ ਬਾਕੀ ਸਰੋਤਿਆਂ ਦੀਆਂ ਵੀ ਕਾਲਸ ਲੈਣੀਆਂ। ਤੁਹਾਡਾ ਜਿਹੜਾ ਇਹ ਕਾਫੀ ਜ਼ਿਆਦਾ ਪਰਸਨਲ ਜਨਰਲ ਜਿਹਾ ਸਵਾਲ ਜਿਹੜਾ ਉਹ ਨਹੀਂ ਹੈਗਾ, ਸੋ ਇਸ ਕਰਕੇ ਜਿਹੜੇ ਆ ਤੁਸੀਂ ਇਹਨਾਂ ਦੇ ਨਾਲ ਅਪਾਇੰਟਮੈਂਟ ਬਣਾ ਲਿਓ। 415 909 0503 4159090503 ਦੇ ਉੱਤੇ। ਅਤੇ ਅਗਲੇ ਜਿਹੜੇ ਕਾਲਰ ਨੇ ਮਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ। ਮੈਂ ਪੁੱਛਣਾ ਸੀਗਾ, ਅਸੀਂ ਨਾ 7 'ਚ ਆਏ ਸੀਗੇ ਜੀ, ਤੇ ਉਮਰ ਮੇਰੀ ਹੈਗੀ 15-12-52, ਤੇ ਮੈਂ ਸਿਟੀਜ਼ਨ ਹੋਣਾ, ਤੇ ਜੀ ਇੰਗਲਿਸ਼ ਮੈਨੂੰ ਆਉਂਦੀ ਨਹੀਂ ਜੀ, ਕੀ ਬਣੂਗਾ? ਕਿੰਨੇ ਸਾਲ ਉਮਰ ਤੁਹਾਡੀ ਇਸ ਵੇਲੇ? ਇਸ ਵੇਲੇ 68 ਸਾਲ, 15-12-52 ਦਾ ਜਨਮ ਆ ਮੇਰਾ। ਤੇ ਗ੍ਰੀਨ ਕਾਰਡ ਨੂੰ ਕਿੰਨੀ ਦੇਰ ਹੋਈ ਹੈ ਤੁਹਾਡੇ? ਗ੍ਰੀਨ ਕਾਰਡ ਦੁਬਾਰੇ ਲੈ ਲਏ ਸੀ। ਕਿੰਨੇ ਸਾਲ ਹੋ ਗਏ? ਹਾਂ, 15 ਸਾਲ ਹੋ ਗਏ ਹੋਣੇ ਸਾਨੂੰ ਆਇਆ ਨੂੰ। 15 ਸਾਲ ਗ੍ਰੀਨ ਕਾਰਡ ਹੋ ਗਏ। ਤੁਹਾਡੇ ਇੰਗਲਿਸ਼ ਵਾਲਾ ਟੈਸਟ ਮਾਫ ਆ। ਤੁਹਾਡੇ 20 ਸਾਲ ਜਦੋਂ ਹੋ ਗਏ, ਤੁਹਾਨੂੰ ਜਿਹੜਾ ਸਿਵਿਕ ਵਾਲਾ ਟੈਸਟ ਉਹ ਵੀ ਤੁਹਾਡਾ ਮਾਫ ਹੋ ਜਾਣਾ। ਤੇ ਜੇ ਮੈਂ ਹੁਣ ਸਿਟੀਜ਼ਨ ਅਪਲਾਈ ਕਰਾਂ? ਉਹ ਤਾਂ ਦੱਸਣ ਦੇ ਆ ਵੀ ਮਾਫ ਆ, ਤੇ ਦੂਜਾ ਵਾਲਾ ਤੁਹਾਨੂੰ ਕਰਨਾ ਪੈਣਾ। ਦੂਜੇ ਵਾਲੇ ਜਿਹੜੇ 100 ਸਵਾਲ ਆ ਉਹ ਤੁਹਾਨੂੰ ਕਰਨੇ ਪੈਣੇ, ਤੇ ਜਿਹੜੇ ਦੂਜੇ ਇੰਗਲਿਸ਼ ਆ ਉਹ ਸ਼ਾਇਦ ਤੁਹਾਨੂੰ ਨਾ ਪੁੱਛਣਗੇ। ਇਹਦੇ ਨਾਲ ਹੀ ਟਰਾਂਸਲੇਟਰ ਲੈ ਕੇ ਜਾ ਸਕਦੇ ਹੁੰਦੇ ਕਿ ਨਹੀਂ? ਸਿਵਿਕ ਵਾਲੇ 'ਚ ਹਾਂਜੀ ਲਿਜਾ ਸਕਦੇ ਨੇ, ਤੇ ਉਹ ਆਪਣੀ ਪੰਜਾਬੀ 'ਚ ਦੇ ਸਕਦੇ ਨੇ, ਪੰਜਾਬੀ 'ਚ ਉਹ ਟੈਸਟ ਦੇ ਸਕਦੇ ਨੇ। ਅਗਲੇ ਕਾਲਰ ਮਨਦੀਪ। ਹਾਂਜੀ ਵੀਰ ਜੀ, ਮੈਂ ਕਾਲ ਕੀਤੀ ਸੀ, ਮੇਰੀ ਨਾ ਕਾਲ ਡਿਸਕਨੈਕਟ ਹੋ ਗਈ ਸੀ। ਮੈਂ ਮਦਰ ਬਾਰੇ ਪੁੱਛ ਰਿਹਾ ਸੀਗਾ ਵੀ ਉਹਨਾਂ ਦੇ ਜਿੱਦਾਂ ਬਾਇਓਮੈਟ੍ਰਿਕ ਵਗੈਰਾ ਆਏ ਆ, ਤੇ ਉਹ ਮੈਨੂੰ ਇਨਫੋਰਮ ਕਰਨਾ ਪਏਗਾ ਕਿਸੇ ਨੂੰ ਜਾਂ ਕਿੱਦਾਂ ਜੀ?
ਭਾਜੀ ਤੁਹਾਨੂੰ ਤੁਹਾਡਾ ਕਾਫੀ ਡਿਟੇਲ 'ਚ ਆਪਾਂ ਜਵਾਬ ਦਿੱਤਾ ਸੀ, ਤੁਸੀਂ ਕੱਟ ਗਏ ਸੀਗੇ, ਤੁਸੀਂ ਸਾਡਾ ਨਾ ਦੁਬਾਰਾ ਸੁਣਿਓ। ਹਾਂਜੀ ਕੋਈ ਨਹੀਂ, ਮੁੜ ਕੇ ਦੁਬਾਰਾ ਸੁਣ ਲਿਓ। ਆਨਸਰ ਆਪਾਂ ਜਿਹੜਾ ਉਹਨਾਂ ਨੇ ਕਰ ਦਿੱਤਾ ਸੀਗਾ, ਕਾਲ ਕਰ ਲਿਓ। ਉੱਦਾਂ ਉਹ ਮੋਟੀ ਗੱਲ ਹੈ ਵੀ ਉਹਨਾਂ ਨੂੰ ਕਾਲ ਕਰਕੇ ਜਿਹੜਾ ਉਹ ਤੁਸੀਂ ਦੱਸ ਸਕਦੇ, ਪਰ ਮੁੜ ਦੁਬਾਰਾ ਜਿਹੜਾ YouTube Facebook ਦੇ ਉੱਤੇ ਪੋਡਕਾਸਟ ਦੇ ਉੱਤੇ ਜਿਹੜਾ ਇਸ ਨੂੰ ਪਲੀਜ਼ ਜਿਹੜਾ ਤੁਸੀਂ ਦੁਬਾਰਾ ਸੁਣ ਲਿਓ। ਅਤੇ ਆਪਾਂ ਹੁਣ ਕਿਉਂਕਿ ਸਮਾਂ ਆਪਣਾ ਸਮਾਪਤੀ ਵੱਲ ਨੂੰ, ਆਪਾਂ ਹੋਰ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਲਈਏ। ਜੇ ਹੁਣੇ ਜਿਹੜੇ ਆਪਣੇ ਨਾਲ ਜੁੜੇ ਨੇ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਜੀ ਭਾਜੀ ਮੇਰਾ ਕੁਐਸਚਨ ਹੈ, ਮੈਂ I-130 ਅਪਰੂਵ ਹੋਈ ਸੀ 2018 ਚ, ਤੇ ਮੈਂ ਨਾ ਮੈਨੂੰ ਸਾਰੇ ਅਟਾਰਨੀ ਕਹਿੰਦੇ ਤੂੰ ਫਾਈਲ ਨਹੀਂ ਕਰ ਸਕਦਾ ਗ੍ਰੀਨ ਕਾਰਡ ਇੱਥੇ, ਕਿਉਂਕਿ ਮੇਰਾ ਗਰੂ ਵੀਜ਼ਾ ਸੀਗਾ। ਹਾਂਜੀ ਤੇ ਮੈਂ ਹੁਣ ਫਾਈਲ ਕਰਤਾ ਆਪਣੀ ਮਰਜ਼ੀ ਨਾਲ ਹੀ, ਮੇਰੀ ਇੰਡੀਵਿਜੂਅਲ ਵੀ ਸੀਗੀ ਸੈਲਰੀ, ਪਰ ਮੈਂ ਫਾਈਲ ਕਰਤਾ ਤੇ ਮੇਰੇ ਫਿੰਗਰਪ੍ਰਿੰਟ ਵੀ ਹੋ ਗਏ ਸਾਰਾ। ਮੈਨੂੰ RFE ਆਈ ਸੀਗੀ ਉਹਦੀ ਸਪੌਂਸਰ ਦੀ, ਉਹ ਵੀ ਭੇਜਤੀ ਮੈਂ ਜੀ। ਤੇ ਹੁਣ ਮੇਰਾ ਕੀ ਬਣੂਗਾ, ਮਤਲਬ ਆ ਸਕਦਾ ਗ੍ਰੀਨ ਕਾਰਡ? ਜੇ ਤਾਂ ਭਾਜੀ ਉਹਨਾਂ ਨੇ ਸਹੀ ਰੈਗੂਲੇਸ਼ਨਾਂ ਕੀਤੀਆਂ ਤਾਂ ਕਰੂ ਵਾਲੇ, ਮੈਂ ਭਾਜੀ ਇਹਦਾ ਤੁਹਾਨੂੰ ਨਾ ਨੈਕਸਟ ਵੀਕ ਮੈਂ ਨੋਟ ਕਰਕੇ ਰੱਖ ਲਿਆ, ਮੈਂ ਨੈਕਸਟ ਵੀਕ ਇਹਦਾ ਦੱਸ ਦੂੰਗਾ ਕਰੂ ਵਾਲੇ ਦਾ ਕਿ ਪੋਸੀਬਿਲਿਟੀ ਹੈਗੀ ਕੋਈ ਵੇਵਰ ਦੀ ਕਿ ਨਹੀਂ। ਜੀ ਮੇਰੇ ਹਿਸਾਬ ਨਾਲ ਤਾਂ ਤੁਹਾਡਾ ਨਹੀਂ ਆ ਸਕਦਾ, ਪਰ ਮੈਂ ਤੁਹਾਨੂੰ ਦੇਖ ਕੇ ਦੱਸ ਦੂੰਗਾ ਅਗਲੇ ਹਫਤੇ। ਜੀ ਥੈਂਕ ਯੂ ਜੀ। ਠੀਕ, ਕੋਈ ਨਹੀਂ, ਠੀਕ ਹੈ ਸਰ। ਓਕੇ ਜੀ। ਅਗਲਾ ਕਾਲਰ ਜੱਗਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਇਹ ਪੁੱਛਣਾ ਸੀਗਾ ਵੀ ਜਿਹੜੀ ਅਡਾਪਸ਼ਨ ਦਾ ਮਤਲਬ ਕਿ ਵੀ ਅੱਜ ਕੱਲ੍ਹ ਜੇ ਮਤਲਬ ਕਰਨਾ ਹੋਵੇ ਤੇ ਇਹਦਾ ਕਿੰਨਾ ਕੁ ਟਾਈਮ ਲੱਗਦਾ, ਬਸ ਇੰਨਾ ਪੁੱਛਣਾ ਸੀਗਾ ਮੈਂ। ਜੀ ਭਾਜੀ ਅਡੋਪਸ਼ਨ ਦਾ ਨਾ ਲਾਅ ਕਾਫੀ ਕੰਪਲੀਕੇਟਡ ਹੈ। ਸਾਡਾ ਇੱਕ ਹੇਗ ਕਨਵੈਨਸ਼ਨ ਪ੍ਰੋਸੈਸ ਦੇ ਉੱਤੇ ਅਡੋਪਸ਼ਨ ਦਾ ਪੂਰਾ ਜਿਹੜਾ ਸ਼ੋਅ ਸੀਗਾ ਉਹਨੂੰ ਪੂਰਾ ਤੁਸੀਂ ਧਿਆਨ ਨਾਲ ਸੁਣਿਓ। ਅਡੋਪਸ਼ਨ ਦੇ ਟਾਈਮ ਦੀ ਨਹੀਂ ਗੱਲ ਹੈਗੀ ਕਿ ਅਡੋਪਸ਼ਨ ਦੇ ਵਿੱਚ ਤੁਹਾਨੂੰ ਕਾਫੀ ਜਿਹੜਾ US ਸਿਟੀਜ਼ਨ ਜਿਹੜੀ ਅਡੋਪਸ਼ਨ ਕਰਦਾ ਉਹ ਹੇਗ ਦੇ ਥੱਲੇ ਆਉਂਦੀ ਹੈ, ਅਤੇ ਕਾਫੀ ਜ਼ਿਆਦਾ ਉਹਦੀ ਨਾ ਰਿਕੁਆਇਰਮੈਂਟਸ ਤੁਹਾਨੂੰ ਫੁਲਫਿਲ ਕਰਨੀਆਂ ਪੈਂਦੀਆਂ। ਜੇ ਸਾਰਾ ਕੁਝ ਤੁਹਾਡਾ ਸਹੀ ਹੋ ਜਾਵੇ ਤੇ 2 ਤੋਂ 3 ਸਾਲ ਦੇ ਵਿੱਚ ਟਾਈਮ ਲੱਗਦਾ। ਸਾਡੇ ਹੋਰ ਵੀ ਕਾਫੀ ਕਲਾਇੰਟਸ ਨੇ ਮੈਨੂੰ ਕਾਲ ਕੀਤੀ ਸੀ, ਅਤੇ ਆਪਾਂ ਜਿੱਦਾਂ ਉਹਦੀ ਹੋਮ ਸਟੱਡੀ ਵਗੈਰਾ ਇਹ ਸਾਰੀਆਂ ਰਿਕੁਆਇਰਮੈਂਟਾਂ 4-5 ਮਹੀਨੇ ਮੈਨੂੰ ਲੱਭ ਕੇ ਫਿਰ ਮੈਨੂੰ ਅਡੋਪਸ਼ਨ ਸਰਵਿਸ ਪ੍ਰੋਵਾਈਡਰ ਲੱਭਿਆ। ਅਤੇ ਉਹਦਾ ਜਿਹੜਾ ਅਡੋਪਸ਼ਨ ਦਾ ਤੁਹਾਡਾ ਖਰਚਾ ਜਿਹੜਾ ਸਰਕਾਰੀ ਏਜੰਸੀਆਂ ਦੇ ਵਿੱਚ ਹੀ ਜਿਹੜਾ ਹੈਗਾ ਹੈ ਉਹ $25,000 ਤੋਂ $30,000 ਆ। ਸੋ ਤੁਸੀਂ ਜੇ ਇੰਡੀਆ ਤੋਂ ਅਡੋਪਸ਼ਨ ਕਰਨੀ ਹੈ ਹੇਗ ਦੇ ਥੱਲੇ, ਤਾਂ ਤੁਸੀਂ ਮੋਟਾ ਇਹ ਲਾ ਕੇ ਚੱਲਿਓ ਕਿ ਤੁਹਾਡੇ ਜਿਹੜੇ ਲੀਗਲ ਐਕਸਪੈਂਸਿਸ ਹੈਗੇ ਆ ਉਹ 30-35,000 ਸਾਰਾ ਜਿਹੜਾ ਇਹਨਾਂ ਦੀਆਂ ਪਾ ਪੂ ਕੇ। ਸੋ ਦੈਟ ਇਜ਼ ਵਾਟ ਯੂ ਆਰ ਟਾਕਿੰਗ ਅਬਾਊਟ। ਅਤੇ ਲੰਬਾ ਪ੍ਰੋਸੈਸ ਹੈ, ਮਲਟੀ ਸਟੇਜ ਪ੍ਰੋਸੈਸ ਹੈ, ਅਤੇ ਸਾਡਾ ਜਿਹੜਾ ਸ਼ੋਅ ਸੀਗਾ ਉਹ ਸੁਣੋ, ਤੁਹਾਨੂੰ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਮਿਲ ਜੂਗੀ। ਅਤੇ ਰਿਸਕ ਵੀ ਹਰ ਸਟੈਪ ਦੇ ਉੱਤੇ ਉਨਾ ਹੀ ਹੈ। ਜੇ ਤੁਸੀਂ ਪਹਿਲਾਂ ਹੀ ਸ਼ੁਰੂ ਤੋਂ 35 ਸੱਟੇ ਸਾਨੂੰ ਇਨਵੋਲਵ ਕਰ ਲਓ ਅਤੇ ਥੱਲੇ ਜਿਹੜੇ ਅਡੋਪਸ਼ਨ ਨਾ ਕਰਾਓ, ਪੂਰੀ ਵੇਟ ਕਰਕੇ ਜੇ ਪ੍ਰੋਸੈਸ ਦੇ ਨਾਲ ਚੱਲੋ, ਤਾਂ ਫਿਰ ਤੁਹਾਡੇ ਚਾਂਸਸ ਜਿਹੜੇ ਆ ਕਾਫੀ ਹਾਈ ਪਰਸੈਂਟਾਈਲ ਹੋ ਜਾਂਦੇ ਨੇ। ਗਰੰਟੀ ਤਾਂ ਕਦੀ ਨਹੀਂ ਹੁੰਦੀ ਜੀ। ਜਿਹੜੇ ਸਪਾਂਸਰ ਜਿਹੜੇ ਵਿੱਚ ਹੈਗੇ ਨੇ, ਉਹ ਜਿਹੜੇ ਉਹਨਾਂ ਦੀ ਰਿਕੁਆਇਰਮੈਂਟ ਉਹਨਾਂ ਨੂੰ ਆਪਾਂ ਵੇਵ ਨਹੀਂ ਕਰ ਸਕਦੇ। ਮਤਲਬ $25,000 ਤੋਂ $30,000 ਜਿਹੜਾ ਐਕਸਪੈਂਸ ਉਹ ਤੁਹਾਡੇ ਜਿਹੜੇ ਇੰਸਟੀਟਿਊਸ਼ਨਸ ਵਿੱਚ ਜਿਹੜੇ ਇਨਵੋਲਵ ਹੁੰਦੇ ਨੇ ਉਹਨਾਂ 'ਤੇ ਖਰਚਾ ਤੁਹਾਡਾ ਆ ਜਾਂਦਾ। ਲੱਗਣਾ ਅਤੇ ਪਰ ਇਹ ਹੈ ਕਿ ਉਹ ਤੁਸੀਂ ਟੁੱਟਵੀਂ ਜਿੱਦਾਂ ਪੇਮੈਂਟਸ ਦਿੰਦੇ ਹੋ, ਉਹਨਾਂ ਨੇ ਫੀਸ ਬ੍ਰੇਕਡਾਊਨ ਆਪਣਾ ਸਕੈਜੂਲ ਕੀਤਾ ਹੋਇਆ ਜੀ। ਅਤੇ ਪਰ ਇਹ ਹੈ ਕਿ ਇਹਦੇ ਵਿੱਚ ਇੱਦਾਂ ਨਹੀਂ ਕਿ ਮੇਰੇ ਰਿਸ਼ਤੇਦਾਰ ਦਾ ਮੈਂ ਜਵਾਕ ਲੈ ਕੇ ਆਉਣਾ, ਅਤੇ ਸਿੱਧੇ ਤੁਸੀਂ ਹੱਥ ਪਾ ਲਓ। ਇਹਨੂੰ ਸੋਚ ਵਿਚਾਰ ਕੇ ਡਿਸਕਸ ਕਰਕੇ ਫਿਰ ਇਹਦੇ ਵੱਲ ਜਾਣਾ। ਜੀ ਧੰਨਵਾਦ। ਅਗਲੇ ਕਾਲਰ ਜਸ। ਹਾਂਜੀ ਜਸ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਜੀ ਮੈਂ ਪਤਾ ਕਰਨਾ ਸੀ, ਮੇਰੇ ਪੇਰੈਂਟਸ ਕੋਲੇ ਨਾ ਸ਼ਹਿਰ ਦਾ ਵੀਜ਼ਾ ਹੈਗਾ 10 ਸਾਲ ਦਾ ਲੱਗਿਆ ਹੋਇਆ ਉਹਨਾਂ ਦਾ, ਤੇ ਅਸੀਂ ਉਹਨਾਂ ਦੀ ਅਪਲਾਈ ਕਰਨੀ ਸੀਗੀ ਵੀ ਉਹਨਾਂ ਨੂੰ ਉੱਥੇ ਇੰਡੀਆ 'ਚ ਅਪਲਾਈ ਕਰੀਏ ਜਾਂ ਉਹਨਾਂ ਨੂੰ ਇੱਥੇ ਲੈ ਕੇ ਅਪਲਾਈ ਕਰ ਦਈਏ ਵੀ ਛੇਤੀ ਇੱਧਰ ਬਣੂਗਾ ਜਾਂ ਇੰਡੀਆ 'ਚ ਬਣੂਗਾ। ਤੁਸੀਂ ਸਿਟੀਜ਼ਨ ਆ? ਹਾਂਜੀ ਦੋਨੋਂ। ਸੋ ਕਈ ਵਾਰੀ ਜਿੱਦਾਂ ਆਪਾਂ ਕਿਹਾ ਕਿ ਦੋਨੋਂ ਤਰੀਕੇ ਬੰਦੇ ਕੋਲ ਅਵੇਲੇਬਲ ਨੇ। ਜਿਹੜਾ ਬਾਹਰ ਤੁਸੀਂ ਕਰਦੇ ਹੋ ਉਹਨੂੰ ਕੌਂਸਲਰ ਪ੍ਰੋਸੈਸਿੰਗ ਕਹਿੰਦੇ ਨੇ, ਉਹਦੇ ਵਿੱਚ ਤਕਰੀਬਨ ਤੁਹਾਡਾ ਟਾਈਮ ਜਿਹੜਾ ਸੀਗਾ 1.5-2 ਸਾਲ ਅੱਜ ਕੱਲ੍ਹ ਲੱਗੂਗਾ। ਜਿਹੜਾ US ਦੇ ਵਿੱਚ ਆ ਕੇ ਕਰਦੇ ਨੇ, ਪਹਿਲੀ ਗੱਲ ਤਾਂ ਤੁਸੀਂ ਇਸ ਇਰਾਦੇ ਨਾਲ ਨਹੀਂ ਆ ਸਕਦੇ ਕਿ US ਦੇ ਵਿੱਚ ਤੁਸੀਂ ਗ੍ਰੀਨ ਕਾਰਡ ਕਰਨ ਆਉਣਾ, ਪਰ ਜਦੋਂ ਤੁਹਾਨੂੰ ਵਿਜ਼ਿਟ ਕਰਨ ਆਉਂਦੇ ਨੇ 90 ਦਿਨ ਬਾਅਦ ਉਹਨਾਂ ਦਾ ਜੇ ਮਨ ਚੇਂਜ ਹੋ ਜਾਂਦਾ ਕਿ ਹੁਣ ਮੈਂ ਵਾਪਸ ਨਹੀਂ ਜਾਣਾ, ਮੈਂ ਇੱਥੇ ਫਾਈਲ ਕਰ ਦੇਣਾ, ਤੁਸੀਂ ਫਿਰ ਐਡਜਸਟਮੈਂਟ ਆਫ ਸਟੇਟਸ ਫਾਈਲ ਕਰਦੇ ਹੋ। ਐਡਜਸਟਮੈਂਟ ਆਫ ਸਟੇਟਸ ਫਾਈਲ ਕਰਕੇ ਤੁਹਾਡਾ ਜਿਹੜਾ ਗ੍ਰੀਨ ਕਾਰਡ ਹੈ, ਜਨਰਲੀ ਉਹ 1.5 ਸਾਲ ਦਾ ਪ੍ਰੋਸੈਸ ਹੈ, ਪਰ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਇੰਟਰਵਿਊ ਵਗੈਰਾ ਉਹ ਵੇਵ ਕਰ ਦਿੰਦੇ ਨੇ। ਕਈ ਕਲਾਇੰਟਸ ਤੇ ਸਾਡੇ 6 ਮਹੀਨੇ 10 ਮਹੀਨੇ ਦੇ ਵਿੱਚ ਵੀ ਗ੍ਰੀਨ ਕਾਰਡ ਆ ਜਾਂਦੇ ਨੇ। ਜੀ ਅਗਲੇ ਕਾਲਰ ਨੇ ਸੁਖਵਿੰਦਰ ਜੀ। ਆਵਾਜ਼ ਨਹੀਂ ਕਲੀਅਰ ਆ ਰਹੀ। ਆਵਾਜ਼ ਤਾਂ ਬਿਲਕੁਲ ਜ਼ਿਆਦਾ ਆ ਰਿਹਾ ਜੀ, ਨੋਇਸ ਆ ਰਹੀ ਹੈ। ਜੇ ਡਰਾਈਵ ਕਰ ਰਹੇ ਹੋ ਤਾਂ ਵੀਰ ਜੀ ਮਾੜਾ ਜਿਹਾ ਰੋਕ ਲਿਓ ਕਿਤੇ, ਤੇ ਫਿਰ ਸਵਾਲ ਜਿਹੜਾ ਉਹ ਤੁਸੀਂ ਪੁੱਛ ਲਿਓ। ਰਾਈਟ ਨਾਓ ਨੋਇਸ ਬਹੁਤ ਆ। ਤੇ ਉਹਨਾਂ ਤੋਂ ਅਗਲੇ ਕਾਲਰ ਨੇ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਭਾਜੀ ਮੇਰਾ ਅਪ੍ਰੈਲ ਦੇ ਵਿੱਚ ਨਾ ਕੇਸ ਪਾਸ ਹੋ ਗਿਆ ਜੀ ਸਾਇਲਮ ਦਾ ਜੀ। ਤੇ ਹੁਣ ਜੀ ਸਵਾਲ ਮੇਰਾ ਇਹ ਆ ਵੀ ਮੈਂ ਸਟੂਡੈਂਟ ਕੁੜੀ ਨਾਲ ਵਿਆਹ ਕਰਾ ਸਕਦਾ ਜੀ? ਵਿਆਹ ਜੀ ਕਿਸੇ ਨਾਲ ਵੀ ਕਰਾ ਸਕਦੇ ਹੋ ਤੁਸੀਂ, ਕੱਚਾ ਬੰਦਾ ਵੀ ਕਰਾ ਸਕਦਾ, ਕੋਈ ਪ੍ਰੋਬਲਮ ਨਹੀਂ ਹੈ। ਤੁਹਾਡਾ ਜਿਹੜਾ ਅਸਾਈਲਮ, ਹਾਂਜੀ ਵਿਆਹ 'ਚ ਤਾਂ ਕੋਈ ਪ੍ਰੋਬਲਮ ਨਹੀਂ ਜੀ। ਨਹੀਂ ਕੁਐਸਚਨ ਇਹ ਆ ਜੀ ਵੀ ਜਿਹੜਾ ਉਹਦਾ ਫਾਈਲ ਲਾਵਾਂਗੇ ਉਹ ਹਾਰਡ ਕਾਪੀ ਆਉਣ ਤੋਂ ਬਾਅਦ ਲੱਗੂਗੀ ਜਾਂ ਨਾਲ ਹੀ ਲੱਗ ਜੂਗੀ? ਤੁਹਾਡਾ ਜਿਹੜਾ ਕੇਸ ਪਾਸ ਹੋ ਗਿਆ, ਕੁੜੀ ਹੁਣ ਤੁਹਾਡੇ ਅਸਾਈਲਮ ਦੇ ਉੱਤੇ ਨਹੀਂ ਚੜ੍ਹਨੀ, ਉਹਨੂੰ ਗ੍ਰੀਨ ਕਾਰਡ ਤੁਸੀਂ ਜਦੋਂ ਤੁਹਾਡਾ ਗ੍ਰੀਨ ਕਾਰਡ ਆਇਆ ਤੁਸੀਂ ਫੇਰ ਹੀ ਦਵਾ ਸਕਦੇ। ਉਹੀ ਭਾਜੀ ਪੁੱਛਦਾ। ਅੱਛਾ ਜਦੋਂ ਹਾਰਡ ਕਾਪੀ ਆ ਜੂਗੀ ਉਸ ਤੋਂ ਬਾਅਦ ਉਹ ਫਾਈਲ ਲਾ ਸਕਦੇ ਆ? ਜੀ। ਤੁਹਾਨੂੰ ਆਪਣਾ ਜਦੋਂ ਤੁਹਾਡਾ ਤੁਸੀਂ ਗ੍ਰੀਨ ਕਾਰਡ ਆਉਂਗੇ ਉਦੋਂ ਤੁਸੀਂ ਲਾ ਸਕਦੇ ਹੋ ਉਸ ਤੋਂ ਬਾਅਦ। ਤੇ ਉਹ ਵੀ ਅਸਾਈਲਮ ਤੋਂ ਬਾਅਦ ਟੇਕਿਆ ਨਾ ਜੀ 2 ਸਾਲ ਵਾਲਾ ਆਉਂਦਾ ਹੈ ਕਿ 10 ਸਾਲ ਕੰਡੀਸ਼ਨਲ ਆਉਂਦਾ ਹੈ ਕਿ ਪੱਕਾ ਹੀ ਆ ਜਾਂਦਾ? ਨਹੀਂ, ਪੱਕਾ ਹੀ ਗ੍ਰੀਨ ਕਾਰਡ ਆਉਂਦਾ। ਸੋ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹਦੇ ਨਾਲ ਵੀ ਜਿਹੜਾ ਵੀ ਸਪਾਊਸ ਉਸ ਦੇ ਲਈ ਉਹ ਅਪਲਾਈ ਜਿਹੜਾ ਜਿਹਨਾਂ ਦੇ ਤਾਂ ਪਹਿਲਾਂ ਹੀ ਵਿਆਹ ਹੋਏ ਹੁੰਦੇ ਨਾ ਤੇ ਅਸਾਈਲਮ ਚੱਲ ਰਿਹਾ ਹੁੰਦਾ, ਉਹਨਾਂ ਦਾ ਨਾਲ ਆ ਜਾਂਦਾ। ਹੁਣ ਇਹਨਾਂ ਦਾ ਅਸਾਈਲਮ ਆਲਰੇਡੀ ਗ੍ਰਾਂਟ ਹੋ ਚੁੱਕਿਆ ਨਾ ਜੀ ਜੀ, ਤੇ ਹਾਰਡ ਕਾਪੀ ਵਾਲਾ ਕੋਈ ਲੌਜਿਕ ਨਹੀਂ ਹੈਗਾ। ਇਹਨਾਂ ਦਾ ਹੁਣ ਗ੍ਰਾਂਟ ਹੋ ਗਿਆ। ਇਹਨਾਂ ਨੇ ਸਟੂਡੈਂਟ ਕੁੜੀ ਨੂੰ ਕੀ ਕਰਨਾ ਕਿ ਉਹ ਆਪਣਾ ਸਕੂਲ ਜਾਵੇ, ਸਟੇਟਸ ਮੇਨਟੇਨ ਕਰਕੇ ਰੱਖੇ, ਇਹ ਸਾਲ ਬਾਅਦ ਆਪਣਾ ਗ੍ਰੀਨ ਕਾਰਡ ਲੈ ਕੇ ਫਿਰ ਇਹ ਫਾਈਲ ਕਰਨ ਉਹਦੇ ਲਈ। ਜੀ। ਸੁਖਵਿੰਦਰ ਜੀ, ਸੁਖਵਿੰਦਰ ਜੀ ਲੱਗਦਾ ਤੇ ਕਰਕੇ ਜਾਂ ਤੇ ਭੁੱਲ ਗਏ ਨੇ ਤੇ ਜਾਂ ਉਹਨਾਂ ਨੂੰ ਆਵਾਜ਼ ਨਹੀਂ ਸੁਣੀ। ਚਲੋ ਕੋਈ ਗੱਲ ਨਹੀਂ, ਨੈਕਸਟ ਟਾਈਮ ਕਰ ਲਿਓ ਜੀ ਹੁਣ ਫਿਰ ਕਾਲ। ਹੁਣ ਆਪਾਂ ਇਹੀ ਜਿਹੜਾ ਤੁਹਾਨੂੰ ਕਹਿ ਸਕਦੇ ਹਾਂ, ਸਮਾਂ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਸਮਾਪਤ ਆ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ 'ਚ 2 ਅਹਿਮ ਟੌਪਿਕ ਜਿਹੜੇ ਉਹ ਆਪਾਂ ਡਿਸਕਸ ਕੀਤੇ ਆ, 2 ਕੇਸ ਡਿਸਕਸ ਕੀਤੇ ਆ ਜਿਸ ਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਐਕਸਟਰਾ ਐਕਸੈਪਸ਼ਨਲ ਜਿਹੜੇ ਸਰਕਮਸਟਾਂਸ ਦੇ ਤਹਿਤ ਜੇ ਕੋਈ ਆਪਣੀ ਤਰੀਕ ਮਿਸ ਕਰ ਗਿਆ ਹੈ ਤੇ ਉਸ ਨੂੰ ਰਿਮੂਵਲ ਦੇ ਆਰਡਰ ਜਿਹੜੇ ਉਹ ਲੱਗ ਗਏ ਆ ਵੀ ਉਹ ਜੇ ਉਸ ਕੇਸ ਦੇ ਵਿੱਚ ਵਾਕਿਆ ਹੀ ਐਕਸੈਪਸ਼ਨਲ ਸਰਕਮਸਟਾਂਸ ਆ ਤਾਂ ਮੁੜ ਦੁਬਾਰਾ ਇੱਕ ਹਿਸਾਬ ਦੇ ਨਾਲ ਉਹ ਰਿਮੂਵਲ ਆਰਡਰ ਹਟਾਉਣ ਦੀ ਜਿਹੜੀ ਉਸ ਦੇ ਵਿੱਚ ਸਿਫਾਰਿਸ਼ ਹੈ ਉਸ ਐਨਾਲਿਸਿਸ 'ਚ। ਤੇ ਦੂਜਾ ਜਿਹੜਾ ਆ ਸੁਪਰੀਮ ਕੋਰਟ ਦਾ ਜਿਹੜਾ ਇੱਕ ਫੈਸਲਾ ਆਇਆ ਹੈਗਾ ਆ ਵੀ ਜਿਸ ਨੂੰ ਆਲਰੇਡੀ ਡਿਪੋਰਟ ਇੱਕ ਹਿਸਾਬ ਦੇ ਨਾਲ ਬਾਹਰ ਕੀਤਾ ਗਿਆ ਹੈ ਤੇ ਜੇ ਮੁੜ ਦੁਬਾਰਾ ਆਉਂਦਾ ਆ ਤੇ ਉਸ ਨੂੰ ਬਾਹਰ ਜਿਹੜਾ ਉਹ ਸਿੱਧਾ ਜਿਹੜਾ ਹੈ ਉਹ ਕੱਢਿਆ ਜਾ ਸਕਦਾ ਹੈ, ਉਸ ਨੂੰ ਬੌਂਡ ਦੀ ਹੀਅਰਿੰਗ ਦੇਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਉਹ ਜਿਹੜੀ ਮੱਧ ਇੱਕ ਹਿਸਾਬ ਦੇ ਨਾਲ ਉਸ ਦੇ ਲਈ ਰਸਤਾ ਬੰਦ ਆ ਅਨਲੈਸ ਉਹਦੇ ਕੋਲ ਕੋਈ ਵੇਵਰ ਜਾਂ ਇਮੀਡੀਏਟ ਰਿਲੇਟਿਵ ਜਿਹੜੇ ਉਹ ਇੱਥੇ ਨਹੀਂ ਹੈਗੇ। ਸੋ ਇਹ ਜਿਹੜੀਆਂ ਅਹਿਮ ਗੱਲਾਂ ਤੇ ਨੈਚੁਰਲਾਈਜੇਸ਼ਨ ਦੇ ਵਿੱਚ ਜਿਹੜੇ ਚੇਂਜਿਸ USCIS ਨੇ ਕੀਤੇ ਆ ਉਸ ਦੇ ਬਾਰੇ ਜਿਹੜੀਆਂ ਕੀਤੀਆਂ ਆ। ਤੇ ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਜਿਹੜੇ ਸੁਣਨ ਵਾਲੇ ਆ ਤੇ ਜਿਹੜੇ ਦਰਸ਼ਕ ਸਾਡੇ YouTube Facebook ਦੇ ਉੱਤੇ ਦੇਖਦੇ ਆ ਉਹਨਾਂ ਨੂੰ ਦੱਸਦੇ ਜਾਈਏ, ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਹੈਗੇ ਆ ਤੇ ਤੁਸੀਂ ਅਮਰੀਕਨ ਨਾਗਰਿਕ ਬਣਨਾ ਚਾਹੁੰਦੇ ਹੋ ਤੇ ਉਸ ਦੇ ਲਈ ਜਿਹੜਾ ਸਿਵਿਕ ਟੈਸਟ ਹੁੰਦਾ ਆ ਉਸ ਦੀ ਤਿਆਰੀ ਕਰਨਾ ਚਾਹੁੰਦੇ ਆ ਤਾਂ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਜਲਦ ਹੀ ਪੰਜਾਬੀ ਰੇਡੀਓ USA, ਪੰਜਾਬੀ ਕਲਚਰਲ ਸੈਂਟਰ ਤੇ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਇਹਨਾਂ ਸਾਰਿਆਂ ਦੇ ਸਾਂਝੇ ਯਤਨਾਂ ਦੇ ਸਦਕਾ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਕਲਾਸਿਸ ਪੰਜਾਬੀ ਕਲਚਰਲ ਸੈਂਟਰ ਫਰੈਜ਼ਨੋ ਦੇ ਵਿੱਚ ਜਿਹੜੀਆਂ ਆ ਉਹ ਲਗਾਈਆਂ ਜਾਣਗੀਆਂ। ਤੁਸੀਂ ਆਪਣੇ ਨਾਮ ਜਿਹੜਾ ਰੇਡੀਓ ਦੇ ਉੱਤੇ ਕਾਲ ਕਰਕੇ ਜਿਹੜੇ ਉਹ ਲਿਖਵਾ ਸਕਦੇ ਹੋ 408 272 5200 4082725200। ਕਿੰਨੇ ਨਾਮ ਆਉਂਦੇ ਨੇ, ਕਿੰਨੀਆਂ ਕਲਾਸਾਂ ਲੱਗਣਗੀਆਂ, ਫਿਰ ਉਸ ਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਫੈਸਲਾ ਲਿਆ ਜਾਵੇਗਾ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਅਟਾਰਨੀ ਜੇ ਟੇਰਕੀਆਣਾ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਉੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।